जो कॉन्सैप्ट जिहड़ा इस्लाम दे नाल कॉमन है सिखिज़म का कि इक्को वाहिद एंटिटी है, पर जो एक्सप्रैशन है जो कॉमन मैन दी लैंग्वेज विच किया गया है, तो एक ओमकार एनीबडी कैन अंडरस्टैंड इन एटलीस्ट इन नॉर्थ इंडिया सबनों समझ आता कि एक ओमकार इट मीनस देयर इज़ ओनली वन क्रिएटर। इस बिल्कुल साडी कुरान पाक है जिहड़ी सूरत कुल हवल्ला है ना, सूरत इखलास असीं उहनूं कहने आ, ਇਹ ਉਹਦਾ ਐਨ ਤਰਜਮਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਹੈ। ਇੱਥੋਂ ਹੀ ਹਜ਼ਰਤ ਅਲਾਮਾ ਇਕਬਾਲ ਨੇ ਕਿਹਾ ਸੀ ਨਾ, ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, हिंद को एक मर्द कामिल ने जगाया ख्वाब से। प्यारे वेखन वालिओ, पंजाबी माँ बोली दे वाधे चढ़तल ते वधावे लई शुरू कीते जाण वाले यूट्यूब चैनल मेला टीवी दे उत्ते तानू दिल दीआं डुंगियाइयां तो सत बिस्मिल्ला ते जी आयां नू आखने आ। साहिबो, साडा अज दा व्लॉग तुहाडे वास्ते बड़ा ही उचेचा ते बड़ा अहम होने वाला है। इंडियन पंजाब दे शहर चंडीगढ़ तो साढ़े कुछ बड़े ही उचेचे, कुछ बड़े लाडले ते लडिके प्राहुणे साढ़े पाकिस्तानी पंजाब दे शहर गुजरांवाला दे विच आए हुए ने। अज असीं तुहानूं उन्हां दे नाल मिलवा रहे हैं। ये जिहड़े प्राहुणे साढ़े आए ने, ये 3 रुकनी एक वफद है विजिटर्स दा, जिहदी क़यादत कर रहे ने उन्हां दे माता जी, ਜਿਹੜੇ कि ਜਦੋਂ ਵੰਡ ਦੇ ਵੇਲੇ पाकिस्तान ਨੂੰ ਛੱਡ ਕੇ ਤੇ ਇੰਡੀਆ ਸੁਧਾਰੇ ਸਨ, ਉਸ ਵੇਲੇ ਇਹਨਾਂ ਦੀ ਉਮਰ 13 ਵਰੇ ਸੀ, ਯਾਨੀ ਇਹ 7ਵੀਂ 'ਚ ਪੜ੍ਹਦੀਆਂ ਸਨ। ਅੱਜ ਮਾਤਾ ਜੀ ਤੇ ਉਹਨਾਂ ਦੀਆਂ 2 ਸਪੁੱਤਰੀਆਂ ਆਪਣੇ ਆਬਾਈ ਘਰ ਨੂੰ, ਆਪਣੇ ਪੁਰਖਾਂ ਦੀ ਹਵੇਲੀ ਨੂੰ ਵੇਖਣ ਵਾਸਤੇ ਗੁਜਰਾਂਵਾਲਾ ਦੇ ਲਾਗੇਲੇ ਮੁਜ਼ਾਫਾਤੀ ਇਲਾਕੇ राजकोट दे विच आए हुए ने। असी इस वेले अपने इन्हां उचेचियां प्राहुणियां ते उन्हां दे मजमानां दे नाल उन्हां दे पुरखियां दी हवेली दे विच बैठे होए हां, जिहड़ी कि राजकोट दे विच वाक़या है। आओ तुहानूं उन्हां दे नाल मिलवाइए, पर मिलवान तो पहले एक गल जिहड़ी कि मैं वेखी, जिन्हों मैं लफ्ज़ां 'च बयान नहीं कर सकदा, कि इस वेले 89 ईयर्स इन्हां दी उम्र है। माता जी जिहड़े आए ने विजिटर्स नूं लीड कर रहे ने, अपने टब्बर नूं 3 फर्दां दे उत्ते मुश्तमिल जिहड़ा ये टब्बर है। ਤੁਹਾਨੂੰ ਦੱਸਿਆ ਵੀ 13 ਸਾਲਾਂ ਦੇ ਸਨ ਜਦੋਂ ਇੱਥੋਂ ਗਏ। ਹੁਣ 75 ਵਰਿਆਂ ਬਾਅਦ ਉਹਨਾਂ ਕੱਲ ਆ ਕੇ ਜਦੋਂ ਆਪਣੀ ਇਸ ਹਵੇਲੀ ਨੂੰ, ਆਪਣੇ ਪਾਪਾ ਜੀ ਦੀ ਇਸ ਹਵੇਲੀ ਨੂੰ ਵੇਖਿਆ ਤੇ ਉਹ ਬਿਲਕੁਲ ਇੱਕ ਨਿੱਕੀ ਜਿਹੀ ਬਾਲੜੀ ਬਣ ਗਏ। ਤੇ ਉਹਨਾਂ ਦੇ ਫੇਸ ਐਕਸਪ੍ਰੈਸ਼ਨਸ ਜਿਹੜੇ ਸਨ, ਉਹਨਾਂ ਦੇ ਚਿਹਰੇ ਦੇ ਤਾਸੁਰਾਤ ਜਿਹੜੇ ਸਨ, ਉਹਨਾਂ ਦੇ ਦਿਲੀ ਜਜ਼ਬਾਤ ਜਿਹੜੇ ਸਨ, ਉੱਥੋਂ ਮੈਨੂੰ ਤੇ ਇੰਝ ਹੀ ਜਾਪਿਆ ਜਿਵੇਂ ਕਿਸੇ निक्की जी बालड़ी दे गुड्डियां पटोले बड़ी देर दे खड़ाचे सन ते गुआचे सन, ते उन्होंने एकदम फेर लभ पे ते उन्होंने चाह भी चढ़िया, खुशियां भी वधेरियां ने, ते नाल ही उन्हां दियां अखियां दे विच मोती भी डलकन लग पे। आओ तुहानूं मिलवाने आ, उन्हां दी जुबानी, उन्हां दा शख्सी तारफ तुहानूं करवाने आ।
ਫਿਰ ਉਹਨਾਂ ਦੀਆਂ ਸਪੁੱਤਰੀਆਂ ਨਾਲ ਵੀ ਤੁਹਾਡੀਆਂ ਗੱਲਾਂ ਬਾਤਾਂ ਕਰਵਾਵਾਂਗੇ ਤੇ ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸਭ ਕੁਝ ਸੁਣਾਵਾਂਗੇ ਕਿ ਵੰਡ ਵੇਲੇ ਇਹਨਾਂ ਨਾਲ ਕੀ ਹੋਇਆ, ਇਹਨਾਂ ਦੀ ਇੱਥੇ ਕਿੰਨੀ ਜਗੀਰ ਸੀ। ਤੇ ਇਹ ਜਿਹੜਾ ਹਵੇਲੀ ਹੈ ਪੂਰੀ, ਜਿਹਦੇ ਵਿੱਚ ਅੱਜ ਕੱਲ੍ਹ 6-7 ਖਾਨਦਾਨ ਆਬਾਦ ਨੇ, ਇਹਦੇ ਤੋਂ ਅੱਡ ਇਹਨਾਂ ਦੀ ਕਿਹੜੀ ਇੱਥੇ ਜਾਗੀਰ ਸੀ, ਕਿੰਨੀ ਜ਼ਿਮੀਂਦਾਰਾ ਸੀ, ਇਹਨਾਂ ਦੇ ਬਜ਼ੁਰਗ ਕੀ ਕੰਮ ਕਰਦੇ ਸਨ, ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਅਸੀਂ ਦਿਲਵਾਵਾਂਗੇ। ਆਓ ਉਹਨਾਂ ਨੂੰ ਮਿਲਨੇ ਆ ਜੀ। ਗੁੱਡ ਆਫਟਰਨੂਨ ਜੀ। ਅੱਛਾ ਜੀ, ਤੁਸੀਂ ਜ਼ਰਾ ਆਪਣਾ ਪਹਿਲੇ ਤਾਰਫ ਸਾਡੇ ਵਿਊਅਰਸ ਨੂੰ ਕਰਾਓ, ਆਪਣਾ ਨਾਂ ਦੱਸੋ ਔਰ ਆਪਣਾ ਸਾਰਾ ਇਹ ਦੱਸੋ, ਜਿਵੇਂ ਮੈਂ ਦੱਸਿਆ ਕਿ ਤੁਸੀਂ ਕਿੰਨੀ ਉਮਰ ਦੇ ਸੋ ਜਦੋਂ ਤੁਸੀਂ ਇੱਥੋਂ ਗਏ, ਪਾਪਾ ਜੀ ਕੀ ਕਰਦੇ ਸਨ, ਤੁਹਾਡੀ ਇਹ ਹਵੇਲੀ ਦਾ ਉਦੋਂ ਜਿਹੜਾ ਡਿਜ਼ਾਈਨ ਸੀ ਅੱਜ ਵੀ ਉਸੇ ਤਰ੍ਹਾਂ ਹੀ ਹੈ, ਤੇ ਤੁਸੀਂ ਕੱਲ੍ਹ ਆਏ ਹੋ ਤੇ ਤੁਹਾਡੇ ਜਜ਼ਬਾਤ ਤੇ ਅਸੀਂ ਦੇਖੇ ਨੇ। ਤੁਸੀਂ ਆਪ ਇਹਨਾਂ ਨੂੰ ਬਿਆਨ ਕਰੋ, ਕਿਉਂਕਿ ਅਸੀਂ ਤੇ ਬਿਆਨ ਨਹੀਂ ਕਰ ਸਕਦੇ ਜੋ ਅਸਾਂ ਕੱਲ੍ਹ ਤੁਹਾਡੀ ਕੈਫੀਅਤ ਵੇਖੀ ਸੀ, ਖੁਸ਼ੀ ਦੀ ਵੀ ਤੇ ਨਾਲ ਦੁੱਖ ਵੀ ਜੀ ਤੁਹਾਡੀਆਂ ਅੱਖੀਆਂ 'ਚੋਂ ਝਲਕ ਰਿਹਾ ਸੀ। ਜ਼ਰਾ ਤੁਸੀਂ ਸੁਣਾਓ ਸਾਡੇ ਵਿਊਅਰਸ ਨੂੰ ਪਲੀਜ਼। ਮੈਨੂੰ ਬੜਾ ਅੱਛਾ ਲੱਗਿਆ ਕਿ ਇੰਨੇ ਸਾਲਾਂ ਬਾਅਦ ਮੈਂ ਫਿਰ ਆਪਣੇ ਘਰ ਆਈ ਹਾਂ, ਅਤੇ ਘਰ ਹੀ ਨਹੀਂ ਆਈ, ਹਰ ਕਿਸੇ ਨੇ ਇਹ ਆਖਿਆ ਕਿ ਆਪਣੇ ਪੇਕੇ ਆਏ ਹੈ, ਆਪਣੇ ਪੇਕੇ ਆਏ ਹੈ। ਅਤੇ ਉਹਦੇ ਵਾਸਤੇ ਕਿਸ ਤਰ੍ਹਾਂ ਥਾਲੀਆਂ 'ਚ ਫੁੱਲਾਂ ਦੇ ਪੱਤੀਆਂ ਮੇਰੇ ਉੱਤੋਂ ਦੀ ਉਹਨਾਂ ਨੇ ਸਿੱਟੀਆਂ, ਕਿਵੇਂ ਮੇਰੇ ਹਾਰ ਪਾਏ, ਕਿਵੇਂ ਮੇਰੀਆਂ ਬਾਹਾਂ ਉੱਤੇ ਫੁੱਲ ਬੰਨੇ। ਉਹ ਨਜ਼ਾਰਾ ਜਿਹੜਾ ਸੀਗਾ ਉਹ ਆਪਣਾ ਦੇਖਣ ਵਾਲਾ ਨਜ਼ਾਰਾ ਸੀਗਾ। ਅਤੇ ਮੈਂ ਸੋਚਾਂ ਕਿ ਇਹ ਮੇਰਾ ਸਵਾਗਤ ਕਰ ਰਹੇ ਨੇ, ਇੰਨਾ ਮੇਰਾ ਨਾਲ ਪਿਆਰ। ਔਰ ਸਾਰੇ ਆਖਣ ਕਿ ਬੀਬਾ ਨਹੀਂ, ਸਾਡੇ ਘਰ ਤੁਸੀਂ ਪਹਿਲਾਂ ਅੱਜ ਖਾਣਾ ਸਾਡੇ ਘਰ ਖਾਣਾ, ਦੂਜਾ ਕਹੇ ਸਾਡੇ ਘਰ ਖਾਣਾ। ਮਿਠਾਈਆਂ ਦੇ ਮੇਜ਼ ਭਰੇ ਪਏ ਅਤੇ ਚੀਜ਼ਾਂ ਦੇ ਇੰਨਾ ਜਿਹੜਾ ਮਾਣ ਉਹਨਾਂ ਨੇ ਕੀਤਾ, ਉਸ ਵਾਸਤੇ ਮੈਂ ਸ਼ੁਕਰਗੁਜ਼ਾਰ ਹਾਂ। ਔਰ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿ ਉਹਨਾਂ ਨੂੰ ਯਾਦ ਹੈ ਕਿ ਇਹ ਰਾਜਕੋਟ ਵਾਲੇ ਸਰਦਾਰ ਆਪਣਾ ਸਰਦਾਰ ਹਰਬੰਸ ਸਿੰਘ ਸਾਹਿਬ ਔਰ ਸਰਦਾਰ ਰਾਜਵੰਤ ਸਿੰਘ ਸਾਹਿਬ ਦੀਆਂ ਬੇਟੀਆਂ ਨੇ ਜੀ। ਮੇਰੇ ਤਾਇਆ ਜੀ ਸਰਦਾਰ ਰਜਵੰਤ ਸਿੰਘ ਔਰ ਮੇਰੇ ਫਾਦਰ ਸਰਦਾਰ ਬਹਾਦਰ ਸਰਦਾਰ ਹਰਬੰਸ ਸਿੰਘ, ਉਹ ਇਹ ਸਾਰੇ ਕੋਠੀਆਂ ਵਗੈਰਾ ਦਾ ਉਹਨਾਂ ਨੇ ਹੀ ਬਣਾਈਆਂ ਜੀ। ਤੇ ਪਿੰਡ ਵੀ ਰਾਜਕੋਟ ਉਹਨਾਂ ਨੇ ਵਸਾਇਆ ਜੀ। ਇਹ ਰਾਜਕੋਟ ਕਿਹਦਾ ਨਾਂ ਸੀ? ਇਹ ਵੀ ਤੁਹਾਡੇ ਪੁਰਖਿਆਂ ਚੋਂ ਕਿਸੇ ਵਡਕੇ ਦਾ? ਨਹੀਂ, ਮੇਰੇ ਤਾਇਆ ਜੀ ਦਾ ਨਾਮ ਰਜਵੰਤ ਸਿੰਘ ਸੀ। ਅੱਛਾ, ਤੇ ਉਹਨਾਂ ਤੋਂ ਵੱਡੇ ਭਰਾ ਦਾ ਨਾਮ ਹੋਣ ਕਰਕੇ ਉੱਥੋਂ ਰਾਜਕੋਟ ਦਾ ਨਾਮ ਰੱਖਿਆ ਗਿਆ। ਤੇ ਮਤਲਬ ਸੋਹਣਾ ਨਾਲ ਨਾਲ ਜਿਹੜੀਆਂ ਤੁਲਿਆਂ ਦੀ ਤੇ ਇੱਧਰ ਉੱਧਰ ਜ਼ਮੀਨਾਂ ਸੀਗੀਆਂ, ਆਪਣੇ ਬਾਗ ਬਗੀਚੇ ਸੀਗੇ ਜੀ, ਉਹ ਸਾਰੇ ਮਤਲਬ ਇਹ ਇਕੱਠਾ ਕਰਕੇ ਇਹ ਆਪਣਾ ਪਿੰਡ। ਔਰ ਇਹੋ ਜਿਹਾ ਪਿੰਡ ਸੀ ਜਿਹਦੇ ਬਾਗ ਜਿਹੜੇ ਸੀਗੇ ਉਹਨਾਂ ਦੇ ਰੈੱਡ ਬਲੱਡ ਮਾਲਟੇ, ਮੈਂ ਪੁੱਛਿਆ, ਕਹਿੰਦੇ ਹੁਣ ਤਾਂ ਇੱਥੇ ਨਹੀਂ ਹੁੰਦੇ। ਹਾਂ, ਉਹਨਾਂ ਦੇ ਮੇਰਾ ਭਰਾ ਆਰਮੀ 'ਚ ਸੀ ਅਤੇ ਉਹਨਾਂ ਦੇ ਦਿਨਾਂ 'ਚ ਮੈਨੂੰ ਜਿਹੜਾ ਯਾਦ ਹੈ, ਅਸੀਂ ਛੋਟੇ ਅਤੇ ਉਹ ਰਜ਼ਮਕ ਸੀਗੇ। ਉਸ ਇੱਥੋਂ ਮਾਲਟਿਆਂ ਦੇ ਪੈਕ ਬਣਾ ਕੇ ਅਤੇ ਰਜ਼ਮਕ ਭੇਜੇ ਜਾਂਦੇ ਸੀ ਉਹਨਾਂ ਨੂੰ। ਸੋ ਉਹ ਵੀ ਟਾਈਮ ਸੀਗੇ। ਵਕਤ ਜਿਹੜਾ ਹੈ ਉਹ ਹਰ ਇੱਕ ਵਕਤ ਆਪਣੀ ਜਿਹੜੀ ਹੈ ਮੰਜ਼ਿਲ ਆਪ ਤੈਅ ਕਰ ਲੈਂਦਾ। ਅਤੇ ਉਸ ਤੋਂ ਬਾਅਦ ਜਿਹੜਾ ਇਹ ਪੁੱਛ ਰਹੇ ਨੇ ਬਚਪਨ ਦਾ, ਬਚਪਨ ਹੀ ਸੀ। ਉਹ ਜਦੋਂ ਜਿਹੜੀਆਂ ਮੇਡ ਜਾਂ ਆਪਣੇ ਨਾਲ ਉੱਥੇ ਜਿਹੜੇ ਘਰ ਦੇ ਵਿੱਚ ਕੰਮ ਕਰਦੇ ਸੀ, ਉਹਨਾਂ ਨੇ ਕਹਿਣਾ, ਬੀਬਾ ਜੀ ਅੱਜ ਜਿਹੜਾ ਇੱਥੇ ਗਾਣਾ ਗੁਣਾ ਹੋ ਜੇ ਬੁਲਾਈਏ, ਅਤੇ ਫਿਰ ਉਹ ਵੀ ਹੋ ਜਾਣਾ। ਫਿਰ ਬੀਬਾ ਜੀ ਮੀਂਹ ਨਹੀਂ ਪਿਆ ਤੇ ਗੁੱਡੀ ਗੁੱਡਾ ਨਹੀਂ ਸਾੜਨਾ। ਉਹ ਜੀ ਅੱਜ ਹਾਂ ਠੀਕ ਹੈ, ਗੁੱਡੀ ਗੁੱਡਾ ਸਾੜਨਾ। ਉਧਰੋਂ ਸਾਰਾ ਬੰਦ ਕਰਤਾ। ਖੂਹ ਦੇ ਜੜਾ 'ਚ ਬੱਚਾ ਸੀ, ਉਹ ਪਾਣੀ ਨਾਲ ਭਰ ਦਿੱਤਾ ਸਾਰਾ। ਔਰ ਕੁੜੀਆਂ ਨੇ ਲਿਆ ਕੇ ਉੱਥੇ ਗੁੱਡੀ ਗੁੱਡਾ ਸਾੜਿਆ। ਫਿਰ ਪਾਣੀ ਇੱਕ ਦੂਜੇ 'ਤੇ ਜਿਵੇਂ ਸੁੱਟਣ, ਅਤੇ ਮੇਰੇ ਮਦਰ ਨੇ ਕਿਹਾ ਵੀ ਫਟਾਫਟ ਮਿੱਠੀਆਂ ਰੋਟੀਆਂ ਲਾਓ। ਵੀ ਉਹ ਤਨੂਰ 'ਤੇ ਵੀ ਮਿੱਠੀਆਂ ਰੋਟੀਆਂ ਲਾਈਆਂ ਗਈਆਂ, ਵੀ ਸਾਰੇ ਜਿਹੜੇ ਬੱਚੇ ਜੋ ਵੀ ਇਕੱਠੇ ਹੋਏ ਨੇ ਉਹਨਾਂ ਨੂੰ ਨਾਲ ਮਲਾਈ ਰੱਖ ਕੇ ਅਤੇ ਉਹ ਦਿੱਤੀਆਂ ਗਈਆਂ।
ਸੋ ਉਸ ਤਰ੍ਹਾਂ ਦਾ ਜਿਹੜਾ ਗੁੱਡੀਆਂ ਪਟੋਲੇ ਅਸੀਂ ਇਸ ਤਰ੍ਹਾਂ ਖੇਡੇ, ਬਹੁਤ ਖੇਡੇ। ਕਦੀ ਕਿੱਲੀ ਵੀ ਪਾਉਂਦੇ ਹੁੰਦੇ ਸਨ ਨਿੱਕੇ ਹੁੰਦੇ? ਹਾਂਜੀ, ਉਹ ਬਚਪਨ ਦੇ ਵਿੱਚ ਕਈ ਇਹੋ ਜਿਹੀਆਂ ਗੇਮਸ ਨੇ ਜਿਹੜੀਆਂ ਅਸੀਂ ਖੇਡਾਂ ਜਿਹੜੀਆਂ ਉਹ ਖੇਡਦੇ ਰਹੇ। ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਸਿਪਾਹੀ ਦਾ, ਇਹੋ ਜਿਹੀਆਂ ਹੁੰਦੀਆਂ ਸੀਗੀਆਂ। ਤੇ ਕੁੜੀਆਂ ਨੂੰ ਭਾਵੇਂ ਮਤਲਬ ਪਤਾ ਹੋਵੇ ਚਾਹੇ ਨਾ ਹੋਵੇ, ਉਹ ਬਸ ਜੇ ਗੇਂਦ ਖੇਡਣੀ ਤੇ ਉਹਦੇ ਨਾਲ ਵੀ ਟੱਪੇ ਪਾਣੇ। ਵੇਖੋ ਨਾ ਕਿੰਨੀ ਪਿਆਰੀ ਗੱਲ ਕੀਤੀ। ਸਾਡੇ ਦੇਸ਼ ਪੰਜਾਬ ਦੇ ਵਿੱਚ ਦੇਖੋ ਕਿੰਨੀਆਂ ਖੂਬਸੂਰਤੀਆਂ ਨੇ। ਸਾਡੀ ਦੇਸ਼ ਪੰਜਾਬ ਦੀ ਧੀ, ਜਿਵੇਂ ਮਾਤਾ ਜੀ ਵੀ ਦੇਸ਼ ਪੰਜਾਬ ਦੀ ਧੀ ਨੇ, ਅੱਜ ਆਪਣੇ ਬਾਬਲ ਦੇ ਵਿਹੜੇ ਆਏ ਨੇ। ਤੇ ਦੇਸ਼ ਪੰਜਾਬ ਦੀ ਧੀ ਜਦੋਂ ਉਹਦੀ ਸ਼ਾਦੀ ਕੀਤੀ ਜਾਂਦੀ ਏ, ਉਹ ਆਪਣੀ ਗੋਦੀ 'ਚ ਲਾਲ ਖਿਡਾਉਂਦੀ ਏ ਤੇ ਸਾਹਿਬੋ ਉਹ ਚੰਦਾ ਨੂੰ, ਚੰਨ ਨੂੰ ਵਹਾ ਕੇ ਨਾ ਤੇ ਆਪਣੇ ਪੁੱਤਰ ਨੂੰ ਆਖਦੀ, ਉਹ ਵੇਖ ਚੰਦਾ ਮਾਮੂ। ਅੱਜ ਤੱਕ ਕਦੀ ਕਿਸੇ ਦੇਸ਼ ਪੰਜਾਬ ਦੀ ਕੁੜੀ ਨੇ ਇਹ ਨਹੀਂ ਆਖਿਆ ਕਿ ਪੁੱਤਰ ਉਹ ਵੇਖ ਚੰਨ ਚਾਚਾ। ਉਹਦੀ ਵਜ੍ਹਾ ਕੀ ਹੈ ਕਿ ਦੇਸ਼ ਪੰਜਾਬ ਐਸਾ ਮੁਹੱਬਤਾਂ ਤੇ ਰਵਾਇਤਾਂ ਤੇ ਰੀਤਾਂ ਤੇ ਪ੍ਰੇਮ ਭਰਿਆ ਦੇਸ਼ ਹੈ ਕਿ ਇੱਥੋਂ ਦੀ ਧੀ ਸਾਰੀ ਜ਼ਿੰਦਗੀ ਆਪਣੇ ਬਾਬਲ ਦੀ ਅਜ਼ਮਤ ਦੇ, ਉਹਦੀ ਉੱਚੀ ਪੱਗ ਦੇ, ਆਪਣੇ ਵੀਰਾਂ ਦੇ ਗੀਤ ਹੀ ਗਾਉਂਦੀ ਰਹਿੰਦੀ ਹੈ। ਕੋਠੇ ਚੜ੍ਹ ਵੀਰ ਦਾ ਰਾਹ ਵਹਿੰਦੀ ਹੈ, ਆਪਣੇ ਬਾਪ ਦਾ ਰਾਹ ਵਹਿੰਦੀ ਹੈ। ਜਿਵੇਂ ਅੱਜ ਸਾਡੇ ਮਾਤਾ ਜੀ ਆਪਣੇ ਬਾਬਲ ਦੇ ਵਿਹੜੇ ਆਏ ਨੇ ਤੇ ਉਹਨਾਂ ਦੱਸਿਆ ਵੀ ਕਿੱਕਲੀ ਪਾਉਂਦੇ ਆ, ਕਿੱਕਲੀ ਕਲੀਰ ਦੀ ਤੇ ਪੱਗ ਮੇਰੇ ਵੀਰ ਦੀ, ਵੀਰ ਦੀ ਸ਼ਿਮਲੇ ਦੀ, ਵੀਰ ਦੀ ਪੱਗ ਦੀ ਘੋੜੀਆਂ ਗਾਉਣੀਆਂ। ਇਹ ਭੈਣਾਂ ਤੇ ਭਰਾਵਾਂ ਦੇ ਪਿਆਰ ਦੀ ਬਚਪਨ ਤੋਂ, ਮੁੱਢ ਤੋਂ ਨਿੱਕੇ ਨਿੱਕੇ ਬਾਲਾਂ ਬਾਲੜੀਆਂ ਨੂੰ ਸਾਡੇ ਦੇਸ਼ ਵਿੱਚ ਇਹ ਤਾਲੀਮ ਦਿੱਤੀ ਜਾਂਦੀ ਸੀ ਕਿ ਵੀਰ ਦੀ ਪੱਗ ਦਾ ਧਿਆਨ ਕਰਨਾ ਹੀ, ਪੱਗ ਮੇਰੇ ਵੀਰ ਦੀ। ਇਹ ਉਹ ਦੇਸ਼ ਹੈ ਜਿਹਨੂੰ ਦੇਸ਼ ਪੰਜਾਬ ਆਖਿਆ ਜਾਂਦਾ ਹੈ। ਅੱਛਾ, ਹੋਰ ਗੱਲਾਂ ਥੋੜ੍ਹੀਆਂ ਸਾਂਝੀਆਂ ਕਰੋ ਨਾ ਸਾਡੇ ਵਿਊਅਰਸ ਦੇ ਨਾਲ। ਇਹ ਦੱਸੋ ਭਈ ਤੁਸੀਂ ਆਪਣੇ ਅੱਬੂ ਜੀ ਦਾ ਦੱਸੋ ਕਿ ਤੁਹਾਡੇ ਪਾਪਾ ਜੀ ਦੀ ਕਿੰਨੀ ਵਾਹੀ ਸੀ, ਕਿਹੜਾ ਕਿਹੜਾ ਤੁਹਾਡਾ ਪਿੰਡ ਸੀ? ਰੁਡਿਆਲਾ, ਮੰਡਿਆਲਾ, ਵੜਾਏ 'ਚ, ਕੋਟਲੀ, ਸੁਣਿਆ ਇੱਥੇ ਸਾਰੀ ਤੁਹਾਡੀ ਜਗ੍ਹਾ ਸੀ। ਇਹ ਸਾਰੇ ਬਰਾਦਰੀ ਆਪਣੀ ਸੀ ਜੀ। ਮੇਰੇ ਵੱਡੇ ਗ੍ਰੇਟ ਗ੍ਰੈਂਡਫਾਦਰ ਜਿਹੜੇ ਸੀਗੇ ਉਹ ਤੇ ਇਸ ਏਰੀਏ 'ਚ ਉਸ ਵਕਤ ਸ਼ਾਇਦ ਹੀ ਕੋਈ ਹੋਏਗਾ ਜਿਹਨੂੰ ਨਾ ਪਤਾ ਹੋਵੇ, ਸਰਦਾਰ ਬਹਾਦਰ, ਸਰਦਾਰ ਮਾਨ ਸਿੰਘ ਜੀ। ਤੇ ਉਹਨਾਂ ਨੇ ਪਹਿਲਾਂ ਤਾਂ ਉਹ ਘੁੜਚੜ੍ਹੇ ਫੌਜ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ ਜੀ। ਉਹਦੇ ਵਿੱਚ ਸੀਗੇ। ਔਰ ਇਹ ਤਾਂ ਸਭ ਨੇ ਪੜ੍ਹਿਆ ਹੀ ਹੈ ਤੇ ਜਾਣਦੇ ਨੇ ਕਿ ਵੀ ਉਸ ਫੌਜ ਦੇ ਵਿੱਚ ਉਹ ਲੋਕੀ ਭਰਤੀ ਹੁੰਦੇ ਸੀ ਜਿਹੜੇ ਵੱਡੀਆਂ ਫੈਮਲੀਜ਼ 'ਚੋਂ ਹੁੰਦੇ ਸੀ ਔਰ ਜਿਨ੍ਹਾਂ ਦੀ ਤਰਬੀਅਤ ਬਹੁਤ ਅੱਛੀ ਸੀ। ਉਹਨਾਂ ਨੂੰ ਟ੍ਰੇਨਿੰਗ ਚੰਗੀ ਦਿੱਤੀ ਜਾਂਦੀ ਸੀ। ਲੜਾਈ ਦੇ ਵੀ ਤਰੀਕੇ ਸਾਰਾ ਕੁਝ ਬਹੁਤ ਅੱਛਾ ਬੜਾ ਜ਼ਬਰਦਸਤ ਵਾਰੀਅਰ ਜਿਹੜੇ ਹੁੰਦੇ ਸਨ। ਸਨ। ਮਹਾਰਾਜਾ ਰਣਜੀਤ ਸਿੰਘ ਸਾਡੇ ਦੇਸ਼ ਪੰਜਾਬ ਦਾ ਫਖਰ ਮਹਾਰਾਜਾ ਹੋਇਆ ਹੈ ਔਰ ਉਹ ਵੀ ਸਾਡੇ ਗੁਜਰਾਂਵਾਲੇ ਦਾ ਸੀ। ਸਾਨੂੰ ਇਹ ਬੜੇ ਮਾਣ ਨੇ। ਇਹ ਵੇਖੋ ਨਾ, ਹੁਣ ਨਨਕਾਣਾ ਸਾਹਿਬ ਜਿਹੜਾ ਨਾ ਜੀ, ਜਿੱਥੇ ਬਾਬਾ ਜੀ ਗੁਰੂ ਨਾਨਕ ਦੇਵ ਜੀ ਪੈਦਾ ਹੋਏ, ਇਹ ਜਿਹੜਾ ਪਿੰਡ, ਇਹਦਾ ਨਾਂ ਹੁੰਦਾ ਸੀ ਤਲਵੰਡੀ ਭਾਓ ਦੀ। ਇਹ ਜ਼ਿਲ੍ਹਾ ਸ਼ੇਖੂਪੁਰਾ ਉਦੋਂ ਇਹ ਵੀ ਜ਼ਿਲ੍ਹੇ ਗੁਜਰਾਂਵਾਲੇ ਦਾ ਹਿੱਸਾ ਸੀ। ਪੁਰਾਣੀਆਂ ਕਿਤਾਬਾਂ 'ਚ ਮੇਰੇ ਕੋਲ ਇੱਕ 1928 ਦੀ ਹੀਰ ਦੀ ਕਿਤਾਬ ਪਈ ਹੈ ਮੇਰੇ ਨਾਨਾ ਜੀ ਦੀ। ਉਹਦੇ ਵਿੱਚ ਲਿਖਿਆ ਕਿ ਪੀਰ ਵਾਰਿਸ ਸ਼ਾਹ ਸੈਯਦ ਜ਼ਿਲ੍ਹਾ ਗੁਜਰਾਂਵਾਲਾ ਦੇ ਇੱਕ ਪਿੰਡ ਜੰਡਿਆਲਾ ਸ਼ੇਰ ਖਾਨ ਦੇ ਵਿੱਚ, ਹਾਲਾਂਕਿ ਉਹ ਹੁਣ ਜ਼ਿਲ੍ਹਾ ਸ਼ੇਖੂਪੁਰਾ 'ਚ ਟੁਰ ਗਿਆ। ਇਹਦਾ ਮਤਲਬ ਇਹ ਕਿ ਬਾਬਾ ਜੀ ਗੁਰੂ ਨਾਨਕ ਦੇਵ ਜੀ ਜਿਹੜੇ ਸਨ ਉਹ ਵੀ ਜਦੋਂ ਪੈਦਾ ਹੋਏ ਜਾਂ ਅੰਗਰੇਜ਼ ਦੇ ਸਮੇਂ, ਉਹ ਵੀ ਇਲਾਕਾ ਜਿਹੜਾ ਉਹ ਵੀ ਜ਼ਿਲ੍ਹਾ ਗੁਜਰਾਂਵਾਲਾ ਦਾ ਹਿੱਸਾ ਸੀ। ਆਪਣਾ ਹਰੀ ਸਿੰਘ ਨਲਵਾ ਵੀ ਹਰੀ ਸਿੰਘ ਨਲਵਾ ਸਭ ਤੋਂ ਵੱਡੇ ਜਰਨੈਲ ਸਨ ਰਣਜੀਤ ਸਿੰਘ ਦੀ ਫੌਜ ਦੇ। ਤੇ ਮਤਲਬ ਇਸ ਤਰ੍ਹਾਂ ਦਾ ਮਾਹੌਲ ਸੀਗਾ ਕਿ ਬਾਬਾ ਜੀ ਮਾਨ ਸਿੰਘ ਨੇ ਇੰਨੀ ਅੱਛੀ ਮਤਲਬ ਟ੍ਰੇਨਿੰਗ ਸੀਗੀ, ਇੰਨੀ ਅੱਛੀ, ਤੇ ਉਹ ਮਹਾਰਾਜਾ ਰਣਜੀਤ ਸਿੰਘ ਨਾਲ ਪੇਸ਼ਾਵਰ ਦੀ ਲੜਾਈ ਦੇ ਵਿੱਚ ਸ਼ਾਮਲ ਹੋਏ। ਹੋਰ ਕਈ ਮੁਹਿੰਮਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ। ਵਾਹ। ਤੁਸੀਂ ਇਹ ਦੱਸੋ ਕਿ ਤੁਹਾਡੇ ਪੁਰਖੇ ਤੇ ਆਰਮੀ 'ਚ ਰਹੇ, ਉਹ ਤਾਂ ਜੰਗਜੂ ਸਨ, ਵਾਰੀਅਰ ਸਨ, ਤੇ ਹੁਣ ਵੀ ਤੁਹਾਡੇ ਟੱਬਰ ਵਿੱਚੋਂ ਕੋਈ ਹੈ ਨੇ? ਹਾਂਜੀ, ਫਿਰ ਉਸ ਤੋਂ ਬਾਅਦ ਜਿਸ ਤਰ੍ਹਾਂ ਮਤਲਬ ਜ਼ਿਆਦਾ ਤੁਹਾਨੂੰ ਪਤਾ ਹੈ ਵੀ ਜ਼ਿਆਦਾ ਜਾਂ ਪੁਲਿਸ ਵਿੱਚ ਜਾਂ ਫੌਜ ਵਿੱਚ ਜੀ ਜ਼ਿਆਦਾ ਸਰਵਿਸ ਵਿੱਚ ਹੈਗੇ ਨੇ। ਤੇ
ਮੇਰੇ ਉਸ ਤੋਂ ਜਿਹੜੇ ਸਰਦਾਰ ਮਾਨ ਸਿੰਘ ਸਾਹਿਬ ਮੇਰੇ ਗ੍ਰੇਟ ਗ੍ਰੈਂਡਫਾਦਰ ਸਨ, ਉਹਨਾਂ ਦੇ 5 ਬੇਟੇ ਸੀਗੇ ਜੀ। ਤੇ ਮੇਰੇ ਜਿਹੜੇ ਗ੍ਰੈਂਡਫਾਦਰ ਸੀ ਸਰਦਾਰ ਜਵਾਹਰ ਸਿੰਘ, ਉਹ ਉਹਨਾਂ ਦਾ ਵੱਡਾ ਬੇਟਾ ਸੀ। ਤੇ ਉਹ ਮਤਲਬ ਦੂਸਰੇ ਬੇਟੇ ਜਿਹੜੇ ਸੀ, ਜਿਹੜੇ ਸਾਡੀ ਬਰਾਦਰੀ ਮੈਂ ਦੱਸਿਆ ਵੀ ਰਡਿਆਲਾ ਮਡਿਆਲਾ, ਇਹ ਸਾਰਾ ਇਹ ਬਾਕੀ 5 ਬੇਟਿਆਂ ਦੇ ਨਾਲ ਸਾਰਾ ਤਾਲੁਕ ਸਭ ਦਾ ਇਕੱਠਾ ਹੈਗਾ। ਤੇ ਇਸ ਕਰਕੇ ਮਤਲਬ ਇਹ ਸਾਰੇ ਆਪਣੇ ਹੀ ਰਿਸ਼ਤੇਦਾਰ। ਇਸ ਹਵੇਲੀ 'ਚ ਜਿਹੜੇ ਤੁਹਾਡੇ ਬਚਪਨ ਦੇ ਦਿਨ ਗੁਜ਼ਰੇ ਸਨ, ਕੋਈ ਬਚਪਨ ਦਾ ਵਾਕਿਆ ਸੁਣਾਓ। ਜਿਵੇਂ ਉਹ ਤੁਸੀਂ ਦੱਸ ਰਹੇ ਸੋਗੇ ਇੱਕ ਦਫਾ ਉਹ ਘੋੜਾ ਟਾਂਗਾ ਉਥੋਂ ਬੇਕਾਬੂ ਹੋ ਕੇ ਨੱਸ ਆਇਆ, ਉਹ ਗੱਲ ਸੁਣਾਓ ਹਾਂ ਕੀ ਹੋਈ। ਹਾਂਜੀ, ਇਸ ਤਰ੍ਹਾਂ ਸੀਗਾ ਜੀ ਕਿ ਕਿਉਂਕਿ ਖੇਤੀਬਾੜੀ ਦਾ ਵੀ ਸਾਰਾ ਕੁਝ ਸੀਗਾ ਜੀ। ਤੇ ਬਹੁਤ ਮਤਲਬ ਡੰਗਰ ਸਾਡੇ ਤਵੇਲਾ ਜਿਹੜਾ ਹੈ, ਹੁਣ ਸੁਣਿਆ ਕਿ ਪੂਰੇ ਪਿੰਡ ਦੇ ਡੰਗਰ ਉਸ ਬੰਨੇ ਜਾਂਦੇ ਨੇ ਕਿਉਂਕਿ ਐਡਾ ਵੱਡਾ ਤਵੇਲਾ ਹੈ। ਹਾਂਜੀ ਹਾਂਜੀ। ਤੇ ਉਹ ਤਵੇਲੇ 'ਚ ਸਾਡੇ ਡੰਗਰ ਹੁੰਦੇ ਸੀਗੇ। ਤੇ ਮਤਲਬ ਇਹ ਹੈ ਕਿ ਬਈ ਉਹਨਾਂ ਦਾ ਬਹੁਤ ਜ਼ਿਆਦਾ ਰੱਖਣਾ ਪੈਂਦਾ ਸੀ ਖਿਆਲ। ਤੇ ਇਹਨਾਂ ਪਾਪਾ ਜੀ ਨੂੰ ਪਿਆਰ ਸੀਗਾ ਜਾਨਵਰਾਂ ਨਾਲ, ਸਾਰਿਆਂ ਨੂੰ, ਮੇਰੇ ਮਦਰ ਨੂੰ ਵੀ। ਤੇ ਉਹਨਾਂ ਨੇ ਮਤਲਬ ਹਰ ਵਕਤ ਘੋੜਿਆਂ ਦੇ ਸਾਹਮਣੇ ਉਹ ਨਮਕ ਦੇ ਢੇਲੇ ਲਾਏ ਨੇ ਕਿ ਨਹੀਂ, ਟੰਗੇ ਹੋਏ ਨੇ ਉੱਥੇ ਕਿ ਨਹੀਂ। ਇੱਕ ਘੋੜੀ ਸਵੇਰੇ ਜਾਇਆ ਹੀ ਹੈ ਸ਼ਹਿਰ, ਅਖਬਾਰ ਲੈਣ ਜਾਣਾ ਸੀ ਜਾਂ ਕਿਸੇ ਨੇ ਕੁਝ ਲੈਣ ਜਾਣਾ ਸੀ। ਹੁਣ ਦੂਜੀ ਵਾਰੀ ਦੂਜੀ ਘੋੜੀ ਜਾਏਗੀ, ਉਸੇ ਨੂੰ ਨਹੀਂ ਲੈ ਕੇ ਜਾਣਾ, ਥੱਕ ਨਾ ਜਾਏ। ਹਾਂ, ਥੱਕ ਨਾ ਜਾਏ। ਤੇ ਫਿਰ ਇਹ ਕਿ ਕੋਈ ਵੀ ਸਈਸ ਜਿਹੜਾ ਹੈ ਉਹ ਚਾਬਕ ਨਹੀਂ ਰੱਖੇਗਾ, ਚਾਬਕ ਨਹੀਂ ਮਾਰਨ ਦੀ ਲੋੜ ਹੈਗੀ। ਤਾਂ ਇੱਕ ਨਵਾਂ ਸੀਗਾ ਉਹ ਮੁੰਡਾ ਰੱਖਿਆ, ਤੇ ਉਹਨੇ ਚਾਬਕ ਨਹੀਂ ਸੀਗਾ, ਤੇ ਘੋੜੀ ਜਰਾ ਤੇਜ਼ ਨਾ ਚੱਲੀ ਤੇ ਉਹਨੇ ਉਹਦੀ ਜਿਹੜੀ ਹੈਗੀ ਹੈ ਵਾਗਾਂ ਉਹ ਦੋਹਰੀ ਕਰਕੇ ਤੇ ਉਹਨੇ ਮਾਰੀ, ਉਹਦੇ ਇਲਾਕੇ 'ਚ ਵਾਗ ਕੱਢ ਮਾਰੀ। ਹਾਂ, ਤੇ ਉਹ ਘੋੜੀ ਹੋਰ ਖਿੱਚ ਗਈ। ਉਹ ਫਿਰ ਜਿੰਨਾ ਉਹਨੇ 2-4 ਵਾਰੀ ਕੀਤਾ, ਉਹ ਹੋਰ ਬਿਲਕੁਲ ਹੌਲੀ ਹੋ ਗਈ। ਉਹਨੇ ਥੱਲੇ ਅਖਬਾਰ ਇਸ ਚੀਜ਼ 'ਚ ਡਿੱਗ ਪਿਆ, ਉਹ ਥੱਲੋਂ ਅਖਬਾਰ ਚੁੱਕਣ ਲੱਗਿਆ ਤੇ ਘੋੜੀ ਨੇ ਫਿਰ ਸ਼ੂਟ ਵੱਟੀ। ਉਹ ਤਾਂ ਤੁਸੀਂ ਉੱਤੇ ਹੀ ਸੋ। ਮੈਂ ਬਾਈ ਚਾਂਸ ਗਈ ਸੀ ਕਿ ਕੁਝ ਲੈਣਾ ਸੀਗਾ, ਤੇ ਉਹਨਾਂ ਦਿਨਾਂ 'ਚ ਪਰਦਾ ਇੱਥੇ ਬਹੁਤ ਹੁੰਦਾ ਸੀਗਾ। ਅਸੀਂ ਵੀ ਭਾਵੇਂ ਛੋਟੇ ਸੀ ਜਾਂ ਵੱਡੇ ਸੀ, ਸਾਰੇ ਪਰਦਾ ਹੀ ਹੁੰਦਾ ਸੀਗਾ। ਤੇ ਟਾਂਗੇ ਦੇ ਪਿਛਲੇ ਪਾਸੇ ਪਰਦਾ ਬੰਨਿਆ ਹੋਇਆ ਸੀਗਾ। ਜੀ ਜੀ। ਜਦੋਂ ਘੋੜੀ ਇੰਨੇ ਜ਼ੋਰ ਦੀ ਭੱਜੀ, ਪਿੱਛੋਂ ਪਰਦੇ ਦੀਆਂ ਵੀ ਇੱਕ ਦੋ ਤਣੀਆਂ ਖੁੱਲ ਗਈਆਂ। ਲੋਕੀ ਬਾਜਾ ਮਾਰਨ, ਪਿੱਛੇ ਬੱਚਾ ਬੈਠਾ ਹੈ, ਪਿੱਛੇ ਅੱਗੇ ਲੈ ਲੈ ਕੇ ਡਾਂਗਾਂ ਵੀ ਖੜੇ ਕਰਨ ਦੀ ਕੋਸ਼ਿਸ਼ ਕਰਨ, ਪਰ ਉਹ ਕਿੱਥੇ, ਉਹ ਤੇ ਸਿੱਧਾ ਮੋੜ ਕੇ ਆ ਕੇ ਆਪਣੀ ਪੋਰਚ ਵਿੱਚ ਖੜੀ ਹੋਈ। ਅੱਛਾ, ਤੇ ਬਾਹਰ ਹਵੇਲੀ ਦੀ ਹਾਂ, ਪੋਰਚ 'ਚ ਖਲੋ, ਪੋਰਚ ਵਿੱਚ ਜਾ ਕੇ ਖੜੀ ਹੋਈ। ਤੇ ਫਿਰ ਵੱਡੇ ਸਰਦਾਰ ਸਾਹਿਬ ਬਾਹਰ ਨਿਕਲੇ। ਮੈਂ ਉਤਰਦੇ ਹੀ ਕਹਿੰਦੇ ਕੀ ਹੋਇਆ? ਮੈਂ ਕਿਹਾ ਉਹ ਨਾ ਮਾਰਦਾ ਸੀਗਾ ਘੋੜੀ ਨੂੰ, ਹੈਂ। ਤੇ ਫਿਰ ਪਾਪਾ ਜੀ ਨੇ ਮੁਨਸ਼ੀ ਨੂੰ ਆਵਾਜ਼ ਮਾਰੀ, ਕਹਿੰਦੇ ਹੰਸਰਾਜ ਉਹਦਾ ਅੱਜ ਹਿਸਾਬ ਕਰ ਦਿਓ। ਤੇ ਜਦੋਂ ਕਿਹਾ ਹੋਇਆ ਜਾਨਵਰ ਨੂੰ ਮਾਰਿਆ, ਇੰਨਾ ਪਿਆਰ ਕਰਦੇ, ਬਹੁਤ ਪਿਆਰ ਕਰਦੇ ਸੀਗੇ। ਇੱਕ ਮੱਝ ਸੀਗੀ ਬੂਰੀ ਜੀ, ਤੇ ਉਹ ਦੁੱਧ ਘੱਟ ਦੇਣ ਲੱਗ ਗਈ, ਤੇ ਨੌਕਰ ਕਹਿਣ ਲੱਗੇ ਵੀ ਇਹਨੂੰ ਵੇਚ ਦਿਓ ਜੀ। ਤਾਂ ਵੇਚ ਦਿੱਤਾ ਤੇ 3 ਦਿਨ ਬਾਅਦ ਉਹ ਫਿਰ ਆਪਣੀ ਜਿਹੜਾ ਡਿਊਟੀ ਦਾ ਵੱਡਾ ਦਰਵਾਜ਼ਾ ਹੈਗਾ, ਉਹ ਸਿਰਫ ਉਦੋਂ ਖੋਲ੍ਹਿਆ ਜਾਂਦਾ ਸੀ ਜਦੋਂ ਕਾਰ ਬਾਹਰ ਜਾਣੀ ਹੋਈ ਜਾਂ ਗੱਡਾ ਜਾਣਾ ਹੋਵੇ। ਬਾਕੀ ਛੋਟੀ ਖਿੜਕੀ ਉਹਦੀ ਖੁੱਲ੍ਹਦੀ ਸੀ। ਉਹਦੇ ਬਾਹਰ ਉਹ ਖੜੀ ਹੈ ਤੇ ਅੜਾ ਰਹੀ ਹੈ। ਉਹਨਾਂ ਨੇ ਖੋਲ੍ਹਿਆ, ਕਹਿੰਦੇ ਨੌਕਰ ਕਹਿੰਦੇ ਬੀਬੀ ਜੀ ਬੂਰੀ ਆ ਗਈ, ਬੀਬੀ ਜੀ ਬੂਰੀ ਆ ਗਈ। ਉਹ ਕੀ ਹੋਇਆ? ਤੇ ਉਹ ਤਾਂ ਬੂਰੀ ਤਾਂ ਬੀਜੀ ਦੇ ਕੋਲ ਖਲੋ ਕੇ ਤੇ ਅੜਾਏ, ਤੇ ਬੀਜੀ ਕਹਿੰਦੇ ਇਹਨੂੰ ਦਿਓ ਖਾਣ ਪੀਣ ਨੂੰ, ਤੇ ਜਦੋਂ ਆਉਣਗੇ ਵਿਚਾਰੇ ਹੁਣ ਲੱਭਦੇ ਵੀ ਕਿੱਥੇ ਹੈ, ਤੇ ਪੈਸੇ ਮੋੜ ਦਿਓ, ਅਸਾਂ ਨਹੀਂ ਹੁਣ ਬੂਰੀ ਵਿੱਚ। ਵਾਹ ਵਾਹ ਵਾਹ। ਯਾਨੀ ਇੰਨਾ ਪਿਆਰ ਹੁੰਦਾ ਸੀ ਕਿ ਜਾਨਵਰ ਵੀ ਆਪਣੇ ਘਰ ਦਾ ਜਿਹੜਾ ਉਹਨੂੰ ਪਾਲਤੂ ਜਾਨਵਰ ਨੂੰ ਹੀ ਉਹਨੇ ਵੀ ਪਿਆਰ ਦਾ ਮੁਜ਼ਾਹਰਾ ਕੀਤਾ, ਤੇ ਤੁਸੀਂ ਵੀ ਆਖਿਆ ਵੀ ਪੈਸੇ ਮੋੜ ਦਿਓ, ਅਸਾਂ ਨਹੀਂ ਹੁਣ ਵਿੱਚ। ਤੇ ਜਿਹੜੇ ਡਸਕੇ ਵਾਲੇ ਬਾਪੂ ਅਮਰ ਸਿੰਘ ਜ਼ੈਲਦਾਰ ਸਨ, ਉਹਨਾਂ ਨਾਲ ਵੀ ਤੁਹਾਡੀ ਰਿਸ਼ਤੇਦਾਰੀ ਸੀ? ਉਹ ਕਜ਼ਨ ਸੀਗੇ ਸਾਡੇ। ਅੱਛਾ। ਯਾਨੀ ਕਿ ਭੂਆ ਜੀ ਦੇ ਮਤਲਬ ਭੂਆ ਜੀ ਤੇ ਮਤਲਬ ਇੱਥੇ ਵਿਆਹੇ ਡਸਕੇ। ਤੇ ਫਿਰ ਜਿਹੜੇ ਭਾਜੀ ਸ਼ਿਵਦੇਵ ਸਿੰਘ ਸੀਗੇ,
ਇਹ ਦਿੱਲੀ ਚਲੇ ਗਏ ਸੀਗੇ। ਉੱਥੇ ਉਹਦੇ ਚੰਗੇ ਵੱਡੇ ਕੰਟਰੈਕਟਰ ਦਾ ਵੀ ਕੰਮ ਸੀ ਉਹਨਾਂ ਕੋਲ ਸਾਰਾ ਕੁਝ। ਤੇ ਇੱਥੇ ਉਹਨਾਂ ਦੀ ਮੋਰਾਂ ਵਾਲੀ ਕੋਠੀ ਹੈਗੀ ਹੈ। ਹਾਂਜੀ, ਡਸਕੇ 'ਚ ਹੈ ਮੋਰਾਂ ਵਾਲੀ ਕੋਠੀ। ਉਹ ਸੀ ਉਹਨਾਂ ਦੇ ਛੋਟੇ ਭਰਾ ਰਿਸ਼ਪਾਲ ਸਿੰਘ। ਸਾਰੇ ਇਸ ਤਰ੍ਹਾਂ ਕਰਕੇ ਮਤਲਬ। ਤੇ ਜਦੋਂ ਤੁਸੀਂ ਇਹ ਛੱਡ ਕੇ ਗਏ, ਐਡੀ ਵੱਡੀ ਹਵੇਲੀ ਸੀ, ਭਰਿਆ ਭੰਡਾਰ ਛੱਡ ਕੇ ਜਾਣਾ, ਫਿਰ ਇੰਨਾ ਜ਼ਿਮੀਦਾਰਾ ਸੀ, ਵਾਈ ਬੀਜੀ ਸੀ। ਇਹ ਵੀ ਪਤਾ ਲੱਗਾ ਕਿ ਗੁਜਰਾਂਵਾਲੇ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਇਹ ਵੀ ਤੁਹਾਡੇ ਵੱਡਿਆਂ ਨੇ ਹਾਂਜੀ ਉਹਨਾਂ ਜਗ੍ਹਾ ਦਿੱਤੀ ਸੀ, ਜ਼ਮੀਨ। ਉਹ ਜ਼ਮੀਨ ਦਿੱਤੀ ਸੀਗੀ ਜੀ। ਤੇ ਇੱਥੋਂ ਤੱਕ ਕਿ ਸ਼ਹਿਰ ਦੇ ਵਿੱਚ ਵੀ ਮਕਾਨ ਸੀਗੇ, ਤਾਇਆ ਜੀ ਦਾ ਵੀ ਤੇ ਮੇਰੇ ਫਾਦਰ ਦਾ ਵੀ। ਫਿਰ ਦੁਕਾਨਾਂ ਸੀਗੀਆਂ। ਬਾਅਦ ਵਿੱਚ ਪਤਾ ਕੀਤਾ ਸੀ ਵਸੀ ਸਾਹਿਬ ਨੇ, ਤੇ ਉਹਨਾਂ ਨੇ ਕਿਹਾ ਕਿ ਜੀ ਰੇਲਵੇ ਜਿਹੜਾ ਹੈਗੀ ਰੇਲਵੇ ਰੋਡ 'ਤੇ 2 ਦੁਕਾਨਾਂ ਇਹਨਾਂ ਦੀਆਂ ਰੇਲ ਬਾਜ਼ਾਰ। ਹਾਂਜੀ, ਰੇਲ ਬਾਜ਼ਾਰ 'ਚ। ਤੇ ਉਹ ਮਤਲਬ ਵੀ ਇਸ ਤਰ੍ਹਾਂ ਇੰਨਾ ਕੁਝ ਛੱਡ ਕੇ ਜਦੋਂ ਗਏ, ਉਹ ਥੋੜਾ ਜਿਹਾ ਮੰਜ਼ਰ ਬਿਆਨ ਕਰੋ ਨਾ। ਬੜਾ ਦੁੱਖ ਤੇ ਹੋਇਆ ਹੋਣਾ ਹੈ, ਸਾਰਾ ਕੁਝ ਛੱਡ ਛਡਾ ਕੇ ਜਾਣਾ ਪੈ ਗਿਆ। ਬਿਲਕੁਲ ਜੀ। ਉਹ ਇਸ ਤਰ੍ਹਾਂ ਹੋਇਆ ਕਿ ਬੜੀਆਂ ਬਾਰਿਸ਼ਾਂ ਹੋਈਆਂ ਸੀਗੀਆਂ ਅਗਸਤ ਦੇ ਸ਼ੁਰੂ ਵਿੱਚ। ਤੇ ਇੱਥੇ ਜਿਹੜੇ ਰਡਿਆਲੇ ਚਾਚਾ ਜੀ ਸੁਰਿੰਦਰ ਸਿੰਘ ਤੇ ਲਖਿੰਦਰ ਸਿੰਘ ਵਗੈਰਾ, ਉਹ ਸਾਡੇ ਛੋਟੇ ਜਿਹੜੇ ਦਾਦਾ ਜੀ ਸੀਗੇ ਸੁਜਾਨ ਸਿੰਘ, ਉਹਨਾਂ ਦੇ ਬੇਟੇ ਸੀਗੇ। ਤੇ ਇਸੇ ਤਰ੍ਹਾਂ ਹੀ ਨਾਲ ਹੀ ਕੋਠੀ ਹੈਗੀ ਰਡਿਆਲੇ ਉਹਨਾਂ ਦੀ, ਬਾਬਾ ਜੀ ਸੁੰਦਰ ਸਿੰਘ ਦੀ, ਉਹਨਾਂ ਦੀ ਫੈਮਿਲੀ ਵੀ ਇੱਥੇ ਸੀ ਸਾਰੇ। ਤਾਂ ਉਹਨਾਂ ਨੇ ਮਤਲਬ ਆ ਗਏ ਇੱਥੇ ਤੇ ਕਹਿਣ ਲੱਗੇ ਵੀ ਭਾਜੀ ਤੁਸੀਂ ਮਤਲਬ ਇੰਨੀ ਹੈਲਥ ਠੀਕ ਨਹੀਂ ਹੈ, ਇੱਥੇ ਇਕੱਲੇ ਕੀ ਕਰਦੇ ਹੋ, ਲੜਕੀਆਂ ਹੈਗੀਆਂ ਨੇ ਨਾਲ, ਤੁਸੀਂ ਚਲੋ ਆਪਣੇ ਸਾਰੇ ਰਡਿਆਲੇ ਇਕੱਠੇ ਹੋ ਰਹੇ ਹੈ। ਤਾਂ ਪਾਪਾ ਜੀ ਕਹਿਣ ਲੱਗੇ ਚਲੋ ਫਿਰ ਕਹਿੰਦੇ ਜੀ ਕਾਰ ਨਹੀਂ ਜਾਣੀ, ਬਾਰਿਸ਼ ਨਾਲ ਬਹੁਤ ਸਾਰਾ ਜਿਹੜਾ ਭਰਿਆ ਹੋਇਆ, ਤੇ ਅਸੀਂ ਤੁਹਾਨੂੰ ਘੋੜਿਆਂ 'ਤੇ ਲੈ ਜਾਣਾ। ਘੋੜਿਆਂ 'ਤੇ ਲੈ ਕੇ ਸਾਨੂੰ ਰਡਿਆਲੇ ਆ ਗਏ। ਰਡਿਆਲੇ ਬਾਕੀ ਸਾਰੇ ਮਤਲਬ ਇਹ ਹੋਰ ਲੋਕ ਵੀ ਇਕੱਠੇ ਸੀਗੇ, ਤੇ ਮਤਲਬ ਆਪਣਾ ਠੀਕ ਬੈਠੇ ਹੋਏ ਸੀਗੇ। ਕੁਝ ਸਮਝ ਨਹੀਂ ਸੀ ਆਉਂਦੀ। ਇਹੀ ਸੀਗਾ ਵੀ ਗੜਬੜ ਹੋਈ ਹੈ ਬਹੁਤ ਜਗ੍ਹਾ 'ਤੇ, ਥਾਂ ਦੇ ਉੱਤੇ। ਮਤਲਬ ਪਿੰਡਾਂ ਦੇ ਵਿੱਚ ਹੋਣਾ ਉਸ ਤਰ੍ਹਾਂ ਦਾ ਜੋ ਵੀ ਢੋਲ ਜੇ ਵੱਜਣੇ, ਇਕੱਠੇ ਹੋ ਜਾਣਾ। ਤੇ ਫਿਰ ਉਸ ਤੋਂ ਬਾਅਦ ਤੇ ਫੌਜ ਜਿਹੜੀ ਸੀ ਰਾਤ ਨੂੰ ਪਿੰਡਾਂ ਦੀ ਗਸ਼ਤ ਕਰਦੀ ਹੁੰਦੀ ਸੀ ਜੀ। ਤੇ ਉਸ ਦਿਨ ਰਾਤ ਨੂੰ ਜਿਹੜੇ ਫੌਜੀ ਆਏ, ਉਹਨਾਂ ਨੇ ਆ ਕੇ ਕਿਹਾ ਵੀ ਇਕੱਠੇ ਬੁਲਾ ਕੇ ਇਹਨਾਂ ਨੂੰ ਕਹਿਣਗੇ ਵੀ ਦੇਖੋ ਸਰਦਾਰ ਸਾਹਿਬ, ਵਕਤ ਬਦਲ ਗਏ ਨੇ। ਹੁਣ ਤੱਕ ਆਲੇ ਦੁਆਲੇ ਦੇ ਪਿੰਡ ਜਿਹੜੇ ਨੇ ਉਹਨਾਂ 'ਚ ਕੋਈ ਹਿੰਦੂ ਸਿੱਖ ਹੁਣ ਨਹੀਂ ਹੈਗਾ। ਤੇ ਹੁਣ ਫਿਰ ਨੈਕਸਟ ਤੁਹਾਡੀ ਵਾਰੀ ਹੈ। ਹੁਣ ਤੱਕ ਸਾਰੇ ਚੁੱਪ ਨੇ, ਵੀ ਸਰਦਾਰਾਂ ਕੋਲ ਰਾਈਫਲਾਂ ਬਹੁਤ ਨੇ। ਤੇ ਮਤਲਬ ਕੱਲ੍ਹ ਦਾ ਕੁਝ ਕਹਿ ਨਹੀਂ ਸਕਦੇ। ਜੇ ਤੁਸੀਂ ਕਹੋ ਅਸੀਂ ਰਾਤ ਇੱਥੇ ਰਹਿ ਜਾਂਦੇ ਹਾਂ, ਸਵੇਰੇ ਸਾਰੇ ਚੱਲੋ ਨਾਲ, ਅਸੀਂ ਤੁਹਾਨੂੰ ਕੈਂਪ 'ਚ ਛੱਡ ਦਿਆਂਗੇ। ਸੋ ਰਾਤੀ ਸਾਰੇ ਫੌਜ ਵਾਲੇ ਵੀ ਉੱਥੇ ਠਹਿਰੇ। ਸਵੇਰੇ ਸਾਰੇ ਫਿਰ ਚੱਲ ਪਏ ਆਪਣਾ ਗੁਰੂ ਨਾਨਕਪੁਰਾ ਮੁਹੱਲੇ ਦੇ ਵਿੱਚ ਗੁਜਰਾਂਵਾਲੇ ਕੈਂਪ ਵੀ ਕੀ ਸੀ, ਜਿਹੜੇ ਘਰ ਖਾਲੀ ਕਰਕੇ ਗਏ ਸੀਗੇ, ਉੱਥੇ ਜਾ ਕੇ ਆਪਣਾ ਡੇਰਾ, ਇੱਕ ਪਾਸੇ ਲੰਗਰ ਲੱਗਿਆ, 2 ਫੁਲਕੇ ਲੈ ਕੇ ਤੇ ਆਪਣਾ ਖਾਓ। ਤੇ ਬਾਹਰ ਜ਼ਰੂਰ ਫੌਜ ਸੀਗੀ। ਇੱਥੋਂ ਮਤਲਬ ਸਭ ਕੁਝ ਛੱਡ ਛੁਡਾ ਕੇ ਲੁਟਾ ਕੇ ਤੇ ਉੱਥੇ ਜਦੋਂ ਚਲੇ ਗਏ ਤੇ ਉੱਥੇ ਫਿਰ ਦੁਬਾਰਾ ਜਾ ਕੇ ਉੱਥੇ ਦੁਬਾਰਾ ਨਵੇਂ ਸਿਰੇ ਤੋਂ ਫਿਰ ਕੋਈ ਜ਼ਮੀਨ ਅਲਾਟ ਹੋਈ, ਘਰ ਸ਼ਹਿਰ। ਉਹ ਦੱਸਦੇ ਆ ਕਿ ਉਹ ਉੱਥੇ ਜਦੋਂ ਪਹੁੰਚ ਗਏ ਤੇ ਫਿਰ ਮਤਲਬ ਰਿਸ਼ਤੇਦਾਰ ਕੋਈ ਬਿਸਤਰੇ ਭੇਜ ਰਿਹਾ, ਕੋਈ ਮਤਲਬ ਇਹ ਵੀ ਕਣਕ ਸਭ ਕੁਛ। ਫਿਰ ਮੇਰੀ ਜਿਹੜੀ ਉਹ ਮੇਰੇ ਕਜ਼ਨ ਸੀ, ਉਹਦੀ ਸੱਸ ਉਹਨਾਂ ਦੀ, ਉਹ ਲੈ ਆਈ ਬੀਜੀ ਕਹਿਣ ਵੀ ਨਹੀਂ ਅਸੀਂ ਇਸ ਤਰ੍ਹਾਂ ਹਾਲੇ ਕੱਪੜੇ ਕੁਪੜੇ ਤਾਂ ਨਹੀਂ ਉਹ ਨਵੇਂ ਸੂਟਾਂ ਦੇ ਨਹੀਂ ਵਿਆਹ ਤੇ ਤੁਸੀਂ ਦੂਰ ਸੀਗੇ, ਮੈਂ ਸਭ ਤੋਂ ਭੇਜ ਬਹਾਨਿਆਂ ਨਾਲ ਅਗਲੇ ਚੀਜ਼ਾਂ ਦੇਣ। ਉਹਨਾਂ ਨੂੰ ਇਹ ਲੱਗੇ ਵੀ ਜੇ ਅਸੀਂ ਇਹਨਾਂ ਨੂੰ ਉਂਝ ਕਹਿੰਦੇ ਹਾਂ ਵੀ ਅਸੀਂ ਸੂਟ ਦਿੰਦੇ ਹਾਂ ਤੇ ਕਹਿਣਗੇ ਅੱਜ ਅਸੀਂ ਲੈਣ ਵਾਲੇ ਹੋ ਗਏ। ਸ਼ਾਲਾ ਮੁਸਾਫਿਰ ਕੋਈ ਨਾ ਥੀਵੇ, ਕੱਖ ਜਿਨਾ ਥੀ ਭਾਰੇ ਹੋ। ਯਾਨੀ ਕਿ ਮੁਸਾਫਰ ਜਿਹੜਾ ਉਹਦੇ ਤੋਂ ਗਲੀਆਂ ਦੇ ਕੱਖ ਵੀ ਭਾਰੇ ਹੋ ਜਾਂਦੇ ਨੇ। ਉਹ ਵਿਚਾਰਾ ਫਿਰ ਜਿਸ ਵੇਲੇ ਛੱਡ ਛੁਡਾ ਕੇ ਜਾਣਾ ਪੈਂਦਾ ਹੈ ਤੇ ਇਹੋ ਹੀ ਹਾਲਾਤ ਹੋ ਜਾਂਦੇ ਨੇ। ਇਹਨਾਂ ਦੀਆਂ ਕਹਾਣੀਆਂ ਜਿਹੜੀਆਂ ਨੇ ਨਾ ਪਿਆਰੇ ਵੇਖਣ ਵਾਲਿਓ, ਨਾਲ ਤਸ਼ਰੀਫ ਲਿਆਈਆਂ ਹੋਈਆਂ ਨੇ ਸਾਡੀਆਂ 2 ਭੈਣਾਂ ਵੀ, ਥੋੜ੍ਹਾ ਜਿਹੀਆਂ ਉਹਨਾਂ ਨਾਲ ਵੀ ਗੱਲਾਂ ਬਾਤਾਂ ਕਰਨੇ ਆ ਤੇ ਉਹਨਾਂ ਦੀਆਂ ਕਹਾਣੀਆਂ
ਉਹਨਾਂ ਦੀ ਜ਼ੁਬਾਨੀ ਸੁਣਨੇ ਆ। ਹਾਂਜੀ, ਤੇ ਤੁਸੀਂ ਨਾਲੇ ਅੰਮਾ ਜੀ ਨੂੰ ਰੈਸਟ ਦਈਏ ਨਾ ਥੋੜਾ ਜਿਹਾ। ਅੱਛਾ ਜੀ, ਹੁਣ ਤੁਸੀਂ ਇਹ ਦੱਸੋ ਪਲੀਜ਼ ਕਿ ਤੁਸੀਂ ਕਿਹੜਾ ਸਬਜੈਕਟ ਫਿਰ ਪੜ੍ਹਾ ਰਹੇ ਹੋ ਇੰਡੀਆ ਦੇ ਵਿੱਚ ਉੱਥੇ ਦਿੱਲੀ ਤੇ ਯੂਨੀਵਰਸਿਟੀ? ਪਹਿਲਾਂ ਇਹ ਦਿੱਲੀ ਪੜ੍ਹਾ ਰਹੇ ਨੇ ਅੱਛਾ। ਇੰਡੀਆ 'ਚ ਤੇ ਪੰਜਾਬ ਯੂਨੀਵਰਸਿਟੀ ਵਿੱਚ ਅੱਛਾ ਜੀ, ਹੈਗੇ ਅੱਛਾ ਜੀ। ਪ੍ਰੋਫੈਸਰ ਨੇ। ਮੈਂ ਹੁਣ ਰਿਟਾਇਰਮੈਂਟ ਲੈ ਲਈ ਹੈ। ਵੈਸੇ ਮੈਂ ਵੀ ਐਕੈਡੈਮਿਕ ਹਾਂ, ਮੈਂ PhD ਸੋਸ਼ੀਓਲੋਜੀ ਵਿੱਚ ਕੀਤੀ ਹੈ ਜੀ। ਤੇ ਮੇਰੀ ਐਜੂਕੇਸ਼ਨ ਦਿੱਲੀ ਯੂਨੀਵਰਸਿਟੀ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੇ ਇੰਡੀਅਨ ਇੰਸਟੀਚਿਊਟ ਆਫ ਟੈਕਨੋਲੋਜੀ ਦਿੱਲੀ ਦੀ ਹੈ। ਟੋਟਲੀ ਐਜੂਕੇਸ਼ਨ ਦਿੱਲੀ। ਤੇ ਮੈਂ ਉਸ ਤੋਂ ਬਾਅਦ PhD ਦੋਨੋਂ ਕੀਤੀ। ਹਾਂ, PhD ਕਰੀ ਸੋਸ਼ੀਓਲੋਜੀ ਵਿੱਚ। ਫਿਰ ਉਸ ਤੋਂ ਬਾਅਦ ਮੈਂ ਜੌਬ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਮੱਧ ਪ੍ਰਦੇਸ਼ ਦਾ, ਕਿਉਂਕਿ ਮੈਂ ਮੱਧ ਪ੍ਰਦੇਸ਼ ਚਲੀ ਗਈ ਸੀ ਸ਼ਾਦੀ ਤੋਂ ਬਾਅਦ, ਤੇ ਮੈਂ ਉੱਥੇ ਜੌਬ ਕੀਤਾ। ਡੈਪੂਟੇਸ਼ਨ ਇੰਡੀਅਨ ਗਵਰਨਮੈਂਟ ਦੇ ਡਿਪਾਰਟਮੈਂਟ ਆਫ ਕਲਚਰ ਵਿੱਚ ਵੀ 5 ਸਾਲ ਕੀਤੀ। ਤੇ ਫਿਰ ਇਤਫਾਕ ਹੋਇਆ USA ਜਾਣ ਦਾ, ਤੇ ਫਿਰ ਮੈਂ US ਗਈ। ਮੈਂ ਕੰਸਲਟੈਂਟ ਰਹੀ ਵਰਲਡ ਬੈਂਕ ਦਾ ਆਫਿਸ ਜਿਹੜਾ ਯੂਨਾਈਟਿਡ ਨੇਸ਼ਨਸ ਹੈ ਉੱਥੇ, UNICEF ਦੇ ਨਾਲ ਵੀ ਥੋੜ੍ਹੀ ਦੇਰ ਲਈ। ਪਰ ਉੱਥੇ ਵੀ ਮੈਨੂੰ ਟੈਨਿਓਰਡ ਪੋਜੀਸ਼ਨ ਜਿਹੜੀ ਹੁੰਦੀ ਹੈ ਫੁੱਲ ਟਾਈਮ ਪ੍ਰੋਫੈਸਰ ਦੀ ਓਪਰਚੁਨਿਟੀ ਮਿਲੀ ਉੱਥੇ ਪੜ੍ਹਾਉਣ ਦੀ। ਫਿਰ ਐਸਾ ਹੋਇਆ ਕਿ ਸਮਹਾਓ ਅਸੀਂ ਕਾਫੀ ਦੇਰ ਲਈ USA ਰਹਿ ਗਏ, ਤੇ 24 ਸਾਲ ਮੈਂ USA ਰਹਿ ਕੇ ਆਈ ਹਾਂ। ਉਸ 'ਚੋਂ 23 ਸਾਲ ਮੈਂ ਪੜ੍ਹਾਇਆ ਸੋਸ਼ੀਓਲੋਜੀ। ਫਿਰ ਮੈਂ ਆਪਣੀ ਮਦਰ ਤੇ ਸਿਸਟਰ ਕੋਲ ਆਉਣ ਲਈ ਰਿਟਾਇਰਮੈਂਟ ਲੈ ਕੇ ਪਿਛਲੇ ਸਾਲ ਆ ਗਈ। ਇਹ ਕਹਿੰਦੇ ਪਾਪਾ ਦੀ ਡੈਥ ਹੋ ਗਈ ਤੇ ਮਮਾ ਕੱਲੀ ਹੋ ਗਈ। ਪਿਛਲੇ ਸਾਲ ਮੈਂ ਰਿਟਾਇਰਮੈਂਟ ਲੈ ਕੇ ਆ ਗਈ, ਤੇ ਮੈਂ ਹੁਣ ਇੱਥੇ ਹੀ ਹੁੰਦੀ ਹਾਂ, ਇਹਨਾਂ ਕੋਲ ਜਾਂਦੀ ਰਹਿੰਦੀ ਹਾਂ। ਮੇਰੇ ਬੱਚੇ ਬਾਹਰ ਨੇ ਹਾਲੇ ਥੋੜੀ ਮੈਂ ਪਿਛਲੀ ਵਾਰੀ। ਅੱਛਾ, ਕਲਚਰ ਵੀ ਤੁਸੀਂ ਦੱਸਿਆ ਕਿ ਤੁਸੀਂ ਕਿਸੇ ਕਲਚਰਲ ਵੀ ਡਿਪਾਰਟਮੈਂਟ 'ਚ ਰਹੇ ਹੋ। ਹਾਂਜੀ ਹਾਂਜੀ। ਅੱਛਾ, ਇਹ ਦੱਸੋ ਕਿ ਤੁਹਾਡੀ ਤੇ ਮਦਰ ਜਿਹੜੇ ਨੇ ਉਹਨਾਂ ਨੇ ਤੇ ਅੱਖੀਂ ਦੇਖਿਆ ਇੱਥੋਂ ਦਾ ਵੀ ਕਲਚਰ, ਬਲਕਿ ਇਹਨਾਂ ਦੀ ਗਰੂਮਿੰਗ ਹੀ ਇਸ ਕਲਚਰ ਵਿੱਚ ਹੋਈ। ਉਸ ਤੋਂ ਬਾਅਦ ਚਲੋ ਵੰਡ ਹੋ ਗਈ, ਵੰਡ ਤੋਂ ਬਾਅਦ ਤੁਸੀਂ ਉੱਧਰ ਚਲੇ ਗਏ। ਹੁਣ ਤੁਸੀਂ ਅੱਜ ਤਸ਼ਰੀਫ ਲਿਆਏ ਹੋ, ਬੜਾ ਸਾਡੇ ਵਾਸਤੇ ਮਾਣ ਸਾਡਾ ਵਧਾਇਆ ਤੁਸੀਂ ਆ ਕੇ। ਹੁਣ ਗੁਜ਼ਾਰਿਸ਼ ਇਹ ਵੇ ਕਿ ਅੱਜ ਵੀ ਤੁਹਾਡੀ ਮਦਰ ਦਾ ਜਿਹੜਾ ਕਲਚਰ ਹੈ ਉਹ ਤਾਂ ਬਿਲਕੁਲ ਹੀ ਸਾਡੀਆਂ ਮਾਵਾਂ ਵਰਗਾ ਨਾ ਜੀ। ਐਸੇ ਤਰ੍ਹਾਂ ਹੀ ਸਾਡੀਆਂ ਹੁਣ ਵੀ ਵਾਲਦਾ, ਅਸੀਂ ਘਰ ਜਾਈਏ ਉਹਨਾਂ ਨੇ ਦੁਪੱਟਾ ਲਿਆ ਹੁੰਦਾ ਹੈ, ਫਿਰ ਜਦੋਂ ਬਾਹਰ ਜਾਂਦੇ ਨੇ ਤੇ ਫਿਰ ਛੋਟਾ ਦੁਪੱਟਾ ਹੁੰਦਾ, ਫਿਰ ਉੱਤੇ ਵੱਡੀ ਚਾਦਰ ਵੀ ਲੈਂਦੇ ਨੇ। ਸੇਮ ਸਾਡਾ ਕਲਚਰ ਉੱਪਰ ਚਿਕਨ ਦੀਆਂ ਚਾਦਰਾਂ ਉੱਪਰੋਂ, ਜਾਂ ਫਿਰ ਮੇਰੀ ਮਦਰ ਨੇ ਕਸ਼ਮੀਰੀ ਸਿਲਕ ਦੀਆਂ ਉਹਨਾਂ ਦੇ ਉੱਤੇ ਕਲਚਰ ਤੁਹਾਡਾ ਵੀ ਉਹੋ ਹੀ ਹੈ ਸੇਮ। ਲੇਕਿਨ ਜ਼ਰਾ ਜਿਹਾ ਤੁਸੀਂ ਚੂੰਕਿ ਅਮਰੀਕਾ ਰਹੇ ਹੋ ਤੇ ਥੋੜਾ ਜਿਹਾ ਦੁਪੱਟਾ ਨਹੀਂ ਸਿਰ ਤੇ ਉਸ ਤਰ੍ਹਾਂ ਪ੍ਰੋਪਰ ਲੈਂਦੇ। ਉਹ ਵੀ ਲੈ ਲਈਦਾ ਦੁਪੱਟਾ ਜਦੋਂ ਮੇਰੀ ਗੱਲ ਮੁਕੰਮਲ ਹੋ ਜਾਏ। ਉਹਦਾ ਮਤਲਬ ਸਾਡੀਆਂ ਜਿਹੜੀਆਂ ਭੈਣਾਂ ਨੇ ਨਾ, ਜਿਹੜੀਆਂ ਸਿੱਖ ਭੈਣਾਂ ਨੇ ਸਾਡੀਆਂ, ਉਹ ਤੇ ਅੱਜ ਵੀ ਸਾਡੇ ਪੂਰੇ ਕਲਚਰ ਵਿੱਚ ਨਾ ਰਚੀਆਂ ਹੋਈਆਂ। ਬਿਲਕੁਲ। ਲੇਕਿਨ ਜਿਹੜੇ ਸਾਡੇ ਸਿੱਖ ਭਰਾ ਨੇ ਉਹ ਲਾਚੇ ਕੁੜਤੇ ਬਹੁਤ ਘੱਟ ਪਾਉਂਦੇ ਨੇ। ਉਹਨਾਂ ਦੇ ਲਿਬਾਸ ਤਰਾਸ਼ ਖਰਾਸ਼ ਵਿੱਚ ਪੰਜਾਬ ਨਹੀਂ ਨਜ਼ਰ ਆਉਂਦਾ। ਉਹਨਾਂ ਪੱਗ ਤੇ ਬੜੀ ਸੋਹਣੀ ਬੰਨੀ ਹੁੰਦੀ ਹੈ, ਥੱਲੇ ਉਹਨਾਂ ਨੂੰ ਕਿਉਂ ਅਮਰੀਕਾ ਤੇ ਇੰਗਲੈਂਡ ਬਣੇ ਹੁੰਦੇ ਨੇ ਥੱਲਿਓਂ। ਇਹ ਕੀ ਚੱਕਰ? ਇਹਦਾ ਤੁਸੀਂ ਉਹਨਾਂ ਤੇ ਸਖਤੀ ਨਹੀਂ ਕਰਦੀਆਂ? ਤੁਸੀਂ ਤੇ ਪੰਜਾਬ ਦਾ ਪੂਰਾ ਕਲਚਰ ਨਾਲ ਪਹਿਨ ਕੇ ਨਿਕਲਦੀਆਂ ਉਹ ਘਰੋਂ। ਅੱਜ ਵੀ ਅਸੀਂ ਜਦੋਂ ਇੰਡੀਅਨ TV ਵੀ ਦੇਖਦੇ ਹਾਂ, ਜਾਂ ਅਸੀਂ ਉੱਥੇ ਦੇਖਦੇ ਹਾਂ ਸਕਰੀਨ ਜਿੰਨੀ ਹੈ, ਉੱਥੇ ਸਾਨੂੰ ਇੰਡੀਅਨ ਵੂਮਨ ਜਿਹੜੀ ਹੈ ਖਾਸ ਕਰ ਪੰਜਾਬ ਦੀ, ਉਹਦੇ 'ਚ ਤੇ ਪਾਕਿਸਤਾਨੀ ਪੰਜਾਬ ਦੀ ਔਰਤ ਦੇ ਲਿਬਾਸ ਵਿੱਚ, ਡਰੈਸਿੰਗ ਵਿੱਚ ਕੋਈ ਫਰਕ ਨਹੀਂ ਲੱਗਦਾ। ਲੇਕਿਨ ਸਿੱਖ ਪਿੰਡਾਂ 'ਚ ਜਿਹੜੇ ਨੇ ਨਾ ਜੀ ਭਰਾ, ਉਹ ਦਿਸਦੇ ਨੇ ਵਾਈ ਸ਼ਾਈ ਕਰਦੇ ਜਦੋਂ ਸਾਨੂੰ ਨਜ਼ਰ ਆਉਂਦੇ ਨੇ, ਤੇ ਉਹ ਪੂਰਾ ਫਿਰ ਪੰਜਾਬੀ ਹੁੰਦਾ ਉਹਨਾਂ ਦਾ ਕਲਚਰ ਵੀ, ਡਰੈਸ ਵੀ, ਉਹਨਾਂ ਦਾ ਖਲੋਣਾ ਬਹਿਣਾ, ਉਹਨਾਂ ਦੇ ਗਾਣੇ ਟੱਪੇ ਢੋਲੇ ਮਾਈਏ। ਲੇਕਿਨ ਜਿਹੜੇ ਸ਼ਹਿਰਾਂ ਸ਼ੂਰਾਂ 'ਚ ਸਰਦਾਰ ਭਰਾ ਨੇ ਸਾਡੇ, ਉਹ ਜਿਹੜੇ ਨੇ ਉਹ ਮਿਨੀ ਅੰਗਰੇਜ਼ ਜਿਹਾ ਬਣ ਗਏ। ਕੀ ਚੱਕਰ ਹੈ? ਉਹਨਾਂ ਨੂੰ ਤੁਸੀਂ ਠਾਕਦੇ ਨਹੀਂ, ਉਹ ਕੰਮ ਖਰਾਬ ਨਾ ਹੋ ਜਾਏ ਕਿਤੇ ਪੰਜਾਬ ਨੂੰ ਛੱਡ ਨਾ ਜਾਣ। ਵੈਸੇ ਬਹੁਤ ਛੱਡ ਕੇ ਜਾਂਦੇ ਨੇ। ਕਿਉਂਕਿ ਇੱਕ ਤਾਂ ਸ਼ਾਮ ਹੈਗੀ ਕਿ ਸ਼ਾਇਦ ਉੱਥੇ ਦੀ ਪਤਾ ਨਹੀਂ ਕਿਸ ਤਰ੍ਹਾਂ ਜ਼ਿਆਦਾ ਤਰੱਕੀ ਹੋ ਸਕੇਗੀ, ਜ਼ਿਆਦਾ, ਤੇ ਉਸ ਚੀਜ਼ ਦੀ ਚਾਮ ਵੀ ਜ਼ਿਆਦਾ ਹੈ। ਤੇ ਲੜਕੇ ਬਹੁਤੇ ਜਿਹੜੇ ਨੇ ਉਹ ਕੋਸ਼ਿਸ਼ ਕਰਦੇ ਨੇ, ਪੇਰੈਂਟਸ ਵੀ ਸੋਚਦੇ ਨੇ ਕਿ ਚਲੋ ਇਹ ਬਾਹਰ ਜਾ ਕੇ ਅਗਰ ਅੱਛਾ ਕਮਾਉਣਗੇ, ਅੱਛਾ ਰਹਿਣਗੇ। ਨਹੀਂ, ਬਾਹਰ ਜਾ ਕੇ ਤਾਂ ਕਰਨ ਨਾ ਜੀ, ਜੈਸਾ ਦੇਸ਼ ਵੈਸਾ ਭੇਸ। ਹੁਣ ਇੰਗਲੈਂਡ ਜਾਂ ਅਮਰੀਕਾ 'ਚ ਮੈਂ ਵੀ ਜਾਣਾ, ਮੈਂ ਪੈਂਟ ਸ਼ਰਟ ਹੀ ਪਹਿਨਣਾ। ਲੇਕਿਨ ਜਦੋਂ ਆਪਣੇ ਪੰਜਾਬ ਵਿੱਚ ਸਾਡਾ ਹੁਣ ਲਿਬਾਸ ਸਲਵਾਰ ਕਮੀਜ਼ ਹੈ ਜਾਂ ਲਾਚਾ ਕੁੜਤਾ ਹੈ, ਮੈਂ ਆਪਣੇ ਅਕਸਰ ਵਲੌਗਸ ਵਿੱਚ, ਆਪਣੇ ਪ੍ਰੋਗਰਾਮਸ ਦੇ ਵਿੱਚ ਮੈਂ ਲਾਚਾ ਕੁੜਤਾ ਪਹਿਨਣਾ, ਕਿਉਂਕਿ ਮੈਂ ਪੱਗ ਵੀ ਬੰਨਣਾ, ਕਿਉਂਕਿ ਮੈਨੂੰ ਸ਼ੌਕ ਹੁੰਦਾ ਕਿ ਪੰਜਾਬ ਨਜ਼ਰ ਆਏ ਮੇਰੇ ਗੱਲਬਾਤ ਵਿੱਚੋਂ, ਮੇਰੇ ਉੱਠਣ ਬੈਠਣ ਟੁਰਨ ਫਿਰਨ ਵਿੱਚੋਂ ਪੰਜਾਬ ਨਜ਼ਰ ਆਏ।
ਮੇਰੇ ਖਿਆਲ ਤਿਉਹਾਰਾਂ ਤੇ ਵਿਆਹਾਂ ਤੇ ਤਾਂ ਲੋਕ ਟ੍ਰੈਡੀਸ਼ਨਲ ਕੱਪੜੇ ਪਾਉਂਦੇ ਨੇ ਲੜਕੇ ਵੀ ਪਾਉਂਦੇ ਨੇ ਲੜਕੀਆਂ ਵੀ ਬੜੇ ਸ਼ੌਕ ਨਾਲ ਪਾਉਂਦੇ ਨੇ ਤੇ ਮੇਰੇ ਖਿਆਲ ਰੋਜ਼ਮਰਾ ਦੀ ਜਿਹੜੀ ਅਰਬਨ ਲਾਈਫ ਹੈ ਜੋ ਸ਼ਹਿਰਾਂ 'ਚ ਰਹਿੰਦੇ ਨੇ ਉਹਨਾਂ ਨੂੰ ਵੈਸਟਰਨ ਕਲੋਥਿੰਗ ਕਾਮਨ ਹੋ ਗਈ ਹੈ ਅੱਜ ਕੱਲ੍ਹ ਤਾਂ ਮਤਲਬ ਅੱਛਾ ਚਲੋ ਇਹਨੂੰ ਛੱਡੋ ਜੀ, ਹੁਣ ਇਹ ਦੱਸੋ ਕਿ ਜਦੋਂ ਵਿਆਹ ਹੁੰਦੇ ਨੇ, ਹਾਂਜੀ, ਜਦੋਂ ਹੋਇਆ ਸੀ ਵੱਡੇ ਆਪਾਂ ਜੀ ਦਾ ਵਿਆਹ, ਉਦੋਂ ਤਾਂ ਮੈਨੂੰ ਪਤਾ ਇਸ ਤਰ੍ਹਾਂ ਹੀ ਹੋਇਆ ਹੋਣਾ ਜਿਵੇਂ ਦੇਸ਼ ਪੰਜਾਬ। ਜਦੋਂ ਤੁਹਾਡੀ ਸ਼ਾਦੀ ਹੋਈ ਸੀ, ਹਾਂਜੀ, ਉਦੋਂ ਤੇਲ ਮਹਿੰਦੀ ਹੋਈ ਸੀ ਸਾਰੀ, ਫਿਰ ਉਹ ਜੁੱਤੀ ਛਪਾਈ ਸੀ, ਫਿਰ ਉਹ ਰਾਜ ਜਿਵੇਂ ਲਾੜੇ ਨੂੰ ਡੱਕਦੀਆਂ ਨੇ, ਖਾਰੇ ਬਾਂਦੇ ਨੇ, ਮਾਮਾ ਜੀ ਆ ਕੇ ਲਾਉਂਦੇ ਨੇ, ਤੁਸੀਂ ਸਭ ਕੁਝ ਹੋਇਆ ਸੀ ਰਸਮਾਂ? ਸਭ ਕੁਝ ਹੋਇਆ ਸੀ। ਰਮਨ ਦੀ ਸ਼ਾਦੀ ਤਾਂ ਖੈਰ ਚੰਡੀਗੜ੍ਹ 'ਚ ਹੋਈ ਸੀ ਤੇ ਆਪਣੀ ਕਮਿਊਨਿਟੀ 'ਚ ਹੋਈ ਸੀ, ਮੇਰੀ ਆਊਟਸਾਈਡ ਦ ਕਮਿਊਨਿਟੀ ਸ਼ਾਦੀ ਹੋਈ, ਪਰ ਅਸੀਂ ਆਨੰਦ ਕਾਰਜ ਹੋਇਆ ਸੀ, ਸਾਰੇ ਫੰਕਸ਼ਨ ਹੋਏ ਸੀ, ਅਸੀਂ ਉਹ ਬਿਲਕੁਲ ਫੋਲੋ ਕੀਤਾ ਸੀ। ਤੇ ਮੇਰੇ ਖਿਆਲ ਵਿਆਹ ਵਾਲੇ ਦਿਨ ਤਾਂ ਸਾਰੇ ਟ੍ਰੈਡੀਸ਼ਨਲ ਹੋ ਜਾਂਦੇ ਨੇ ਕਿਉਂਕਿ ਇੰਨੇ ਖੂਬਸੂਰਤ ਰਸਮਾਂ ਨੇ ਤੇ ਇੰਨੇ ਖੂਬਸੂਰਤ ਕੱਪੜੇ ਮਿਲਦੇ ਆ ਪਾਉਣ ਨੂੰ ਤੇ ਗਾਣਾ ਵਜਾਣਾ ਸਭ ਇੰਨਾ ਅੱਛਾ ਲੱਗਦਾ। ਤੇ ਉਹਦੇ ਵਿੱਚ ਕੋਈ ਠੇਕਾ ਲਾ ਕੇ ਸਾਰੀਆਂ ਕੁੜੀਆਂ ਬਹਿ ਜਾਂਦੀਆਂ ਨੇ, ਪੂਰੇ ਇੰਡੀਆ ਦੇ ਪਾਕਿਸਤਾਨ ਦੇ ਜਿੰਨੇ ਗਾਣੇ ਨੇ ਉਹ ਇੱਕੋ ਹੀ ਠੇਕੇ ਤੇ ਗਾ ਜਾਂਦੀਆਂ ਨੇ, ਨਾਲ ਇੱਕ ਵਜਾਈ ਜਾਂਦੀ ਹੈ। ਹਾਂਜੀ, ਉਹ ਤਾਂ ਉੱਥੇ ਵੀ ਹੁੰਦਾ ਇਸੇ ਤਰ੍ਹਾਂ ਬਿਲਕੁਲ ਹੁੰਦਾ। ਅੱਜ ਕੱਲ੍ਹ ਥੋੜਾ ਫਿਲਮੀ ਹੋ ਗਿਆ, ਮਤਲਬ ਥੋੜੇ ਫਿਲਮੀ ਗਾਣੇ ਜ਼ਿਆਦਾ ਹੋ ਗਏ ਨੇ ਤੇ ਕਦੇ ਕਦੇ ਲੱਗਦਾ ਹੈ ਕਿ ਲੇਕਿਨ ਉਹ ਜਿਹੜੇ ਛੰਦ ਹੁੰਦੇ ਸਨ, ਛੰਦ ਪਰ ਅੱਗੇ ਆਈਏ ਜਾਈਏ, ਛੰਦ ਪਰ ਅੱਗੇ ਠੂਠੀ, ਸੋਹਰਾ ਮੇਰਾ ਫੁੱਲ ਗੁਲਾਬ ਦਾ ਤੇ ਸੱਸ ਚੱਬੇ ਦੀ ਬੂਟੀ, ਉਹ ਹਾਲੀ ਵੀ ਹੈ ਉੱਥੇ ਹੈ ਪਰ ਪਿੰਡਾਂ ਵਿੱਚ ਤੇ ਬਹੁਤ ਮਤਲਬ ਹੈ ਵੀ ਉਹਨਾਂ ਨੇ ਸਿੱਠਣੀਆਂ ਵੀ ਦੇ ਲੈਣੀਆਂ ਨੇ। ਉਹ ਸਿੱਠਣੀ ਕੋਈ ਸੁਣਾਓ ਨਾ, ਥੋੜੀ ਜਿਹੀ ਕੋਈ ਗੱਲ ਸਿੱਠਣੀ ਸੁਣਾਓ ਨਾ। ਉਹ ਜਿਵੇਂ ਉਹ ਸਿੱਠਣੀਆਂ ਹੁੰਦੀਆਂ ਸਨ ਕਿ ਸਾਡੇ ਤੇ ਵੇੜੇ ਮੁੱਢ ਮਕਈ ਦਾ, ਉਹ ਸੁਣਾਓ ਨਾ ਜਰਾ, ਤੁਹਾਡੇ ਵਿਊਅਰਸ ਖੁਸ਼ ਹੋ ਜਾਣਗੇ। ਸਾਡੇ ਚ ਗਾਣ ਵਾਲਾ ਕੋਈ ਨਹੀਂ, ਪਰ ਮੰਮੀ ਨੂੰ ਸਿੱਠਣੀਆਂ ਯਾਦ ਨੇ, ਹੈ ਨਾ। ਤੇ ਚਲੋ ਨਾ ਗਾਓ, ਉਂਝ ਸੁਣਾਓ ਤੇ ਸਹੀ, ਥੋੜੀ ਕੁ ਅਲਾਪ ਤੇ ਕਰੋ ਨਾ ਜੀ। ਐਡੇ ਤੁਸੀਂ ਆਇਓ, ਸਾਨੂੰ ਚਾਅ ਚੜੇ ਨੇ, ਸਾਨੂੰ ਇਹ ਵੀ ਖੁਸ਼ੀ ਹੋਏਗੀ ਕਿ ਸਾਡਾ ਤੇ ਤੁਹਾਡਾ ਕਲਚਰ ਹਾਲੀ ਤੱਕ ਸੇਮ ਹੈ। ਨਹੀਂ ਸੇਮ ਹੈ ਵੈਸੇ। ਸਾਡੇ ਵਿਆਹਾਂ 'ਚ ਕੁਛ ਨਹੀਂ ਤਾਂ ਮੁਸਰਤ ਨਜ਼ੀਰ ਦੇ ਵੱਜਦੇ ਨੇ ਗਾਣੇ ਬਹੁਤ, ਇਹਨਾਂ ਦੇ ਜਦੋਂ ਵਿਆਹ ਦੀ ਵੀਡੀਓ ਹੈ ਉਹਦੇ ਸਾਰੇ ਉਹ ਗਾਣੇ ਲੱਗੇ ਹੋਏ ਨੇ, ਯੂ ਨੋ। ਸੋ ਇਹ ਤਾਂ ਹੈਗਾ ਸਾਡਾ ਕਲਚਰ, ਬਿਲਕੁਲ ਸੇਮ ਹੈ। ਪਰ ਸਿੱਠਣੀ ਹੈ ਮੰਮੀ ਨੂੰ ਯਾਦ ਨਹੀਂ, ਮੈਨੂੰ ਯਾਦ ਕੋਈ ਨਹੀਂ। ਮੈਨੂੰ ਇਹ ਯਾਦ ਹੈ ਕਿ ਇੱਕ ਵਾਰ ਮੇਰੀ ਦਾਦੀ ਨਾਰਾਜ਼ ਹੋ ਗਈ ਸੀ, ਮੰਮੀ ਨੇ ਬੋਲੀ ਪਾਈ ਸੀ ਜਿਹੜੀ ਕਿ ਉਹ ਅਸਲ 'ਚ ਮੇਰੀਆਂ 5 ਨਨਾਣਾਂ ਨੇ ਜੀ, ਹੁਣ ਤਾਂ ਨਹੀਂ ਹੈ ਵਿਚਾਰੀ ਕੋਈ ਵੀ, ਲੇਕਿਨ ਮੇਰੇ ਹਸਬੈਂਡ ਇਕੱਲੇ ਭਰਾ ਤੇ 5 ਭੈਣਾਂ ਸੀਗੀਆਂ। ਤੇ ਕਿਸੇ ਕਜ਼ਨ ਦੀ ਮੈਰਿਜ ਸੀਗੀ ਤੇ ਉਹ ਕਹਿਣ ਵੀ ਗਿੱਧਾ ਪਾ ਕੇ, ਮੈਂ ਵੀ ਗਿੱਧੇ ਵਿੱਚ ਚਲੀ ਗਈ ਜੀ। ਤੇ ਮੈਂ ਉਹਦੇ 'ਚ ਬੋਲੀ ਪਾ ਦਿੱਤੀ ਵੀ ਸੱਸ ਦੀਆਂ 5 ਕੁੜੀਆਂ, ਮੱਥਾ ਟੇਕ ਦਿਨ ਵੱਜ ਗਏ 12। ਵਾਹ ਵਾਹ। ਤੇ ਮੇਰੀ ਦਾਦੀ ਕਹਿੰਦੀ ਘਰ ਦੇ ਕੋਲੇ ਠਾਂਦੀ, ਚੱਲ ਬਾਹਰ ਘਰ ਦੇ ਕੋਲੇ ਢਾਈ ਜਾਂਦੀ ਹੈ। ਨਹੀਂ ਤੇ ਉਹ ਜਿਹੜੀਆਂ ਸਾਹਮਣੇ ਕੁੜੀਆਂ ਬਹਿ ਕੇ ਕਰਦੀਆਂ ਨੇ ਵਿਆਹ ਦੇ ਉੱਤੇ, ਇੱਕ ਉਹ ਪਹਿਲੇ ਮੁੰਡੇ ਵਾਲੀਆਂ ਗਾਉਂਦੀਆਂ ਨੇ, ਲਾੜੇ ਦਾ ਪਿਓ ਤੇ ਗਾਣਾ ਸੁਣੀਦਾ, ਉਹ ਐਨਕ ਲਾਉਣੀ ਪਈ ਕਰਦੀਆਂ ਨੇ ਨਾ, ਉਹ ਵੀ ਕੁਝ ਸੁਣਾਓ ਨਾ। ਇਸ ਯੰਗਰ ਜਨਰੇਸ਼ਨ ਨੂੰ ਸ਼ਾਇਦ ਨਹੀਂ ਆਉਂਦੀਆਂ ਇੰਨੀਆਂ ਸਿੱਠਣੀਆਂ ਵਗੈਰਾ, ਪਰ ਪਹਿਲਾਂ ਨਾਨਕੇ ਦਾਦਕਿਆਂ ਦੀਆਂ ਬਹੁਤ ਹੁੰਦੀਆਂ ਗੱਲਾਂ, ਲਾਮੇ ਹੁੰਦੇ ਸਨ, ਲਾਮੇ ਹੁੰਦੇ ਨੇ, ਮੈਨੇ ਹੁੰਦੇ ਸਨ, ਇੱਕ ਦੂਜੇ ਨੂੰ ਸਾਹਮਣੇ ਬਹਿ ਕੇ। ਫਿਰ ਉਹਨਾਂ ਨੇ ਕਹਿਣਾ ਕਿ ਮਤਲਬ ਉਹ ਕੀ ਸੀਗਾ ਕਿ ਵੀ ਕੱਪੜਾ ਵਿਆਹ ਕਰਨਾ ਹੈਗਾ ਬੇਟੇ ਦਾ, ਤੇ ਮੇਰੀ ਮਤਲਬ ਵੀ ਸਾਡੀ ਭੈਣ ਗਈ ਦੁਕਾਨ ਤੇ ਕੱਪੜਾ ਖਰੀਦਣ ਵਾਸਤੇ ਗਈ ਹੈ, ਤੇ ਉਹ ਮਤਲਬ ਹੈ ਤੇ ਉਹ ਗਾਣੇ ਵਿੱਚ ਵੀ ਕੱਪੜਾ ਖਰੀਦਣ ਗਈ। ਤੇ ਉੱਥੇ ਜਦੋਂ ਦੱਸਿਆ, ਮੁੱਲ ਪੁੱਛਿਆ, ਤੇ ਉਹਨੇ ਦੁਕਾਨਦਾਰ ਨੇ ਕਿਹਾ ਵੀ 100 ਦਾ ਸਵਾਗਾ ਜੇ ਆਵੇ ਤਾਂ ਕਹਿੰਦੇ ਕਿ ਸੁਣ ਕੇ ਸਾਡੇ ਜੀਜੇ ਦਾ ਦੁਕਾਨ ਤੋਂ ਤਿਲਕਦਾ ਜਾਵੇ। ਇੰਜ ਦੇ ਬੜੇ ਮਜ਼ੇਦਾਰ ਮਜ਼ਾਈਆ ਹੁੰਦੇ ਸਨ। ਉਹ ਲੜਕੀ ਵਾਲੇ ਜਿਹੜੇ ਨੇ ਨਾ ਜੀ, ਉਹ ਲੜਕੇ ਵਾਲਿਆਂ ਦੇ ਮਤਲਬ ਖਿਲਾਫ ਉਹਨਾਂ ਨੂੰ ਪਿੰਚ ਕਰਨ ਵਾਲੇ ਗਾਣੇ ਬੋਲਦੇ ਸਨ। ਉਹ ਦਿਲ ਦਾ ਗੁਬਾਰ ਕੱਢ ਲੈਂਦੇ ਲੋਕ, ਮਜ਼ਾਕ ਹੁੰਦੇ ਸਨ, ਇੱਕ ਦੂਜੇ ਨੂੰ ਥੋੜਾ ਨਾ ਕਰਕੇ ਆਪਣੇ ਨੂੰ ਉਹਨੂੰ ਨੀਚਾ ਦਿਖਾ ਕੇ ਨਾ ਜੀ ਕਿ ਅਸੀਂ ਉੱਤੇ ਆ ਤੇ ਤੁਸੀਂ ਘੱਟ ਆਓ, ਇਸ ਤਰ੍ਹਾਂ। ਲੇਕਿਨ ਨਾਨਕੇ ਆ ਜਾਂਦੇ ਸੀ ਨਾ ਵਿਆਹ ਤੇ, ਫਿਰ ਨਾਨਕੀਆਂ ਨੇ ਆ ਕੇ ਵਿੱਚੋਂ ਕਿਸੇ ਨੇ ਜਿੱਥੇ ਖਾਣਾ ਬਣ ਰਿਹਾ ਉੱਥੋਂ ਇੱਕ ਫੁਲਕਾ ਜਿਹੜਾ ਕੋਈ ਜਲਿਆ ਹੋਵੇ ਲੈ ਆਣਾ ਤੇ ਕਹਿਣਾ ਵੱਡਿਆਂ ਘਰਾਂ ਦਾ ਇਹ ਫੁਲਕਾ। ਇਹੋ ਜਿਹਾ ਕੋਈ ਹਾਸੀ ਮਜ਼ਾਕ
ਹਾਂਜੀ ਕਾਫੀ ਉਹ ਬੜੇ ਉਹ ਸਾਰੀਆਂ ਮੈਂ ਅਸਲ ਵਿੱਚ ਪੁੱਛਣਾ ਚਾਹਨਾ ਕਿ ਉਹ ਸਾਰੀਆਂ ਰਸਮਾਂ ਹਾਲੇ ਵੀ ਦੇਸ਼ ਪੰਜਾਬ ਜਿਹੜਾ ਹਾਂ, ਹੈ ਪਿੰਡ- ਚੜ੍ਹਦਾ ਪਿੰਡਾਂ- ਪੰਜਾਬ ਉਹਦੇ ਚ ਹਾਲੀ ਜਾਰੀ ਸਾਰੀ ਨਹੀਂ ਆ ਖਤਮ ਹੋ ਨਹੀਂ, ਗਈਆਂ ਖਤਮ ਪਿੰਡਾਂ ਨਹੀਂ 'ਚ ਹੋਈਆਂ। ਹੈਗੀਆਂ ਪਿੰਡਾਂ 'ਚ ਹਨ। ਖਤਮ ਨਹੀਂ ਹੋਈਆਂ ਈਵਨ ਹੁਣ ਅੱਜ ਕੱਲ੍ਹ ਜਿਹੜੇ ਵੈਡਿੰਗ ਆਰਗੇਨਾਈਜ਼ਰਸ ਆ ਕੇ ਕਰਦੇ ਨੇ ਤਾਂ ਉਹਦੇ ਵੀ ਫੋਟੋਗ੍ਰਾਫਿਕ ਮੋਮੈਂਟਸ ਲਈ ਜਾਗੋ ਵੀ ਕੱਢੀ ਜਾਂਦੀ ਹੈ, ਸਾਰਾ ਕੁਝ ਹੁੰਦਾ ਹੈ। ਹਾਂ। ਥੋੜਾ ਜਿਹਾ ਜ਼ਿਆਦਾ ਮੈਨੇਜਡ ਹੁੰਦਾ ਹੈ, ਸਪੌਂਟੇਨੀਅਸ ਘੱਟ ਹੁੰਦਾ ਹੈ, ਪਰ ਹੁੰਦਾ ਹੈ। ਤੇ ਮੈਨੂੰ ਤਾਂ ਲੱਗਦਾ ਹੈ ਕਿ ਬਹੁਤ ਜ਼ਿਆਦਾ ਲੋਕਾਂ ਨੂੰ ਰੁਝਾਨ ਹੈਗਾ ਦੁਬਾਰਾ ਤੋਂ ਆਪਣੀ ਪੁਰਾਣੀਆਂ ਜਿਹੜੀਆਂ ਪੋਇਟਰੀ ਹੈ, ਗਾਣੇ ਨੇ, ਫੋਕ ਸੌਂਗਸ ਨੇ, ਇਹਦੇ ਵਿੱਚ ਹੈ, ਬਹੁਤ ਹੈਗਾ। ਦੇਖੋ ਜੀ ਜਿੰਨਾ ਜ਼ਿਆਦਾ ਮੈਂ ਸਮਝਣਾ ਸਾਡੇ ਗੁਲੂਕਾਰ ਜਿਹੜੇ ਨੇ ਸਾਡੇ ਸਿੰਗਰਸ ਜਿਹੜੇ ਨੇ ਜੀ। ਜਿਨ੍ਹਾਂ ਦੇ ਵਿੱਚ ਦਲੇਰ ਸਿੰਘ ਮਹਿਦੀ ਤੋਂ ਲੈ ਕੇ ਕਿਉਂਕਿ ਉਹ ਜਦੋਂ ਆਇਆ ਇੱਕ ਦੋ ਦਫਾ ਤੇ ਉਹ ਸਾਡੇ ਘਰ ਹੀ ਰਹਿੰਦਾ ਹੈ। ਤੇ ਦਲੇਰ ਮਹਿਦੀ ਤੋਂ ਲੈ ਕੇ ਹੰਸਰਾਜ ਹੰਸੇ, ਫਿਰ ਉਸ ਤੋਂ ਇਲਾਵਾ ਜਿੰਨੇ ਯੰਗਰ ਵੀ ਅੱਗੋਂ ਨੌਜਵਾਨ ਆ ਰਹੇ ਨੇ, ਦਿਲਜੀਤ ਦੋਸਾਂਝ, ਦੇਖੋ ਨਾ ਅਮਰੀਕਾ ਦੇ ਵਿੱਚ 50-50 ਹਜ਼ਾਰ ਲੱਖ ਬੰਦੇ ਦਾ ਸ਼ੋਅ ਲਗਾਉਂਦਾ ਹੈ। ਉਹਦੇ ਸ਼ੋਅ ਦੇ ਉੱਤੇ ਪੈਕ ਸ਼ੋਅ ਹੁੰਦੇ ਨੇ ਉਹਦੇ, ਲੇਕਿਨ ਉਹ ਪੰਜਾਬੀ ਗਾਉਂਦਾ ਹੈ। ਹੁਣ ਸਿੱਧੂ ਮੂਸੇਵਾਲਾ ਜਾ ਕੇ ਕੈਨੇਡੀਅਨ ਲੋਕਾਂ ਨੂੰ, ਅਮਰੀਕਨ ਲੋਕਾਂ ਨੂੰ ਪੰਜਾਬੀ ਸੁਣਾ ਰਿਹਾ ਔਰ ਐਡੀ ਲਾਊਡਨੈਸ ਨਾਲ ਸੁਣਾ ਤੇ ਰਿਹਾ। ਉਹਦਾ ਮਤਲਬ ਜਦੋਂ ਉਹ ਗੁਜ਼ਰਿਆ ਹੈ ਤੇ ਮਤਲਬ ਵੱਡੇ ਵੱਡੇ ਸਿੰਗਰਸ ਪੂਰੇ ਦੁਨੀਆ ਦੇ ਉਹਨਾਂ ਨੇ ਉਸ ਦਾ ਅਫਸੋਸ ਕੀਤਾ ਹੈ ਤੇ ਟ੍ਰਿਬਿਊਟ ਦਿੱਤੇ ਨੇ ਉਹਨੂੰ। ਤੇ ਇਨਫੈਕਟ ਸ਼ਾਇਦ ਸਾਨੂੰ ਮੇਬੀ ਅਸੀਂ 올ਡਰ ਹਾਂ ਥੋੜ੍ਹੇ, ਤੇ ਇਸ ਲਈ ਸਾਨੂੰ ਇੰਨਾ ਨਹੀਂ ਪਤਾ ਸੀ। ਮੈਂ ਸੁਣਿਆ ਹੋਇਆ ਸੀ ਸਿੱਧੂ ਮੂਸੇਵਾਲਾ ਦਾ ਨਾਮ, ਪਰ ਮੈਨੂੰ ਇੰਨਾ ਨਹੀਂ ਪਤਾ ਸੀ। ਪਰ ਬਾਹਰੋਂ ਮੈਨੂੰ ਲੋਕ ਕਹਿ ਰਹੇ ਕਿ ਸੋ ਸੈਡ ਕਿ ਹੀ ਇਜ਼ ਐਕਸਪਾਇਰਡ, ਤੇ ਮੈਂ ਕਿਹਾ ਅੱਛਾ ਮੈਂ ਕੁਝ ਮਿਸ ਕਰ ਦਿੱਤਾ। ਯਾਨੀ ਉਹ ਜਿਹੜੇ ਸਾਡੇ ਸਿੰਗਰਸ ਨੇ, ਮੈਂ ਇਸ ਗੱਲੋਂ ਉਹਨਾਂ ਦੇ ਉੱਤੇ ਬੜਾ ਰਾਜ਼ੀ ਹਾਂ ਕਿ ਸਾਡਾ ਰਾਈਟਰ ਜਿਹੜਾ ਹੈ, ਸਾਡਾ ਇੰਟੈਲੈਕਚੁਅਲ ਜਿਹੜਾ, ਸਾਡਾ ਦਾਨਿਸ਼ਵਰ ਜਿਹੜਾ, ਸ਼ਾਇਦ ਮੇਰੇ ਖਿਆਲ 'ਚ ਉਹ ਪੰਜਾਬੀ ਦੀ ਇੰਨੀ ਸੇਵਾ ਨਹੀਂ ਕਰ ਰਿਹਾ ਜਿੱਡੀ ਸਾਡੀ ਮਾਂ ਬੋਲੀ ਵਾਸਤੇ ਸਾਡੇ ਨੁਸਰਤ ਫਤਿਹ ਅਲੀ ਖਾਨ, ਉਹ ਤਾਂ ਖੈਰ, ਹਾਂ, ਤੁਸੀਂ ਬਿਲਕੁਲ। ਦੇਖੋ ਇਹਨਾਂ ਵਰਲਡ ਵਾਈਡ ਜਾ ਕੇ ਜਨਾਬ ਇਹਨਾਂ ਨੇ ਐਸਾ ਪੰਜਾਬੀ ਮਾਂ ਬੋਲੀ ਨੂੰ ਚੁੱਕਿਆ। ਮੌਸੀਕੀ ਦਾ ਹਾਂਜੀ। ਗੱਲ ਹੋ ਰਿਹਾ, ਮਤਲਬ ਜਿੱਥੋਂ ਸਿੱਧਾ ਤੁਹਾਡੇ ਦਿਲ ਨੂੰ ਜਾ ਕੇ ਲੱਗਦੀ ਹੈ ਨਾ। ਹਾਂਜੀ। ਤੇ ਪੜ੍ਹਨ ਲਿਖਣ ਵਾਲੀਆਂ ਗੱਲਾਂ ਹੋਰ ਨੇ, ਕਿਸੇ ਦਾ ਇੰਟਰਸਟ ਹੁੰਦਾ, ਤੁਸੀਂ ਕਿਸੇ ਦਾ ਬਿਲਕੁਲ ਨਹੀਂ ਬਜਾ ਹੁੰਦਾ। ਫਰਮਾਇਆ, ਮੌਸੀਕੀ ਦੀ ਗੱਲ ਹੋ ਰਹੀ, ਲੇਕਿਨ ਮੌਸੀਕੀ ਦੇ ਵਿੱਚ ਉਰਦੂ ਸੌਂਗਸ ਵੀ ਜਾ ਕੇ ਗਾ ਸਕਦੇ ਸਨ ਨਾ। ਹੁਣ ਇੰਡੀਆ ਦੇ ਵਿੱਚ ਲਤਾ ਜੀ ਤੋਂ ਵੱਡਾ ਤੇ ਕੋਈ ਨਹੀਂ ਨਾ ਜੀ। ਜੀ, ਲੇਕਿਨ ਲਤਾ ਜੀ ਨੇ ਬੇਬਹਾ ਬੜੇ ਖੂਬਸੂਰਤ ਲਾ ਤਾਦਾਦ ਉਰਦੂ ਚ ਗਾਣੇ ਗਾਏ, ਬਿਲਕੁਲ ਹਿੰਦੀ ਚ ਜਿਹਨੂੰ ਤੁਸੀਂ ਕਹਿੰਦੇ ਹੋ। ਲੇਕਿਨ ਜਿਹੜੇ ਸਾਡੇ ਪੰਜਾਬੀ ਦੇ ਸਿੰਗਰ ਨੇ ਨਾ, ਮਾਂ ਬੋਲੀ ਦੇ ਜਾਂ ਗੁਰਮੁਖੀ ਦੇ ਸਾਡੇ, ਉਹਨਾਂ ਨੇ ਜਿਹੜਾ ਇਹਦੇ ਵਿੱਚ ਕੰਮ ਕੀਤਾ, ਉਹ ਉਰਦੂ ਸਿੰਗਰਸ ਨੂੰ ਵੀ ਘਟ ਗਏ ਨੇ, ਜ਼ਿਆਦਾ ਇਹਨਾਂ ਨੇ ਪਪੂਲੈਰਿਟੀ ਗੇਨ ਕੀਤੀ ਹੈ। ਬਹੁਤ ਇੰਟਰਸਟਿੰਗ ਗੱਲ ਇਹ ਕਿ ਕੁਝ ਪੰਜਾਬੀ ਦਾ ਇਹੋ ਜਿਹਾ ਚਾਮ ਹੈ, ਭਾਵੇਂ ਲੋਕ ਕੁਝ ਵੀ ਕਹਿੰਦੇ ਹੋਣ। ਮੈਂ ਸ਼ਾਇਦ ਸਵੇਰੇ ਦੱਸ ਰਹੀ ਸੀ ਕਿ ਕਦੇ ਕਦੇ ਬੜਾ ਡਿਸਮਿਸ ਕਰਦੇ ਸੀ ਜਦੋਂ ਅਸੀਂ ਸਾਡੀ ਉਮਰ ਛੋਟੀ ਸੀ। ਕਈ ਲੋਕ ਕਹਿੰਦੇ ਅੱਛਾ ਪੰਜਾਬ ਦਾ ਕਲਚਰ ਇਜ਼ ਐਗਰੀਕਲਚਰ, ਇਸ ਤਰ੍ਹਾਂ ਗੱਲ ਕਰਦੇ ਹੁੰਦੇ ਸੀ ਕਿ ਵੀ ਸਾਡਾ ਇੱਥੇ ਕਰਨਾਟਕ ਮਿਊਜ਼ਿਕ ਹੈ, ਇੱਥੇ ਫਲਾਨਾ ਘਰਾਨਾ ਹੈ ਲਖਨਊ ਦਾ, ਤੇ ਇੱਥੇ ਤਾਂ ਗਵਾਲੀਅਰ ਦਾ ਐਟਸੈਟਰਾ। ਪਰ ਹੁਣ ਮੈਂ ਨੋਟਿਸ ਕੀਤਾ ਕਿ ਸਾਊਥ ਇੰਡੀਅਨ ਫਿਲਮਾਂ 'ਚ ਵੀ ਪੰਜਾਬੀ ਗਾਣੇ ਚੱਲ ਰਹੇ ਨੇ। ਮਤਲਬ ਉਹ ਕਿ ਬਈ ਕੁਝ ਚੀਜ਼ਾਂ ਦਾ ਇਜ਼ਹਾਰ ਪੰਜਾਬੀ 'ਚ ਹੋ ਸਕਦਾ ਹੈ। ਇਹ ਗੱਲਾਂ ਬਹੁਤ ਲੋਕ ਕਹਿੰਦੇ ਨੇ। ਤੇ ਪੰਜਾਬ ਦੇ ਜਿਹੜਾ ਮਿਊਜ਼ਿਕ ਨਾਲ ਉਹਨਾਂ ਨੇ ਬਹੁਤ ਦਿਲਾਂ 'ਚ ਰਾਹ ਕੀਤੀ ਹੈ, ਬਹੁਤ ਜ਼ਿਆਦਾ। ਤੁਸੀਂ ਬਿਲਕੁਲ ਸਹੀ ਫਰਮਾ ਰਹੇ ਹੋ। ਤੇ ਜਿਹੜੇ ਸਿੰਗਰਸ ਨੇ ਇਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਇਸ ਬਹੁਤ ਮਾਮਲੇ ਵਿੱਚ। ਪਾਰਟਿਸਿਪੇਟ ਕੀਤਾ ਇਹਨਾਂ ਨੇ, ਬੜਾ ਜ਼ੋਰ ਨਾਲ ਇਹਨੂੰ ਉਠਾਇਆ। ਤੇ ਮੇਰੇ ਬੱਚੇ ਜੋ ਨਹੀਂ ਜਾਣਦੇ ਪੰਜਾਬੀ, ਮੇਰੀ ਸੌਰੀ ਅਬਾਊਟ ਇਟ, ਮੇਰੇ ਦੋਨੋਂ ਬੇਟੇ, ਉਹਨਾਂ ਨੇ ਬੜਾ ਸਿੰਪਲ ਉਹਦੀ ਸੋਲੂਸ਼ਨ ਲੱਭਿਆ ਕਿ ਸਾਡੀ ਮਾਂ ਨੇ ਸਾਨੂੰ ਸਾਡੀ ਮਾਂ ਬੋਲੀ ਨਹੀਂ ਸਿਖਾਈ ਜੀ। ਤੇ ਉਹਨਾਂ ਨੇ ਪੂਰਾ ਬਲੇਮ ਮਾਂ ਤੇ ਪਾਤਾ ਕਿ ਮਾਂ ਬੋਲੀ ਹੈ, ਮਾਂ ਨੇ ਸਿਖਾਣੀ ਸੀ, ਉਹਨੇ ਨਹੀਂ ਸਿਖਾਈ। ਵੈਸੇ ਮੈਂ ਪਿਆਰਿਓ, ਜਿਹੜੇ ਸਾਡੇ ਮੁਅੱਜ਼ਜ਼ ਵਿਜ਼ਿਟਰਸ ਆਏ ਨੇ, ਉਹਨਾਂ ਦੇ ਵਿੱਚ ਇੱਕ ਹੋਰ ਖਾਤੂਨ ਵੀ ਸ਼ਾਮਿਲ ਨੇ। ਆਓ ਉਹਨਾਂ ਨਾਲ ਵੀ ਮਿਲਨੇ ਆ, ਉਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ। ਆਪਣਾ ਜ਼ਰਾ ਤੁਸੀਂ ਵੀ ਭੈਣ ਜੀ ਤਾਰਫ ਕਰਵਾਓ ਸਾਡੇ ਵਿਊਅਰਸ ਦੇ ਨਾਲ। ਸ਼ੁਕਰੀਆ। ਮੇਰਾ ਨਾਮ ਰਮਨਜੀਤ ਹੈ, ਰਮਨਜੀਤ ਜੋਹਲ, ਤੇ ਮੈਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਪੜ੍ਹਾਉਂਦੀ ਹਾਂ ਜੀ। ਤੇ ਪੰਜਾਬ ਯੂਨੀਵਰਸਿਟੀ ਜਿਵੇਂ ਤੁਹਾਨੂੰ ਪਤਾ ਹੈ ਮਦਰ ਯੂਨੀਵਰਸਿਟੀ ਇੱਥੇ ਲਾਹੌਰ 'ਚ ਹੈਗੀ ਹੈ। ਤੇ ਮੇਰੀ ਵੈਸੇ ਤਾਲੀਮ ਇਨੀਸ਼ੀਅਲੀ ਤਾਂ ਮੱਧ ਪ੍ਰਦੇਸ਼ ਸਿੰਧਿਆ ਸਕੂਲ ਵਿੱਚ ਹੋਈ, ਤੇ ਉਹ ਤੁਹਾਨੂੰ ਪਤਾ ਬੜਾ ਹਿੰਦੀ ਸਪੀਕਿੰਗ ਇਲਾਕਾ ਹੈ। ਤੇ ਭਾਵੇਂ ਇੰਗਲਿਸ਼ ਮੀਡੀਅਮ ਤੁਸੀਂ ਪੜ੍ਹੇ ਹੋ, ਪਰ ਤੁਹਾਡੇ ਜ਼ੁਬਾਨ ਹਿੰਦੀ 'ਚ ਜ਼ਿਆਦਾ ਗੱਲ ਹੁੰਦੀ ਸੀ ਉੱਥੇ। ਤੇ ਦਿੱਲੀ ਮੈਂ ਪੜ੍ਹੀ, ਫਿਰ ਲੇਡੀ ਸ਼੍ਰੀ ਰਾਮ ਕਾਲਜ, ਤੇ ਪੰਜਾਬ ਚੰਡੀਗੜ੍ਹ ਮੈਂ ਆਈ, ਆਪਣੀ MA ਤੇ PhD ਕੀਤੀ। ਤੇ ਪਹਿਲਾਂ ਤਾਂ ਜਦੋਂ ਮੈਂ ਉੱਥੇ ਆਈ ਤੇ ਮੈਂ
ਆਪਣੇ ਵੱਲੋਂ ਪੰਜਾਬੀ ਬੋਲ ਰਹੀ ਹੁੰਦੀ ਸੀ ਤੇ ਮੈਨੂੰ ਸਾਰੇ ਹਿੰਦੀ ਜਵਾਬ ਦਿੰਦੇ ਸੀ ਤੇ ਮੈਨੂੰ ਲੱਗਦਾ ਸੀ ਕਿ ਇਹ ਕਿਉਂ ਕਰ ਰਹੇ ਨੇ। ਫਿਰ ਬਾਅਦ ਸਮਝ ਆਇਆ, ਕਿਸੇ ਨੇ ਬੜੀ ਪੋਲਾਈਟਲੀ ਕਿਹਾ ਕਿ ਤੁਹਾਡੀ ਪੰਜਾਬੀ ਨਹੀਂ ਲੱਗਦੀ। ਖੈਰ ਹੁਣ ਤਾਂ ਮੈਂ ਬਹੁਤ ਅਰਸੇ ਤੋਂ ਚੰਡੀਗੜ੍ਹ 'ਚ ਹੀ ਹੈਗੀ ਹਾਂ, ਯੂਨੀਵਰਸਿਟੀ 'ਚ ਪੜ੍ਹਾ ਰਹੀ ਹਾਂ 91 ਤੋਂ। ਉਸ ਤੋਂ ਪਹਿਲਾਂ ਜਿਵੇਂ ਦੱਸਿਆ MA PhD ਕੀਤੀ। ਤੇ ਚੰਡੀਗੜ੍ਹ ਜਿਹੜਾ ਜੀ ਉਹ ਤੇ ਇੰਡੀਅਨ ਪੰਜਾਬ ਦਾ ਮਰਕਜ਼ੀ ਇਲਾਕਾ ਹੈ, ਉੱਥੇ ਪੰਜਾਬੀ ਬੜੀ ਰਵਾਨੀ ਨਾਲ ਬੋਲਦੇ ਨੇ ਲੋਕ। ਵੈਸੇ ਤੁਸੀਂ ਕਿਹੜਾ ਸਬਜੈਕਟ ਪੜ੍ਹਾਉਂਦੇ, ਕਿਹੜਾ ਰਹੇ ਹੋ ਤੁਸੀਂ? ਮੇਰਾ ਸਬਜੈਕਟ ਪਬਲਿਕ ਐਡਮਿਨਿਸਟ੍ਰੇਸ਼ਨ ਹੈਗਾ। ਅੱਛਾ ਜੀ। ਤੇ ਮੇਰੀ ਰਿਸਰਚ ਵੀ ਸੋਸ਼ਲ ਸਾਇੰਟਿਸਟ, ਜਿਵੇਂ ਸੁਸਾਇਟੀ ਕਮਿਊਨਿਟੀ ਨਾਲ ਕੰਮ ਹੈ। ਤੇ ਕਾਫੀ ਸਾਲਾਂ ਤੋਂ ਮੈਂ ਪੰਜਾਬ ਦੇ ਪਿੰਡਾਂ 'ਚ ਕੰਮ ਕਰ ਰਹੀ ਹਾਂ, ਡਿਵੈਲਪਮੈਂਟ ਵਰਕ ਤੇ ਕਾਫੀ ਇੰਟਰਨੈਸ਼ਨਲ ਪ੍ਰੋਜੈਕਟਸ ਵੀ ਜਿਹੜੇ ਹੈਗੇ ਨੇ, ਕਿਉਂਕਿ ਉਹ ਡਿਵੈਲਪਮੈਂਟ ਦਾ ਹੈ, ਸਕਿੱਲ ਡਿਵੈਲਪਮੈਂਟ ਐਂਡ ਆਲ। ਤੇ ਪੰਜਾਬ ਦੇ ਪਿੰਡਾਂ 'ਚ ਕੰਮ ਕਰ ਰਹੀ ਹਾਂ ਤੇ ਮੈਨੂੰ ਹੁਣ ਨੇੜੇ ਤੋਂ ਉਹ ਜਿਹੜਾ ਰੂਰਲ ਲਾਈਫ ਹੈ ਉਸ ਦਾ ਵੀ ਮੈਨੂੰ ਹੁਣ ਤਜਰਬਾ ਹੋਇਆ। ਪਹਿਲਾਂ ਅਸੀਂ ਜ਼ਿਆਦਾ ਸ਼ਹਿਰ 'ਚ ਹੀ ਰਹਿੰਦੇ ਸੀ, ਭਾਵੇਂ ਪਿੱਛੋਂ ਤਾਂ ਅਸੀਂ ਖੈਰ ਜੱਟ ਹੈਗੇ ਹਾਂ ਤੇ ਉਹ ਤਾਂ ਕਲਚਰ ਤਾਂ ਪਤਾ ਹੈ, ਪਰ ਫਸਟ ਹੈਂਡ ਨਹੀਂ। ਅੱਛਾ, ਮੈਂ ਇੱਕ ਗੱਲ ਤੁਹਾਡੇ ਕੋਲੋਂ ਇਹ ਪੁੱਛਣੀ ਚਾਹੁੰਦਾ ਵਾਂ ਕਿ ਦੋ ਰਿਸ਼ਤੇ ਨੇ ਤੁਹਾਡੇ ਪੰਜਾਬੀ ਦੇ ਨਾਲ, ਯਾਨੀ ਮਦਰ ਟੰਗ ਜਿਹੜੀ ਹੈ ਤੁਹਾਡੀ ਉਹਦੇ ਨਾਲ। ਇੱਕ ਤੁਸੀਂ ਹੁਣੇ ਹੀ ਫਰਮਾਇਆ ਕਿ ਬਾਈ ਕਾਸਟ ਤੁਸੀਂ ਜਿਵੇਂ ਜੱਟ ਹੋ, ਤੇ ਜੱਟਾਂ ਦੀ ਤੇ ਦੇਸ਼ ਪੰਜਾਬ ਜਿਹੜਾ ਹੈ ਇਹਦੇ ਤੇ ਅਸਲ ਮਾਲਕ ਤੇ ਅਸੀਂ ਸਮਝਦੇ ਜੱਟ ਹੀ ਨੇ। ਜੱਟ ਜ਼ਿਮੀਂਦਾਰ ਜਿਨ੍ਹਾਂ ਦੀਆਂ ਜ਼ਮੀਨਾਂ ਸਨ, ਜ਼ਿਆਦਾ ਜਟਾਤਰ ਦੀਆਂ ਹੀ ਸਨ ਨਾ ਕਿ ਜ਼ਮੀਨਾਂ, ਦੀਗਰ ਅਕਵਾਮ ਜਿਹੜੀਆਂ ਸਨ ਇੱਥੋਂ ਦੇ ਵਸਨੀਕ ਹੈ ਸਨ, ਲੇਕਿਨ ਉਹ ਜ਼ਿਮੀਂਦਾਰ ਜਾਂ ਕਾਸ਼ਤਕਾਰ ਉਹਨਾਂ ਦਾ ਪੇਸ਼ਾ ਨਹੀਂ ਸੀ ਹੁੰਦਾ। ਜ਼ਿਆਦਾ ਜੱਟ ਕੌਮ ਮਾਲਕ ਹੁੰਦੀ ਸੀ। ਅਸੀਂ ਜਿੱਥੇ ਇੱਧਰ ਸਾਡੇ ਪੰਜਾਬ ਵਿੱਚ ਮਾਲਕ ਕਹਿੰਦੇ ਨੇ, ਯਾਨੀ ਜ਼ਿਮੀਂਦਾਰ ਜੀ। ਦੂਸਰਾ, ਤੁਸੀਂ ਸਿੱਖ ਮੱਤ ਦੇ ਮਾਨੀ ਹੋ। ਗੁਰੂ ਨਾਨਕ ਦੇਵ ਜੀ ਦੀ ਗ੍ਰੰਥ ਸਾਹਿਬ ਜਿਹੜੀ ਹੈ, ਬਾਬਾ ਜੀ ਨੇ ਸਾਰੇ ਹੀ ਆਪਣੀ ਪ੍ਰੀਚਿੰਗਸ ਜਿੰਨੀਆਂ ਨੇ ਉਹਨਾਂ ਨੇ ਪੰਜਾਬੀ 'ਚ ਕੀਤੀਆਂ, ਸਾਡੀ ਮਦਰ ਟੰਗ 'ਚ। ਸਾਡੀ ਦੋ ਰਿਸ਼ਤੇ ਬੜੇ ਅਟੂਟ, ਬੜੇ ਮਜ਼ਬੂਤ ਤੁਹਾਡੇ ਪੰਜਾਬੀ ਨਾਲ, ਤੁਹਾਡੀ ਮਦਰ ਟੰਗ ਨਾਲ, ਤੁਹਾਡੇ ਦੇਸ਼ ਪੰਜਾਬ ਨਾਲ ਬਣਦੇ ਨੇ। ਤੇ ਤੁਸੀਂ ਕਿਹਾ ਕੋਈ ਪੰਜਾਬੀ ਜ਼ੁਬਾਨ ਉਹ ਅਦਬ ਦੀ ਵੀ ਕੋਈ ਖਿਦਮਤ ਕੀਤੀ ਹੈ ਆਪਣੀ ਸਰਵਿਸ ਦੇ ਦੌਰਾਨ, ਆਪਣੀ ਜਿਹੜੀ ਤੁਸੀਂ ਟੀਚਿੰਗ ਕਰਦੇ ਰਹੇ ਸਾਰੀ ਜ਼ਿੰਦਗੀ ਤੁਸੀਂ ਉਹਦੇ ਵਿੱਚ? ਮੇਰਾ ਸਬਜੈਕਟ ਪਬਲਿਕ ਐਡਮਿਨਿਸਟ੍ਰੇਸ਼ਨ ਹੈ ਤੇ ਇੱਦਾਂ ਜ਼ੁਬਾਨ ਦੇ ਨਾਲ ਤਾਂ ਮੇਰਾ ਇਹੋ ਜਿਹਾ ਲਿਟਰੇਚਰ ਨਾਲ, ਅਦਬ ਨਾਲ ਡਾਇਰੈਕਟ ਕਨੈਕਸ਼ਨ ਨਹੀਂ, ਪਰ ਸ਼ੌਕ ਹੈ। ਨਹੀਂ, ਪਿੰਡਾਂ ਵਿੱਚ ਜਾ ਕੇ ਤੁਸੀਂ ਜਿੱਥੇ ਵੈਲਫੇਅਰ ਦੇ ਕੰਮ ਕਰਦੇ ਹੋ, ਯਕੀਨਨ ਉੱਥੇ ਤੁਸੀਂ ਮੁਕਾਮੀ ਲੋਕਾਂ ਦੇ ਨਾਲ ਪੰਜਾਬੀ ਬੋਲਦੇ ਹੋਵੋਗੇ ਨਾ? ਜੀ ਤੇ ਬਿਲਕੁਲ। ਪੰਜਾਬੀ ਜਿਹੜੀ ਉਹਦੇ ਵਿੱਚ ਗ੍ਰੰਥ ਸਾਹਿਬ ਵੀ ਹੋਈ। ਤੇ ਪੰਜਾਬੀ ਦੇ ਇੱਕ ਬੜਾ ਅਲਮੀਆ ਹੈ ਸਾਡੇ ਇਸ ਪਾਸੇ। ਅਸੀਂ ਦੇਖਦੇ ਹਾਂ ਕਿ ਅਸੀਂ ਅਗਰ ਗੁਰੂ ਗ੍ਰੰਥ ਸਾਹਿਬ ਦਾ ਉਰਦੂ ਤਰਜਮਾ ਪੜ੍ਹਨਾ ਚਾਹੀਏ, ਮਤਲਬ ਗੁਰਦੇਵ ਜੀ ਦੇ ਜਿਹੜੇ ਫਰਮੂਦਾਤ ਨੇ, ਉਹਨਾਂ ਦੇ ਜਿਹੜੇ ਇਰਸ਼ਾਦਾਤ ਨੇ, ਉਹਨਾਂ ਦੀ ਜਿਹੜੀ ਪ੍ਰੀਚਿੰਗਸ ਨੇ, ਅਗਰ ਅਸੀਂ ਉਹਨਾਂ ਨੂੰ ਪੜ੍ਹਨਾ ਚਾਹੀਏ ਸਾਨੂੰ ਗੁਰਮੁਖੀ ਉਹਦੀ ਟਰਾਂਸਲੇਸ਼ਨ ਮਿਲਦੀ ਹੈ। ਹਾਂਜੀ। ਗੁਰਮੁਖੀ ਅਸੀਂ ਨਹੀਂ ਪੜ੍ਹ ਸਕਦੇ ਇੱਧਰ ਦੇ ਜਿਹੜੇ ਅਸੀਂ ਪਾਕਿਸਤਾਨੀ ਲੋਕ ਹਾਂ। ਲੇਕਿਨ ਅਗਰ ਕੋਈ ਗੁਰਦੇਵ ਜੀ ਦੇ ਇਰਸ਼ਾਦਾਤ ਦੇ ਨਾਲ ਮੁਸਤਫੀਜ਼ ਹੋਣਾ ਚਾਹੁੰਦਾ ਹੈ, ਉੱਥੋਂ ਕੋਈ ਫੈਜ਼ ਪਾਉਣਾ ਚਾਹੁੰਦਾ ਹੈ, ਮੈਂ ਅੱਗੇ ਵੀ ਆਪਣੇ ਬਹੁਤ ਸਾਰੇ ਸਿੱਖ ਦੋਸਤਾਂ ਨੂੰ ਕਹਿਣਾ, ਡਿਮਾਂਡ ਕਰਨਾ ਕਿ ਤੁਸੀਂ ਇਹਨੂੰ ਉਰਦੂ 'ਚ ਕਿਉਂ ਨਹੀਂ ਕਰਵਾਉਂਦੇ? ਜਿਵੇਂ ਸਾਡਾ ਕੁਰਾਨ ਪਾਕ ਹੈ, ਅਸੀਂ ਉਹਦੇ ਪੂਰੀ ਦੁਨੀਆ ਦੀ ਹਰ ਜ਼ੁਬਾਨ 'ਚ ਤਰਜਮ ਹੋਏ ਨੇ ਕੁਰਾਨ ਪਾਕ ਦੇ। ਜਿਹੜਾ ਕੋਈ ਚਾਹੇ ਕਿਸੇ ਮਜ਼ਹਬ ਦਾ, ਕਿਸੇ ਮਤ ਦਾ, ਕਿਸੇ ਦੀਨ ਦਾ ਬੰਦਾ, ਉਹ ਕੁਰਾਨ ਪਾਕ ਤੋਂ ਫੈਜ਼ਯਾਬ ਹੋ ਸਕਦਾ। ਤੇ ਗੁਰੂ ਨਾਨਕ ਦੇਵ ਜੀ ਦੀਆਂ ਜਿਹੜੀਆਂ ਤਾਲੀਮਾਤ ਨੇ, ਇਹ ਕੋਈ ਸਾਡੇ ਜਿਹੜੇ ਸਿੱਖ ਭਾਈ ਨੇ ਕੋਈ ਐਸੀ ਤਨਜ਼ੀਮ ਨਹੀਂ ਇਹਨਾਂ ਬਣਾਈ ਹੋਈ ਜਿਹੜੀ ਉਹਦੀਆਂ ਟਰਾਂਸਲੇਸ਼ਨਾਂ ਉਰਦੂ 'ਚ ਵੀ ਕਰੇ? ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਅਸਲ ਵਤਨ ਹੈ ਉਹ ਤਾਂ ਇਹ ਹੈ ਸਾਡੇ ਇੱਥੇ ਪੈਦਾ ਹੋਏ, ਸਾਡਾ ਫਖਰ ਸਾਨੂੰ ਇਹ ਫਖਰ ਹੈ ਕਿ ਗੁਰੂ ਨਾਨਕ ਦੇਵ ਜੀ ਜਿਹੜੇ ਕਿ ਸਿੱਖ ਮੱਤ ਦੇ ਪੇਸ਼ਵਾ ਸਨ, ਉਹ ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਜਿੱਥੇ ਉਹ ਪੈਦਾ ਹੋਏ, ਇੱਥੋਂ ਦੇ ਲੋਕ ਵੀ ਚਾਹੁੰਦੇ ਨੇ। ਹੁਣ ਦੇਖੋ ਨਾ, ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਇੱਕ ਸ਼ੇਰ ਹੈ, ਅੱਜ ਮੈਂ ਇੱਕ ਸੈਮੀਨਾਰ ਵਿੱਚ ਪੜ੍ਹ ਕੇ ਆਇਆ ਕਿ ਉਹ ਕਹਿੰਦੇ ਨੇ ਕਿ ਨਾਨਕ ਐਸੀ ਪ੍ਰੀਤ ਕਰ ਜੈਸੀ ਜੁਲਾਹੇ ਕੀ ਰੀਤ, ਉਸ ਤੋੜਨ ਨਾਲ ਵਿਹਾਰ ਨਹੀਂ, ਉਸ ਗੰਢਣ ਨਾਲ ਪ੍ਰੀਤ। ਯਾਨੀ ਉਹ ਜੋੜਦਾ ਏਕਤਾ ਜਿਹੜਾ ਲਫ਼ਜ਼ ਹੈ ਨਾ ਜੀ, ਯਾਨੀ ਉਹ ਕਨੈਕਟੀਵਿਟੀ ਦਾ ਕੰਮ ਕਰਦਾ ਹੈ। ਫਿਰ ਜਾ ਕੇ ਚਾਦਰ ਤਿਆਰ ਹੁੰਦੀ ਹੈ ਨਾ ਜੀ। ਬਿਲਕੁਲ ਬਿਲਕੁਲ। ਤੰਦਾਂ ਨੂੰ, ਤਾਣੀ ਨੂੰ, ਬਾਣੀ ਨੂੰ ਆਪਸ 'ਚ ਜੋੜਦਾ ਹੈ।
ਮਿਲਾਉਂਦਾ ਮਿਲਾਪ ਕਰਾਉਂਦਾ ਇਹ ਜਿਹੜੀ ਏਕਤਾ ਹੈ ਇਹ ਹੁਣ ਅਸਲ ਵਿੱਚ ਇਹ ਜਿਹੜਾ ਸ਼ੇਰ ਮੈਂ ਤੁਹਾਨੂੰ ਸੁਣਾਇਆ ਨਾ ਇਹ ਗੁਰੂ ਨਾਨਕ ਦੇਵ ਜੀ ਦੀ ਕਵਿਤਾ ਦੀ ਉਹਨਾਂ ਦੇ ਸ਼ਬਦ ਦੀ ਉਹਨਾਂ ਦੇ ਕਿਸੇ ਸ਼ਲੋਕ ਦਾ ਪੰਜਾਬੀ ਤਰਜਮਾ ਕਿਸੇ ਸ਼ਾਇਰ ਕੀਤਾ ਹੈ। ਨਾਨਕ ਜੀ ਦਾ ਚੂੰਕਿ ਸ਼ੇਰ ਸੀ ਫਰਮੂਦਾ ਉਹਨਾਂ ਦਾ ਸੀ, ਉਹਨਾਂ ਦਾ ਵਿੱਚ ਨਾਂ ਲਿਖ ਦਿੱਤਾ। ਇਹ ਜਿਹੜੀ ਜ਼ੁਬਾਨ ਮੈਂ ਸਲੀਸ ਪੰਜਾਬੀ ਬੋਲੀ ਹੈ ਨਾ ਇਹ ਬਾਬਾ ਜੀ ਦੀ ਜ਼ੁਬਾਨ ਨਹੀਂ, ਉਹਨਾਂ ਦੀ ਅੱਜ ਤੋਂ 500 550 ਸਾਲ ਪਹਿਲੇ ਦੀ ਪੰਜਾਬੀ ਹੈ। ਜਿਵੇਂ ਮੂਲ ਮੰਤਰ ਦੀ ਪੰਜਾਬੀ ਹੈ, ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਖ। ਗੁਜ਼ਾਰਿਸ਼ ਇਹ ਵੇ ਕਿ ਹੁਣ ਅਗਰ ਮੈਂ ਸਮਝਣਾ ਚਾਹਾਂ ਏਕ ਓੰਕਾਰ ਇਹਦਾ ਤਰਜਮਾ ਮੈਨੂੰ ਕਿਵੇਂ ਪਤਾ ਲੱਗੇਗਾ? ਜਿੰਨੀ ਦੇਰ ਇਹਨੂੰ ਉਰਦੂ ਵਿੱਚ ਟਰਾਂਸਲੇਸ਼ਨ ਕਰਕੇ ਨਹੀਂ ਸਾਡੇ ਸਾਹਮਣੇ ਆਏਗਾ ਤੇ ਜਾਂ ਫਿਰ ਕਿਸੇ ਸਿੱਖ ਭਰਾ ਨੂੰ ਪੁੱਛੀਏ ਤੇ ਤਰਜਮਾ ਉਹਨੂੰ ਵੀ ਨਹੀਂ ਪਤਾ ਹੁੰਦਾ। ਜਿੰਨੀ ਦੇਰ ਕੋਈ ਗਿਆਨੀ ਸਿੱਖ ਨਾ ਹੋਵੇ ਜਾਂ ਕੋਈ ਉਹ ਦੱਸ ਸਕਦੇ ਨੇ ਜਿਨ੍ਹਾਂ ਨੇ ਉਹਨੂੰ ਪੜ੍ਹਿਆ, ਗ੍ਰੰਥੀ ਸਾਹਿਬ ਹੋਣ ਜਾਂ ਗਿਆਨੀ ਸਾਹਿਬ ਹੋਣ, ਉਹ ਦੱਸਣਗੇ। ਮੈਂ ਬਹੁਤ ਸਾਰੇ ਸਿੱਖਾਂ ਨੂੰ ਪੁੱਛਣਾ, ਮੈਂ ਅੱਗੇ ਜਿਵੇਂ ਅਰਜ਼ ਕਰ ਰਿਹਾ ਸੀਗਾ, ਮੈਂ ਸਿੱਖਾਂ ਨੂੰ ਦੋਸਤਾਂ ਨੂੰ ਪੁੱਛਣਾ ਕਿ ਗੁਰਮੁਖੀ ਦਾ ਕੀ ਮਤਲਬ ਹੈ। ਉਹ ਦੋਸਤਾਂ ਨੂੰ ਨਹੀਂ ਪਤਾ ਹੁੰਦਾ ਫਿਰ, ਬਲਕਿ ਮੈਂ ਉਹਨਾਂ ਨੂੰ ਦੱਸਦਾ ਕਿ ਗੁਰਮੁਖੀ ਉਹ ਬੋਲੀ ਜਿਹੜੀ ਗੁਰੂ ਜੀ ਦੇ ਮੁਖੜੇ ਚੋਂ ਨਿਕਲੀ। ਅੱਛਾ ਤੁਸੀਂ ਇਹ ਦੱਸੋ ਕਿ ਸਿੰਘ ਦਾ ਕੀ ਮਤਲਬ ਹੁੰਦਾ ਹੈ? ਸਿੰਘ ਸ਼ੇਰ ਹੁੰਦਾ ਹੈ, ਬਰੇਵ ਵਾਰੀਅਰ ਹੁੰਦਾ ਹੈ। ਤੇ ਕੌਰ? ਤੇ ਕੌਰ ਪ੍ਰਿੰਸ ਹੁੰਦਾ ਹੈ। ਪ੍ਰਿੰਸ ਨਾ ਆਪਣੀ ਯਾਰੀ ਬਣ ਜਾਓ। ਕੌਰ ਦਾ ਮਤਲਬ ਹੁੰਦਾ ਸ਼ੇਰਨੀ ਨਹੀਂ, ਕੁਮਰ ਹੁੰਦਾ। ਜਿਵੇਂ ਨਾ ਇਸ ਏਰੀਆ 'ਚ ਰਾਜਸਥਾਨ ਤੇ ਹਰਿਆਣਾ ਪਾਰਟ ਆਫ ਪੰਜਾਬ ਏਰੀਆ ਵਿੱਚ ਜਿਹੜਾ ਯੰਗਰ ਪ੍ਰਿੰਸ ਹੁੰਦਾ ਸੀ ਨਾ, ਮਤਲਬ ਇੱਕ ਤਾਂ ਏਅਰ ਹੁੰਦਾ ਸੀ ਜਿਹਨੇ ਬਣਨਾ ਨੈਕਸਟ ਰਾਜਾ, ਤੇ ਜਿਹੜਾ ਕੁਮਰ ਹੁੰਦਾ ਸੀ ਨਾ ਜੋ ਪ੍ਰਿੰਸ ਇਨ ਵੇਟਿੰਗ, ਤੇ ਇਸ ਲਈ ਕੌਰ ਇਜ਼ ਫਰਮ ਕੁਮਰ। ਇਨ ਰਾਜਸਥਾਨੀ ਗਰਲਸ ਆਲਸੋ, ਜਿਵੇਂ ਸਾਡਾ ਨਾਮ ਹੈ ਜਸਕਿਰਨ ਕੌਰ, ਤੇ ਰਾਜਸਥਾਨੀ ਕੁੜੀਆਂ ਦਾ ਨਾਮ ਹੋਗਾ ਕਿਰਨ ਕੁਮਰ। ਇਹੋ ਜਿਹੇ ਨਾਮ ਵੀ ਹੁੰਦੇ ਜਿਹੜੀਆਂ ਰਾਜਪੂਤ ਕੁੜੀਆਂ ਨੇ ਉੱਥੇ। ਸੋ ਉਹ ਕੁਮਰ ਜਸਟ ਬੇਸਿਕਲੀ ਜੋ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਜੀ ਨੇ ਓਬਵੀਅਸਲੀ ਕਿਸੇ ਵੀ ਰਿਲੀਜਨ ਨੇ ਇਕੁਅਲ ਸਟੇਟਸ ਤਾਂ ਨਹੀਂ ਦਿੱਤਾ। ਮੀਨ 700 ਸਾਲ ਪਹਿਲਾਂ ਵੀ ਨਹੀਂ ਸੀ, ਹੁਣ ਵੀ ਨਹੀਂ ਹੈ ਉਹ ਤਾਂ, ਪਰ ਉਹਨਾਂ ਨੇ ਉਸ ਨੂੰ ਇੰਨਾ ਐਕਨੋਲੇਜ ਕੀਤਾ ਕਿ ਯੂ ਆਰ ਆਲਸੋ ਕੇਪੇਬਲ, ਕਿ ਤੁਸੀਂ ਜੇ ਲੋੜ ਪਏਗੀ ਤਾਂ ਤੁਸੀਂ ਵੀ ਸਾਹਮਣੇ ਆ ਸਕਦੇ ਹੋ। ਕਿਉਂਕਿ ਉਹਨਾਂ ਨੇ ਐਸੇ ਕੌਮ ਖੜੀ ਕੀਤੀ ਟੂ ਬੀ ਰੈਡੀ ਫॉर ਬੈਟਲ। ਤੇ ਕੁਮਰ ਮੀਨਸ ਕਿ ਯੂ ਆਰ ਦ ਪ੍ਰਿੰਸ ਇਨ ਵੇਟਿੰਗ, ਤੇ ਉਹਨਾਂ ਨੇ ਉਹ ਸਟੇਟਸ ਦਿੱਤਾ। ਦੈਟ ਇਜ਼ ਕੌਰ। ਕੌਰ ਇਜ਼ ਅਪਭ੍ਰੰਸ਼, ਜਿਵੇਂ ਸੰਸਕ੍ਰਿਤ ਵਿੱਚ ਕਹਿੰਦੇ ਆਫ ਕੁਮਰ। ਕੁਮਰ ਜਿਹੜਾ ਵਰਡ ਹੈ, ਤੇ ਤੁਸੀਂ ਇੱਕ ਓਮਕਾਰ ਦਾ ਕਿਹਾ ਕਿਉਂਕਿ ਸ਼ਾਇਦ ਇੱਥੇ ਜਿਹੜਾ ਹਿੰਦੀ ਵਰਡਸ ਤੇ ਦੂਸਰੇ ਵਰਡਸ ਦਾ ਇਨਫਲੂਐਂਸ ਥੋੜ੍ਹਾ ਘੱਟ ਗਿਆ ਹੈਗਾ। ਸਾਡੀ ਪੰਜਾਬੀ ਰਮਨ ਨੋਜ਼ ਹੈਜ਼ ਬਿਕਮ ਜ਼ਿਆਦਾ ਸੰਸਕ੍ਰਿਤਾਈਜ਼ਡ ਹੋ ਗਈ ਹੈ ਉੱਥੇ ਇੱਥੇ ਪਰਸ਼ੀਅਨਾਈਜ਼ ਹੋ ਰਹੀ ਹੈ ਪੰਜਾਬੀ। ਜਦੋਂ ਖਬਰਾਂ ਸੁਣਦੇ ਹਾਂ ਸੰਸਕ੍ਰਿਤ ਜ਼ਿਆਦਾ ਪੰਜਾਬੀ, ਪਰ ਜਦੋਂ ਅਸੀਂ ਖਬਰਾਂ ਸੁਣਦੇ ਹਾਂ ਸੇਮ ਪੰਜਾਬੀ ਓਫੀਸ਼ੀਅਲੀ ਉੱਥੇ ਹੁਣ ਜ਼ਿਆਦਾ ਹਿੰਦੀ ਸੰਸਕ੍ਰਿਤ ਦੇ ਵਰਡਸ ਯੂਜ਼ ਕਰਦੀ ਹੈ, ਇੱਥੇ ਜ਼ਿਆਦਾ ਉਰਦੂ ਪਰਸ਼ੀਅਨ ਦੇ ਵਰਡਸ ਯੂਜ਼ ਕਰਦੀ ਹੈ। ਅਤੇ ਹੁਣ ਮੈਂ ਸੁਣਿਆ ਐਰਬਿਕ 'ਤੇ ਵੀ। ਅਤੇ ਉਹਦੇ 'ਚ ਕਿ ਏਕ ਓਮਕਾਰ ਦਾ ਮਤਲਬ ਹੈ ਏਕ ਓਮਕਾਰ। ਓਮਕਾਰ ਇਜ਼ ਦ ਕੰਟੈਕਸਟ ਕਿ ਓਮ ਵਾਜ਼ ਦ ਫਸਟ ਸਾਊਂਡ ਦੈਟ ਕੇਮ ਇਨ ਟੂ ਬੀਇੰਗ। ਪਰ ਹਿੰਦੂਇਜ਼ਮ ਦੀ ਜੋ ਹਿਸਟਰੀ ਹੈ ਉਹਦਾ ਵੀ ਤਾਂ ਇਨਫਲੂਐਂਸ ਹੈ ਨਾ, ਮੈਟਾਫਰ ਹੈਗਾ। ਤੇ ਮੈਟਾਫਰ ਓਮ ਮੀਨਸ ਕਿ ਓਮ ਇਜ਼ ਦ ਫਸਟ ਥਿੰਗ ਦੈਟ ਵਾਜ਼ ਕ੍ਰੀਏਟਡ ਵਾਜ਼ ਸਾਊਂਡ। So Omkar means the creator of sound. He is only one. That is what Ek Omkar means. Satnam means ਇਸਲਾਮ ਨੇ ਤੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਇੱਕੋ ਮੰਨਿਆ, ਇੱਕੋ ਰੱਬ ਹੈ, ਖੁਦਾਏ ਵਾਹਿਦ ਦੀ ਵਾਹਿਦ ਦੀ ਗੱਲ ਹੈ। ਤੇ ਤੁਸੀਂ ਜਿਵੇਂ ਇਹ ਗੱਲ ਕਹਿ ਰਹੇ ਹੋ ਨਾ ਕਿ ਵੀ ਕਿਵੇਂ ਲੋਕਾਂ ਨੂੰ ਸਮਝ ਆਏ, ਤੇ ਜੇ ਕਨਸੈਪਟ ਜਿਹੜਾ ਇਸਲਾਮ ਦੇ ਨਾਲ ਕਾਮਨ ਹੈ ਸਿੱਖੀਜ਼ਮ ਦਾ ਕਿ ਇੱਕੋ ਵਾਹਿਦ ਐਂਟੀਟੀ ਹੈ, ਪਰ ਜੋ ਐਕਸਪ੍ਰੈਸ਼ਨ ਹੈ ਜੋ ਕਾਮਨ ਮੈਨ ਦੀ ਲੈਂਗੁਏਜ ਵਿੱਚ ਕਿਹਾ ਗਿਆ ਹੈ, ਤਾਂ ਏਕ ਓਮਕਾਰ ਐਨੀਬਡੀ ਕੈਨ ਅੰਡਰਸਟੈਂਡ ਇਨ ਐਟਲੀਸਟ ਇਨ ਨਾਰਥ ਇੰਡੀਆ ਸਭ ਨੂੰ ਸਮਝ ਆਉਂਦਾ ਕਿ ਏਕ ਓਮਕਾਰ ਇਟ ਮੀਨਸ ਦੇਰ ਇਜ਼ ਓਨਲੀ ਵਨ ਕ੍ਰੀਏਟਰ। ਦੈਟਸ ਵਾਟ ਇਟ ਮੀਨਸ। ਸਤਨਾਮ ਉਸੀ ਦਾ ਨਾਮ ਸੱਚ ਹੈ। ਕਰਤਾ ਪੁਰਖ, ਪੁਰਸ਼ ਦਾ ਕਨਸੈਪਟ ਹੈ ਕਰਤਾ, ਦ ਡੂਅਰ, ਹੀ ਇਜ਼ ਦ ਡੂਅਰ। ਦੈਟ ਇਜ਼ ਵਾਟ ਇਟ ਮੀਨਸ। ਇਸ ਬਿਲਕੁਲ ਸਾਡੀ ਪੁਰਾਣੇ ਪਾਕ ਜਿਹੜੀ ਸੂਰਤ ਕੁਲ ਹਵੱਲਾ ਹੈ ਨਾ, ਸੂਰਾ ਇਖਲਾਸ ਅਸੀਂ ਉਹਨੂੰ ਕਹਿੰਦੇ ਹਾਂ, ਇਹ ਉਹਦਾ ਐਨ ਤਰਜਮਾ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮੂਲ ਮੰਤਰ ਹੈ। ਇੱਥੋਂ ਹੀ ਹਜ਼ਰਤ ਅਲਾਮਾ ਇਕਬਾਲ ਨੇ ਕਿਹਾ ਸੀ ਨਾ, ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ, हिंद को एक मर्द कामिल ने जगाया ख्वाब से। सही बात है। और आप जो कह रहे हैं ना कि ट्रांसलेशन क्या, तो
ਆਪ ਸਵੇਰੇ ਸਾਡੀ ਗੱਲ ਹੋ ਰਹੀ ਸੀ ਅਬਾਊਟ ਗੌਤਮ ਬੁੱਧ, ਰਾਈਟ? ਸੋ ਜੋ ਉਹਨਾਂ ਨੇ ਵੀ ਅਗੇਂਸਟ ਬ੍ਰਾਹਮਣਿਜ਼ਮ ਤੇ ਹਿੰਦੂਇਜ਼ਮ ਦੇ ਅਗੇਂਸਟ ਉਹਨਾਂ ਨੇ ਆਵਾਜ਼ ਉਠਾਈ ਸੀ ਨਵੇਂ, ਤੇ ਉਹਨਾਂ ਦੀ ਸਾਰੀ ਐਡਿਕਟਸ ਜਿਹੜੀਆਂ ਇੱਥੇ ਵੀ ਨੇ ਉਹ ਪ੍ਰਾਕ੍ਰਿਤ ਵਿੱਚ ਨੇ, ਜੋ ਕਾਮਨ ਮੈਨ ਦੀ ਲੈਂਗੁਏਜ ਹੈ। ਤੇ ਬ੍ਰਾਹਮਣ ਤਾਂ ਸਿਰਫ ਸੰਸਕ੍ਰਿਤ ਵਿੱਚ ਕਰ, ਸੰਸਕ੍ਰਿਤ ਕੋਈ ਕਾਮਨ ਬੰਦੇ ਨੂੰ ਨਹੀਂ ਆਉਂਦੀ। ਲਓ ਜੀ ਪਿਆਰਿਓ, ਸਾਡੇ ਇਹ ਉਚੇਚੇ ਪ੍ਰਾਹੁਣੇ ਜਿਹੜੇ ਚੜ੍ਹਦੇ ਪੰਜਾਬ ਵੱਲੋਂ ਆਏ ਨੇ, ਇਸ ਸਿੱਖ ਫੈਮਿਲੀ ਦੀ ਮਜਮਾਨੀ ਦਾ ਸ਼ਰਫ ਗੁਜਰਾਂਵਾਲਾ ਰਾਜਕੋਟ ਦੇ ਵਿੱਚ ਮਿਰਜ਼ਾ ਨੁਮਾਨੁੱਲਾ ਬੇਗ ਤੇ ਉਹਨਾਂ ਦੀ ਫੈਮਿਲੀ ਨੂੰ ਹਾਸਿਲ ਹੋਇਆ, ਜਿਹੜੇ ਕਿ ਉਸੇ ਹੀ ਹਵੇਲੀ ਦੇ ਵਿੱਚ ਵਸਦੇ ਨੇ, ਜਿਹੜੀ ਹਵੇਲੀ ਨੂੰ ਇਹ ਸਾਡੀ ਆਉਣ ਵਾਲੀ ਮਹਿਮਾਨ ਫੈਮਿਲੀ ਦੇ ਪੁਰਖੇ ਛੱਡ ਕੇ ਤੇ ਇੰਡੀਆ ਦੇ ਵਿੱਚ ਮਾਈਗ੍ਰੇਟ ਕਰ ਗਏ ਸਨ। ਆਓ ਤੁਹਾਨੂੰ ਮਿਰਜ਼ਾ ਨੁਮਾਨੁੱਲਾ ਬੇਗ ਤੇ ਉਹਨਾਂ ਦੀ ਬੇਗਮ ਸਾਹਿਬਾ ਦੇ ਨਾਲ ਵੀ ਮਿਲਵਾਉਂਦੇ ਹਾਂ ਤੇ ਉਹਨਾਂ ਦੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਨੇ ਆ। ਉਹਨਾਂ ਤੋਂ ਪੁੱਛਨੇ ਆ ਕਿ ਇਹਨਾਂ ਪ੍ਰਾਹੁਣਿਆਂ ਦੀ ਆਮਦ ਤੇ ਉਹਨਾਂ ਦੀ ਖਿਦਮਤ ਕਰਕੇ ਇਹਨਾਂ ਨੂੰ ਕੀ ਸਵਾਦ ਆਇਆ। ਮੇਰੇ ਇੱਕ ਦੋਸਤ ਨੇ ਹਾਲੈਂਡ ਜਿਹੜੇ ਗਵਰਨਮੈਂਟ ਕਾਲਜ ਲਾਹੌਰ ਮੇਰੇ ਨਾਲ ਪੜ੍ਹਦੇ ਸਨ, ਚੌਧਰੀ ਇਫਤਿਖਾਰ ਸਾਹਿਬ ਜੀ, ਉਹਨਾਂ ਨੇ ਮੈਨੂੰ ਇੱਕ ਵੀਡੀਓ ਲਿੰਕ ਭੇਜਿਆ ਕਿ ਇਹ ਰਾਜਕੋਟ ਦਾ ਇੰਟਰਵਿਊ ਹੈ ਜਿੱਥੇ ਅਸੀਂ ਬਚਪਨ 'ਚ ਆਏ ਸਾਂ ਤੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਘਰ ਦਾ ਹੀ ਜ਼ਿਕਰ ਹੋ ਰਿਹਾ। ਤੇ ਮੈਨੂੰ ਉਹਨੇ ਉਹ ਭੇਜਿਆ, ਮੈਂ ਸੁਣਿਆ ਤੇ ਉਹ ਫੁੱਫੀ ਦਾ ਇੰਟਰਵਿਊ ਸੀ। ਉਹਨਾਂ ਨੇ ਪੂਰੀ ਉਹਦੇ 'ਚ ਕਹਾਣੀ ਸੁਣਾਈ ਸੀ ਕਿ ਕਿਸ ਤਰ੍ਹਾਂ ਮਾਈਗ੍ਰੇਸ਼ਨ ਤੇ ਉਹ ਸਾਰਾ ਪਾਰਟੀਸ਼ਨ ਦੇ ਵਕਤ ਦੀ ਸਟੋਰੀ, ਫੀਲਿੰਗ। ਤੇ ਉਹਦੇ ਵਿੱਚ ਫਿਰ ਮੈਂ ਉਹਨੂੰ ਕਾਲ ਕੀਤੀ ਕਿ ਤੈਨੂੰ ਇਹ ਕਿੱਥੋਂ ਲੱਭਾ? ਉਹਨੇ ਕਿਹਾ ਜੀ ਮੇਰੇ ਇੱਕ ਦੋਸਤ ਨੇ ਦਾਮੀ ਸਾਹਿਬ, ਇਹ ਉਹਨਾਂ ਨੇ ਇੰਟਰਵਿਊ ਕੀਤਾ ਸੀ ਤੇ ਚੂੰਕਿ ਹੋਰ ਸਟੋਰੀ ਮੈਨੂੰ ਪਤਾ ਸੀ ਤੇ ਇਸ ਵਾਸਤੇ ਮੈਂ ਕਿਹਾ ਯਾਰ ਉਹਨਾਂ ਫੈਮਿਲੀ 'ਚੋਂ ਕਿਸੇ ਨੂੰ ਜਾਣਨਾ। ਦੈਨ ਹੀ ਇੰਟਰੋਡਿਊਸਡ ਮੀ ਬਾਬਰ ਨਸਰੁੱਲਾ ਸਾਈ ਸਾਹਿਬ ਡਸਕੇ ਦੇ, ਉਹ ਕੈਨੇਡਾ ਸੈਟਲਡ ਨੇ, ਉਹ ਇਫਤਿਖਾਰ ਸਾਹਿਬ ਦੇ ਦੋਸਤ ਹਨ। ਉਹਨਾਂ ਨੇ ਮੇਰਾ ਰਾਬਤਾ ਉਹਨਾਂ ਨਾਲ ਕਰਾਇਆ। ਫਿਰ ਮੇਰੀ ਉਹਨਾਂ ਨਾਲ ਫੋਨ 'ਤੇ ਗੱਲ ਹੋਈ। ਉਹਨਾਂ ਨੇ ਕਿਹਾ ਜੀ ਕਿ ਫੁੱਫੀ ਜੀ ਤੇ ਕਾਫੀ ਬਿਮਾਰ ਨੇ ਤੇ ਜ਼ਈਫ ਵੀ ਨੇ, ਉਹਨਾਂ ਦਾ ਆਪਰੇਸ਼ਨ ਵੀ ਹੋਇਆ ਤੇ ਮੈਂ ਗੱਲ ਕਰਕੇ ਤੇ ਫਿਰ ਤੁਹਾਡੀ ਗੱਲ ਕਰਾਵਾਂਗਾ। ਉਸ ਤੋਂ ਬਾਅਦ ਫਿਰ ਸਾਡਾ ਕੰਟੈਕਟ ਹੋਇਆ ਫੁੱਫੀ ਜੀ ਦੇ ਨਾਲ। ਉਹਨਾਂ ਨਾਲ ਫਿਰ ਮੈਂ ਤਸਵੀਰਾਂ ਤੇ ਚੀਜ਼ਾਂ ਸ਼ੇਅਰ ਕੀਤੀਆਂ ਇਸ ਕੋਠੀ ਦੀਆਂ ਕਿ ਇਹ ਹੈ, ਤੇ ਨਾਲ ਮੈਂ ਉਹਨਾਂ ਨੂੰ ਇਨਵਾਈਟ ਕੀਤਾ ਕਿ ਜੀ ਇਹ ਤੁਸੀਂ ਇਹ ਨਾ ਸਮਝਣਾ ਕਿ ਇਹ ਤੁਹਾਡੀ ਸੀ, ਇਹ ਅੱਜ ਵੀ ਤੁਹਾਡੀ ਹੈ। ਅਸੀਂ ਤੁਹਾਡੀ ਔਲਾਦ ਹਾਂ। ਤੁਸੀਂ ਜਦੋਂ ਦਿਲ ਕਰਦਾ ਇੱਥੇ ਆਓ, ਰਵੋ, ਸਾਨੂੰ ਖੁਸ਼ੀ ਹੋਏਗੀ। ਤੇ ਤੁਸੀਂ ਭਾਬੀ ਜੀ ਦੱਸੋ, ਤੁਸੀਂ ਉਹਨਾਂ ਦੀ ਖਿਦਮਤ ਕੀਤੀ ਹੈ ਬੜੀ ਅੱਛੀ। ਅੱਜ ਵੀ ਮੈਂ ਨਾਲ ਖਾਣਾ ਵੀ ਖਾਧਾ, ਪੂਰੀ ਫੈਮਿਲੀ ਬੜੇ ਖੁਸ਼ ਨੇ, ਸਾਡੇ ਪ੍ਰਾਹੁਣੇ ਜਿਹੜੇ ਆਏ ਨੇ। ਤੇ ਤੁਸੀਂ ਦੱਸੋ ਕਿ ਤੁਹਾਨੂੰ ਉਹਨਾਂ ਨੂੰ ਮਿਲ ਕੇ ਕਿਹਦਾ ਲੱਗਾ? अस्सलाम वालेकुम जी। ਦੇਖੋ ਤੁਹਾਡੇ ਦਰਵਾਜ਼ੇ ਤੇ ਅਗਰ ਕੋਈ ਆਮ ਸ਼ਖਸ ਵੀ ਆ ਜਾਂਦਾ ਹੈ ਨਾ ਤੇ ਤੁਸੀਂ ਬਹੁਤ ਖੁਸ਼ ਹੁੰਦੇ ਹੋ। ਔਰ ਚੇ ਜਾਏ ਕਿ ਫਿਰ ਉਹ ਲੋਕ ਆਣ ਕਿ ਜਿਹੜੇ ਇੱਥੇ ਰਹਿ ਕੇ ਗਏ ਨੇ ਔਰ ਉਹ ਇੱਥੇ ਦੀਆਂ ਯਾਦਾਂ ਦੇ ਨਾਲ ਵਾਪਸ ਆਣ, ਦਾਵਤ ਤੇ ਆਣ ਕਿ ਸਾਡੀ ਦਾਵਤ ਤੇ ਤੁਸੀਂ ਪਾਕਿਸਤਾਨ ਆਓ। ਤੇ ਉਹਨਾਂ ਦੇ ਅੰਦਰ ਵੀ ਉਹੀ ਅਹਿਸਾਸ ਸੀ ਉਸ ਵਕਤ ਕਿ ਅਸੀਂ ਉਹ ਜਗ੍ਹਾ ਦੇਖਣਾ ਚਾਹੁੰਦੇ ਹਾਂ। ਜੀ ਜੀ। ਤੇ ਉਹ ਜਿਹੜੇ ਜਜ਼ਬਾਤ, ਉਸ ਜਜ਼ਬਾਤ ਨਾਲ ਉਹ ਵੀ ਸਨ, ਉਹਨਾਂ ਜਜ਼ਬਾਤ ਨਾਲ ਲਬਰੇਜ਼ ਅਸੀਂ ਵੀ ਸੀ। ਤੁਸੀਂ ਵੀ ਉਹਨਾਂ ਹੀ? ਸਾਨੂੰ ਤੇ ਬਹੁਤ ਅੱਛਾ ਲੱਗਿਆ ਕਿਉਂਕਿ ਮੈਂ ਆਪਣੇ ਬਜ਼ੁਰਗਾਂ ਕੋਲੋਂ, ਮੇਰੇ ਦਾਦਾ ਔਰ ਚਾਚਾ ਗੱਲ ਕਰਦੇ ਹੁੰਦੇ ਸੀ ਤੇ ਕਹਿੰਦੇ ਹੁੰਦੇ ਸੀ, ਅਸੀਂ ਵੀ ਜ਼ਮੀਨਦਾਰ ਖਾਨਦਾਨ, ਤੇ ਉਹ ਕਹਿੰਦੇ ਹੁੰਦੇ ਸੀ ਜ਼ਮੀਨ ਕਿਸੇ ਦੀ ਨਹੀਂ ਹੈ, ਜ਼ਮੀਨਾਂ ਅੱਲਾ ਦੀਆਂ ਨੇ, ਲੇਕਿਨ ਤੁਸੀਂ ਇਹਨਾਂ ਨੂੰ ਵੇਚੋ ਨਾ ਕਿਉਂਕਿ ਇਹ ਜ਼ਮੀਨ ਤੁਹਾਨੂੰ ਰਿਸਕ ਦਿੰਦੀ ਹੈ। ਇਹ ਰਿਸਕ ਦਿੰਦੀ ਹੈ, ਤੁਸੀਂ ਰਿਸਕ ਨੂੰ ਵੰਡ ਦਿੰਦੇ ਹੋ, ਇਹ ਰਿਸਕ ਖੁਦ ਵੀ ਖਾਂਦੇ ਹੋ, ਕੋਈ ਪਰਿੰਦਾ ਪੱਖੀ ਸਭ ਖਾਂਦੇ ਨੇ, ਇਹ ਇੱਥੇ ਹੀ ਰਹਿ ਜਾਂਦੀ ਹੈ, ਅਸੀਂ ਫੌਤ ਹੋ ਜਾਂਦੇ ਹਾਂ, ਨਵੀਂ ਨਸਲ ਆਉਂਦੀ ਹੈ ਇੱਥੋਂ ਖਾਂਦੀ ਹੈ। ਇਹਨੂੰ ਖ਼ਤਮ ਨਾ ਕਰਨਾ, ਇਹ ਰਿਸਕ ਹੈ, ਠੀਕ ਹੈ। ਤੇ ਇਹਦੇ ਨਾਲ ਇੱਕ ਨਹੀਂ ਬਹੁਤ ਰੋਜ਼ਗਾਰ ਚੱਲਦੇ ਨੇ। ਤੇ ਇਹ ਸਿਰਫ ਫਖਰ ਨਹੀਂ ਕਿ ਜੀ ਮੇਰੀਆਂ ਇੰਨੀਆਂ ਜ਼ਮੀਨਾਂ ਨੇ, ਗੱਲ ਅਸਲ ਹੈ ਕਿ ਇੰਨਾ ਅਨਾਜ ਅਸੀਂ ਅਨਾਜ ਦਿੰਦੇ ਹਾਂ ਨਾ। ਤੇ ਇਹ ਜ਼ਮੀਨਾਂ ਇਹ ਅਗਰ ਸਾਡੀ ਸਕੂਨਤ ਦੇ ਬਾਇਸ ਨੇ, ਪਹਿਲੇ ਇੱਥੇ ਇਹ ਰਹਿੰਦੇ ਸਨ ਇਹਨਾਂ ਦੇ ਵਾਲਦਾ, ਹੁਣ ਇਹ ਮੇਰੇ ਦਾਦਾ ਸੁਸਰ ਆ ਕੇ ਇੱਥੇ ਰਹੇ ਤੇ ਦੇਖੋ ਨਾ ਉਹ ਰਹਿ ਗਏ ਨੇ ਨਾ ਇਹ ਰਹੇ ਨੇ, ਵਾਪਸ ਆਏ ਨੇ, ਅਸੀਂ ਦੋਨੋਂ ਮਿਲੇ ਆ। ਦਾ ਮਤਲਬ ਹੈ ਜੋ ਚੀਜ਼ ਰਹਿ ਜਾਂਦੀ ਉਹ ਮੁਹੱਬਤ ਹੈ। ਵਾਹ ਵਾਹ। ਉਹ ਇੱਕ ਤਾਲੁਕ ਹੈ, ਉਹ ਅਹਿਸਾਸ ਹੈ। ਬਾਕੀ ਤੇ ਇਹ ਤੇ ਜ਼ਮੀਨ ਨੇ ਇੱਥੇ ਹੀ ਰਹਿ ਜਾਣਾ, ਅਸੀਂ ਵੀ ਚਲੇ ਜਾਣਾ, ਫਿਰ ਸਾਡੇ ਬੱਚੇ ਆਣਗੇ। ਅਗਰ ਕੋਈ ਅਗਲੀ ਜਨਰੇਸ਼ਨ ਯਾਦ ਰੱਖਦੀ ਹੈ ਤੇ ਉਹ ਇਹੀ ਯਾਦ ਰੱਖੇਗੀ ਕਿ ਮੇਰੇ ਪੇਰੈਂਟਸ ਜਾਂ ਸਾਡੇ ਮੰਮੀ ਜੀ ਜਾਂ ਸਾਡੇ ਨਾਨੀ ਗਏ ਸੀ ਔਰ ਇਹਨਾਂ ਦੇ ਪੇਰੈਂਟਸ ਨੇ ਉਹਨਾਂ ਨੂੰ ਇਸ ਤਰ੍ਹਾਂ ਰਿਸੀਵ ਕੀਤਾ ਸੀ। ਉਹ ਇਹ ਨਹੀਂ ਕਹਿਣਗੇ ਕਿ ਉਹ ਰਾਜਕੋਟ ਦੀ ਜ਼ਮੀਨ ਕਿੰਨੇ ਹਾਤਿਆਂ ਤੇ ਮੁਸ਼ਤਮਿਲ ਸੀ, ਕੀ ਸੀ। ਇਹ ਇੱਕ ਪਾਰਟ ਤੇ ਹੈ ਲੇਕਿਨ ਇਹ ਕੁੱਲ ਨਹੀਂ ਹੈਗਾ।
ਮਿਲਣਾ ਜਾਂ ਇਹ ਜ਼ਮੀਨ ਜਾਂ ਇਹਦੀ ਇੱਕ ਆਰਕੀਟੈਕਚਰਲ ਵੈਲਿਊ ਜਿਹੜੀ ਹੈ ਉਹ ਵੀ ਤੁਹਾਡੇ ਸੈਂਟੀਮੈਂਟਸ ਦੇ ਨਾਲ ਹੈ। ਉਹਦਾ ਤਾਲੁਕ ਹਰਗਿਜ਼ ਵੀ ਕਿਸੇ ਦਿਖਾਵੇ ਦੇ ਨਾਲ, ਕਿਸੇ ਵਡਿਆਈ ਦੇ ਨਾਲ ਨਹੀਂ ਹੈ। ਉਹਦਾ ਸਿਰਫ ਇੱਕ ਸੈਂਟੀਮੈਂਟਲ ਵੈਲਿਊ ਹੈ। ਉਹ ਕਈ ਜਗ੍ਹਾ ਤੋਂ ਟੁੱਟੀ ਵੀ ਹੋਈ ਹੈ, ਉਹ ਵੀ ਅੱਛੀ ਲੱਗ ਰਹੀ ਹੈ। ਮੈਂ ਆਪਣੇ ਅਗਰ ਦਾਦਕੇ ਜਾਂਦੀ ਹਾਂ, ਉੱਥੋਂ ਚੀਜ਼ਾਂ ਟੁੱਟੀਆਂ ਨੇ, ਮੈਨੂੰ ਉਹ ਵੀ ਅੱਛੀਆਂ ਲੱਗ। ਇਹਦਾ ਮਤਲਬ ਹੈ ਕਿ ਇਹਨਾਂ ਦਾ ਤਾਲੁਕ ਜਿਹੜਾ ਉਹਦੀ ਗ੍ਰੇਸ ਨਾਲ ਵੀ ਥੋੜ੍ਹਾ ਬਹੁਤ ਹੁੰਦਾ ਹੈ, ਲੇਕਿਨ ਬੇਸਿਕਲੀ ਉਹਦੇ ਨਾਲ ਇੱਕ ਜਜ਼ਬਾਤੀ ਵਾਬਸਤਗੀ ਹੁੰਦੀ। ਤੇ ਉਹ ਜਦੋਂ ਇਹਨਾਂ ਨੇ ਮਹਿਸੂਸ ਕੀਤੀ ਹੈ ਤੇ ਮੈਂ ਵੀ ਉਹਨੂੰ ਉਨੀ ਸ਼ਿੱਦਤ ਨਾਲ ਮਹਿਸੂਸ ਕਰ ਰਹੀ ਹਾਂ। ਔਰ ਮੇਰਾ ਦਿਲ ਕਰਦਾ ਹੈ ਕਿ ਜਦੋਂ ਇਹ ਜਾਣ, ਇਹਨਾਂ ਨੂੰ ਇੱਥੋਂ ਜਾਣ ਜਾਂ ਇੱਥੇ ਦੁਬਾਰਾ ਵੀ ਆਣ ਤੇ ਇਹ ਅਹਿਸਾਸ ਨਾਲ ਆਣ ਕਿ ਹਰ ਰਹਿਣ ਵਾਲਾ ਨਾ ਇੱਕ ਵਕਤ ਤੱਕ ਕਿਸੇ ਚੀਜ਼ ਦਾ ਮਾਲਿਕ ਹੁੰਦਾ ਹੈ, ਫਿਰ ਉਹ ਚੀਜ਼ ਖਤਮ ਹੋ ਜਾਂਦੀ। ਮਲਕੀਤਾਂ ਬਦਲਦੀਆਂ ਰਹਿੰਦੀਆਂ ਨੇ। ਇਹ ਮਿੱਟੀ ਸਦਾ ਬਾਦਸ਼ਾਹੀ ਅੱਲਾਹ ਪਾਕ, ਸਦਾ ਬਾਦਸ਼ਾਹੀ ਅੱਲਾਹ ਕੋਲੇ ਮਲਕੀਅਤ ਤੇ ਇੱਕ ਕੋਲੇ ਫਿਰ ਟ੍ਰਾਂਸਫਰੇਬਲ ਹੈ ਨਾ। ਜਿਹੜੀ ਚੀਜ਼ ਟ੍ਰਾਂਸਫਰੇਬਲ ਨਹੀਂ ਨਾ ਹੈਗੀ, ਜਿਹੜੀ ਟ੍ਰਾਂਸਫਰ ਨਹੀਂ ਹੋ ਸਕਦੀ, ਉਹ ਇਹ ਯਾਦ ਹੈ ਕਿ ਅਗਰ ਮੈਂ ਚਾਂਦਨੀ ਨੂੰ ਮਿਲੀ ਸੀ ਜਾਂ ਮੈਂ ਕਹਿੰਦੀ ਹਾਂ ਕਿ ਮੈਂ ਰਮਨ ਜੀ ਨੂੰ ਮਿਲੀ ਹਾਂ ਤੇ ਉਹਨਾਂ ਨੇ ਮੈਨੂੰ ਕਿੰਨਾ ਪਿਆਰ ਦਿੱਤਾ ਹੈ, ਉਹਨਾਂ ਨੇ ਮੈਨੂੰ ਕਿੰਨਾ ਖਿਆਲ ਮੇਰਾ ਕੀਤਾ ਹੈ। ਔਰ ਮੈਂ ਕੰਪੈਰੀਜ਼ਨ ਵੀ ਇਹਦੇ ਤੋਂ ਲਾਂਗੀ ਨਾ ਕਿ ਜਦੋਂ ਬੱਚੇ ਆਏ ਨੇ ਜਾਂ ਕੋਈ ਹੋਰ, ਨਹੀਂ ਯਾਰ ਇਹਨਾਂ ਨੇ ਮੈਨੂੰ ਇੰਨਾ ਪਿਆਰ ਨਹੀਂ ਦਿੱਤਾ, ਇਹਨਾਂ ਨੇ ਮੈਨੂੰ ਆਪ ਮੁਹੱਬਤ, ਤੁਸੀਂ ਮੁਹੱਬਤ ਤੋਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ। ਤੇ ਮੈਨੂੰ ਤੇ ਇਹਨਾਂ ਨੂੰ, ਔਰ ਮੈਨੂੰ ਸੱਚੀ ਗੱਲ ਹੈ, ਮੈਨੂੰ ਨਹੀਂ ਲੱਗ ਰਿਹਾ ਇਹਨਾਂ ਨੇ ਮੈਨੂੰ ਅਹਿਸਾਸ ਨਹੀਂ ਦਿਲਾਇਆ ਕਿ ਅਸੀਂ ਇਹ ਡਾਕਟਰ ਨੇ, ਮੈਂ ਨਹੀਂ, ਇਹ ਪੜ੍ਹੇ ਲਿਖੇ ਨੇ ਜ਼ਿਆਦਾ, ਮੈਂ ਸ਼ਾਇਦ ਨਹੀਂ, ਲੇਕਿਨ ਮੈਨੂੰ ਨਹੀਂ ਲੱਗਦਾ ਪਿਆ ਕਿ ਇਹ ਮੇਰੀ ਭੈਣ ਨਹੀਂ ਜਾਂ ਮੇਰੀ ਵੱਡੀ ਭੈਣ ਨਹੀਂ। ਮੈਨੂੰ ਇਸ ਤਰ੍ਹਾਂ ਹੀ ਲੱਗਦਾ ਜਿਸ ਤਰ੍ਹਾਂ ਕੋਈ ਕਾਫੀ ਅਰਸੇ ਤੋਂ ਬਾਅਦ ਘਰ ਦਾ ਬੰਦਾ ਆਇਆ ਤੇ ਅਸੀਂ ਬੜੇ ਖੁਸ਼ ਹਾਂ, ਖਾਣਾ ਸ਼ਾਨਾ ਖਾ ਰਹੇ ਹਾਂ, 4-5 ਦਿਨ ਗੁਜ਼ਰਨਗੇ ਤੇ ਫਿਰ ਅਸੀਂ ਕਹਾਂਗੇ ਹੁਣ ਅੱਜ ਫਿਰ ਤੁਸੀਂ ਖਾਣਾ ਬਣਾ ਲਓ। ਤੇ ਇੰਨੀ ਅਪਣਾਈਅਤ ਔਰ ਬੜਾ ਅੱਛਾ ਲੱਗਿਆ। ਮਤਲਬ ਜਿਹੜੇ ਫੁੱਫੀ ਜੀ ਆਏ ਨੇ, ਅਸੀਂ ਤੇ ਇੱਕ ਉਹਦੇ ਨਾਲ ਇੱਕ ਨਾਤੇ ਦੇ ਨਾਲ ਉਹਨਾਂ ਨੂੰ ਫੁੱਫੀ ਜੀ ਕਹਿੰਦੇ ਹਾਂ ਨਾ, ਤੇ ਉਹ ਸਾਨੂੰ ਹੁਣ ਫੁੱਫੀ ਜੀ ਲੱਗਦੇ ਪਏ ਨੇ। ਆਓ ਹੁਣ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਇੱਕ ਹੋਰ ਦੋਸਤ ਜਿਨ੍ਹਾਂ ਦਾ ਇਹਨਾਂ ਦੇ ਵਿਜ਼ਿਟ ਦੇ ਵਿੱਚ ਬਹੁਤ ਵੱਡਾ ਹਿੱਸਾ ਹੈ, ਕਿਰਦਾਰ ਹੈ। ਡਸਕਾ ਤੋਂ ਤਸ਼ਰੀਫ ਲਿਆਏ ਹੋਏ ਨੇ ਔਰ ਬਤੌਰ ਗਾਈਡ ਇਹਨਾਂ ਨੂੰ ਨਾਲ ਨਾਲ ਲੈ ਕੇ ਫਿਰ ਰਹੇ ਨੇ। ਪੂਰਾ ਪਾਕਿਸਤਾਨ ਵੀ ਦਿਖਾ ਰਹੇ ਨੇ, ਇਹਨਾਂ ਦੇ ਮੁਕੱਦਸ ਮੁਕਾਮਾਤ ਤੋਂ ਲੈ ਕੇ ਇਹਨਾਂ ਦੀ ਇਹ ਹਵੇਲੀ ਤੱਕ ਹਰ ਜਗ੍ਹਾ ਤੇ ਇਹਨਾਂ ਨੂੰ ਨਾਲ ਲੈ ਕੇ ਫਿਰ ਰਹੇ ਨੇ ਔਰ ਇਹਨਾਂ ਦੀ ਆਪਣੇ ਤਾਈਂ ਭਰਪੂਰ ਖਿਦਮਤ ਵੀ ਕਰ ਰਹੇ ਨੇ, ਆਪਣੇ ਪ੍ਰਾਹੁਣਿਆਂ ਦੀ, ਆਪਣੇ ਮਹਿਮਾਨਾਂ ਦੀ। ਇਸਮੇ ਗਿਰਾਮੀ ਹੈ ਮੁਹੰਮਦ ਨਸਰੁੱਲਾ ਖਾਨ ਸਾਈ, ਡਸਕਾ ਤੋਂ ਬਿਲੋਂਗ ਕਰਦੇ ਨੇ। ਆਓ ਤੁਹਾਨੂੰ ਮੁਹੰਮਦ ਨਸਰੁੱਲਾ ਭਾਈ ਦੇ ਨਾਲ ਵੀ ਮਿਲਵਾਈਏ। ਤੁਹਾਡੇ ਨਾਲ ਨਸਰੁੱਲਾ ਸਾਹਿਬ ਕਿਸ ਤਰ੍ਹਾਂ ਰਾਬਤਾ ਹੋਇਆ ਇਹਨਾਂ ਦਾ? ਵੇਖੋ ਡਾਕਟਰ ਸਾਹਿਬ, ਬੜਾ ਤੁਸੀਂ ਖੂਬਸੂਰਤ ਸਵਾਲ ਕੀਤਾ ਹੈ ਰਾਬਤਾ ਹੋਣ ਦਾ ਜੀ, ਕਿਉਂਕਿ ਮੈਂ ਸਮਝਣਾ ਕਿ ਤੁਹਾਨੂੰ ਟਰਮੀਨੋਲੋਜੀਜ਼ ਦਾ ਵੀ ਬਿਹਤਰ ਪਤਾ ਹੈ ਜੀ। ਰਾਬਤੇ ਮੁਨਕਤਾ ਹੁੰਦੇ ਨੇ, ਰਿਸ਼ਤੇ ਮੁਨਕਤਾ ਨਹੀਂ ਹੁੰਦੇ। ਵਾਹ। ਕਿਉਂਕਿ ਮੇਰਾ ਔਰ ਮੇਰੇ ਖਾਨਦਾਨ ਦਾ ਇਹਨਾਂ ਦੇ ਨਾਲ ਰਿਸ਼ਤਾ ਹੈ। ਅੱਛਾ। ਰਿਸ਼ਤੇ ਵਿੱਚ ਜਿਹੜੇ ਫੁੱਫੀ ਜੀ ਆਏ ਨੇ ਜੀ, ਉਹ ਮੇਰੇ ਵਾਲਿਦ ਸਾਹਿਬ ਮਰਹੂਮ ਦੀ ਵੀ ਫੁੱਫੀ ਜੀ ਹੀ ਲੱਗਦੇ ਨੇ। ਅੱਛਾ। ਕਿਉਂਕਿ ਜਿਹੜੇ ਸਾਡੇ ਡਸਕੇ ਜਿਹੜੇ ਮੋਰਾਂ ਵਾਲੀ ਕੋਠੀ ਵਾਲੇ ਸਰਦਾਰ ਸਨ ਦਾਦਾ ਜੀ ਸ਼ਿਵਦੇਵ ਸਿੰਘ, ਦਾਦਾ ਜੀ ਸ਼ਿਵਦੇਵ ਸਿੰਘ ਤੇ ਫੁੱਫੀ ਜੀ ਜਿਹੜੇ ਨੇ ਇਹ ਆਪਸ 'ਚ ਮਾਮੇ ਫੁੱਫੀ ਦੇ ਨੇ। ਅੱਛਾ। ਵਾਹ। ਤੇ ਦਾਦਾ ਜੀ ਸ਼ਿਵਦੇਵ ਸਿੰਘ ਤੇ ਅਸੀਂ ਇੱਕ ਬਾਬੇ ਦੀ ਔਲਾਦ ਹਾਂ, ਸਾਡਾ DNA ਇੱਕ ਹੈ। ਅੱਛਾ। ਤੇ ਲੇਕਿਨ ਚੂੰਕਿ ਸ਼ਾਇਦ ਉਮਰ ਦਾ ਤਕਾਜ਼ਾ ਹੈ, ਉਸ ਵਜ੍ਹਾ ਨਾਲ ਮੇਰੇ ਅੱਬਾ ਜੀ ਫੁੱਫੀ ਜੀ ਨਾਲੋਂ ਸਾਲ ਵੱਡੇ ਨੇ, ਲਿਹਾਜ਼ਾ ਅਸੀਂ ਇਹਨਾਂ ਨੂੰ ਲਿਬਰਟੀ ਲੈ ਕੇ ਫੁੱਫੀ ਜੀ ਹੀ ਆਨੇ ਆ। ਤੇ ਉਸ ਹਵਾਲੇ, ਉਸ ਫੁੱਫੀ ਜੀ ਦੇ ਹਵਾਲੇ ਨਾਲ ਮੈਂ ਆਪਣੀ ਦੋਵਾਂ ਭੈਣਾਂ ਨੂੰ ਭੈਣ ਆਨਾ। ਵਾਹ। ਤੇ ਇਹਨਾਂ ਨਾਲ ਯਕੀਨਨ ਰਾਬਤਾ ਇੱਕ ਲੰਮਾ ਅਰਸਾ ਮੁਨਕਤਾ ਰਿਹਾ, ਲੇਕਿਨ ਦਾਦਾ ਸ਼ਿਵਦੇਵ ਸਿੰਘ ਦੇ ਬੇਟੇ ਜਿਹੜੇ ਚਾਚੇ ਸ਼ਿਵਦਰਸ਼ਨ ਸਿੰਘ ਨੇ, ਉਹਨਾਂ ਨਾਲ ਸਾਡਾ ਰਾਬਤਾ ਕਦੀ ਵੀ ਮੁਨਕਤਾ ਨਹੀਂ ਹੋਇਆ। ਅੱਛਾ। ਕਿਉਂਕਿ ਚਾਚਾ ਜੀ ਸ਼ਿਵਦਰਸ਼ਨ ਦਾ ਔਰ ਅੱਬਾ ਜੀ ਦਾ ਤਾਲੁਕ ਜਿਹੜਾ ਸੀ, ਉਹ ਮੋਰ ਦੈਨ ਅ ਤਾਲੁਕ ਸੀ, ਬਲਕਿ ਇੱਕ ਰੋਮਾਂਸ ਸੀ। ਅੱਛਾ। ਉਹਨਾਂ ਦਾ ਬਹੁਤ ਹੀ ਜ਼ਿਆਦਾ ਤਾਲੁਕ ਸੀ। ਉਸ ਵਜ੍ਹਾ ਨਾਲ ਸਾਡੀ ਇੱਕ ਐਕਸਟੈਂਡਡ ਫੈਮਿਲੀ ਸੀ ਸਾਰੀ। ਤੇ ਫਿਰ ਇੱਕ ਲੰਮੇ ਅਰਸੇ ਤੋਂ ਬਾਅਦ ਇੱਕ ਵਾਰੀ 1991 ਦੇ ਵਿੱਚ ਜੀ 1993 ਦੇ ਵਿੱਚ ਸਾਨੂੰ ਇੱਕ ਚਿੱਠੀ ਆਉਂਦੀ ਹੈ ਜੀ, ਬੜੀ ਐਨੋਨਿਮਸ ਜਿਹੀ। ਉਹਦੇ ਵਿੱਚ ਉਹ ਅੱਬਾ ਜੀ ਨੂੰ ਲਿਖਦੇ ਨੇ ਕਿ ਮੈਂ ਆਇਆ ਇੱਥੇ ਦਰਬਾਰ ਸਾਹਿਬ ਤੇ ਮੁਨੱਵਰ ਮੈਨੂੰ ਆ ਕੇ ਮਿਲ। ਹਾਲਾਂ ਅੱਬਾ ਜੀ ਦਾ ਤੇ ਚਾਚਾ ਜੀ ਚਰਨਜੀਤ ਦਾ ਉਮਰ ਦਾ ਸਿਰਫ 2 ਸਾਲ ਦਾ ਫਰਕ ਸੀ। ਅੱਛਾ। ਲੇਕਿਨ ਅੱਬਾ ਜੀ ਉਸ ਰਿਸ਼ਤੇ ਦੇ ਬਾਵਜੂਦ ਉਹਨਾਂ ਨੂੰ ਚਾਚਾ ਜੀ ਆਉਂਦੇ ਸਨ।
ਅੱਬਾ ਜੀ ਨੂੰ ਉਹਨਾਂ ਦਿਨਾਂ ਵਿੱਚ ਹਾਰਟ ਅਟੈਕ ਆਇਆ ਸੀ ਔਰ ਜਿਸਮ ਵਿੱਚ ਜਿਹੜੀ ਕਮਜ਼ੋਰੀ ਸੀ ਉਹ ਜ਼ਿਆਦਾ ਜ਼ੋਰ ਫੜ ਲਈ ਹੋਈ ਸੀ, ਉਹ ਜਾ ਨਹੀਂ ਸੀ ਸਕਦੇ, ਤੇ ਲਿਹਾਜ਼ਾ ਅਸੀਂ ਦੋਨੋਂ ਭਾਈ ਉਹਨਾਂ ਨੂੰ ਮਿਲਣ ਲਈ ਗਏ। ਤੇ ਅਸਾਂ ਆਪਣੇ ਅੱਬਾ ਜੀ ਕੋਲੋਂ ਪੁੱਛਿਆ ਕਿ ਅਸੀਂ ਦਾਦਾ ਜੀ ਚਰਨਜੀਤ ਨੂੰ ਸਮਝਾਵਾਂਗੇ ਕਿਸ ਤਰ੍ਹਾਂ। ਉਹਨਾਂ ਕਿਹਾ ਕੋਈ ਮੁਸ਼ਕਲ ਨਹੀਂ। ਅੱਛਾ। ਜਿਹੜਾ ਸਭ ਤੋਂ ਨਫੀਸ ਔਰ ਖੂਬਸੂਰਤ ਆਦਮੀ ਹੋਵੇਗਾ ਔਰ ਜਿਹਨੇ ਤਰਾਸ਼ ਖਰਾਸ਼ ਦੇ ਖੂਬਸੂਰਤ ਕੱਪੜੇ ਪਹਿਨੇ ਹੋਣਗੇ ਔਰ ਦਾੜੀ ਉਹਨੇ ਆਪਣੀ ਜਾਲੀ 'ਚ ਲਪੇਟੀ ਹੋਏਗੀ, ਉਹ ਤੁਹਾਡਾ ਦਾਦਾ ਚਰਨਜੀਤ ਸਿੰਘ ਹੋਏਗਾ। ਮੈਂ ਜਦੋਂ ਉੱਥੇ ਅਸੀਂ ਪਹੁੰਚੇ ਤੇ ਅਸਾਂ ਜਾ ਕੇ ਉੱਥੇ ਐਲਾਨ ਕਰਵਾਇਆ, ਤੇ ਜਦੋਂ ਦਾਦਾ ਜੀ ਚਰਨਜੀਤ ਸਿੰਘ ਆਏ ਤੇ ਐਸਾ ਕੋਈ ਹੋਇਆ ਕਿ ਉਹਨਾਂ ਦੂਰੋਂ ਵੇਖ ਕੇ ਮੇਰੇ ਵੱਲ, ਜਿਸ ਤਰ੍ਹਾਂ ਮਤਲਬ ਆਈ ਕੰਟੈਕਟ ਹੁੰਦਾ ਸਿੱਧਾ ਸੰਦੋਵਾਂ, ਔਰ ਉਹਨਾਂ ਮੇਰੇ ਵੱਲ ਇੰਝ ਇਸ਼ਾਰਾ ਕੀਤਾ। ਉਹਨਾਂ ਦੇ ਨਾਲ ਇੱਕ ਮੇਜਰ ਰਿਟਾਇਰਡ ਸਨ, ਤੇ ਉਹਨਾਂ ਮੈਨੂੰ ਦੂਰੋਂ ਆਵਾਜ਼ ਦਿੱਤੀ ਕਿ ਤੂੰ ਮੁਨੱਵਰ ਦਾ ਬੇਟਾ ਹੈ। ਅਸੀਂ ਫਿਰ ਉਹਨਾਂ ਨੂੰ ਜਾ ਕੇ ਮਿਲੇ, तो एक बड़ा खूबसूरत लम्हा सी। तो फिर उन्होंने यादां भी ताज़ा कीतियां कि डसके आना, तो अब्बा जी ने राजकोट आना, तो दादा जी के नाल अब्बा जी शिकार भी खेडते। बल्कि जो अब्बा जी इंडिया गए तो अब्बा जी उन्होंने नाल करनाल भी जाके शिकार खेडते रहे। मेरे अब्बा जी को बहुत शौक सी, ही वाज एन एविड हंटर, तो उन्होंने बहुत शौक सी शिकार का, तो लिहाजा उन्होंने जाके वो शिकार सारा खेडते रहे। फिर मैं अल्लाह ताला का तो यकीनन शुक्रगुजार हाँ, लेकिन सब तो ज़्यादा अल्लाह ताला तो बाद मैं अपने बाप का शुक्रगुजार हाँ कि जिन्हें इन्नियां मुहब्बतां साडे दिल विच पाइयां और इन्नियां वो ना लाए। अब्बा जी की जिहड़ी याददाश्त सी बड़ी ज़बरदस्त सी। वो जदों कोई चीज़ दसदे या सुनाते सन तो इंज लगता सी जिवें बंदा सामने फिल्म वेख रहा है, यानी अगर वो किसी की डिस्क्रिप्शन बयान करते सन तो बंदे नूं मैनूं बिल्कुल समझ आ जाती सी कि अब्बा जी दस रहे हैं इस बंदे का कद शायद 6 फुट 1 इंच होवे, मतलब इस हद तक वो दस छड्डदे सन बंदा। लिहाजा मैं जदों इन्हां लोकां नूं असीं नहीं सा मिले होए, या हुण तो खैर सोशल मीडिया का जमाना, तस्वीरां वेख लईआं ने, अगर मैं चाचा जी चरणजीत नूं उदों मिले सां तो कोई दादा जी चरणजीत नूं मिले, कोई सोशल मीडिया नहीं सी, लेकिन मैं शक्ल पहचान लई सी। तो लिहाजा अब्बा जी ने सानूं इन्ना ज़्यादा ताल्लुक और सारा रिश्ता दसिया होया सी कि वो साडे अंदर जिस तरह वो आंदे ना कूट कूट के कुछ है भर जानी, वो बरकत ही हुई सी। तो लिहाजा वो फिर दूसरी जड़ा मेरा भाई है वड्डा बाबर नसरुल्ला खान का नाम है, ਉਹਦੀ बहुत ज़्यादा मेहरबानी कि बहुत मिला पड़ा है, और ਉਹਦੇ ਵਿੱਚ एक बहुत ज़्यादा है कि वो बंदा कढ़ लेंदा भावें पताल चों कढ़ना पवे, वो लभ लैंदा जुस्तजू सर जुस्तजू वो कर लै। ਉਹਨੇ फिर फुफी जी ਨੂੰ भी ਲੱਭਿਆ ਤੇ ਸਾਰਾ ਕੁਝ ਕੀਤਾ। बल्कि मज़ेदार गल जे कि ਹੁਣ ਭੈਣ ਜੀ ਤੁਹਾਨੂੰ ਦੱਸਣਗੇ फुफी जी ਤੇ ਚਾਚਾ ਜੀ शिवदर्शन ने भी आपस ਚ ਉਹਨੇ ਹੀ ਮਿਲਾਇਆ एक लम्मियां वरियां तो बाद, एक लम्मी जिंदगी तो बाद। लो जी प्यारिओ, तुसां बड़ियां खूबसूरत गल्लां सुनियां। 3 अफराद दे उत्ते मुश्तमिल ये फैमिली, ये साडे मोहतरम मेहमानान जिहड़े पाकिस्तान तशरीफ ले आए सन, इन्हां नूं पाकिस्तान आके बड़ा ही चंगा लगा। जिस तरह कि उन्हां खुद दस्सिया कि सानूं बड़ा ही वधिया लगा। जिस दिन पहले दिन इत्थे तशरीफ ले आए सन तो उदन माता जी ने आंदियां सार जदों इस हवेली ते अपने बाबल दे विहड़े दे विच खलो के अपने पेके घर दे उत्ते नज़र पाई ते अपनियां अखियां दे विचों अथरू सुटदियां होयां, गलेडू सुटदियां होयां ते अपने कंबदियां होयां बुल्लां दे नाल जिहड़े अखर बोले, वो एक वखरा चढ़ावा सी पेके घर नूं। लेकिन हुण इन्हां दे चेहरे मुस्करांदे होए होंठ ते शगुफ्ता ते खिड़े होए जिहड़े इन्हां दे चेहरे ने, वो ये दसदे ने कि धीआं जदों भी पेके घर आउंदियां ने ते बाबल दे विहड़े दे विचों खुशियां ही लैके जांदियां ने। भावें अपने घरों, अपने ससुराली घरों या अपनी रिहाइश जिथे उन्हां दी भी होवे, उत्थों किन्नियां भी दुखी हो के आउण, पर बाबल दे घर आ के ते खुशियां समेट के ते हसदे मत्थे फिर वापस जांदियां ने। साडी ये दुआ है अल्लाह पाक सच्चे साहिब दे हजूर कि अल्लाह पाक इन्हां नूं जिहड़े कि साडे प्राहुणे ने ते उचेचे प्राहुणे ने, इन्हां नूं हसदा वसदा ही रखे और अल्लाह पाक इन्हां नूं खैरी फिर इन्हां दे देश पहुँचाए। इहदे नाल ही हुण असीं लवांगे तुहाडे कोलों इजाज़त। रब राखा ते अल्लाह बेली। रौनक हो
हाय चल